ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज माह ਤੁਹਾਡੀ ਹੋਸਟ ਨੀਲਮ ਕੌਰ ਮੈਂ ਟੀਵੀ 84 ਸਾਹਿਬ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 8 ਸਤੰਬਰ 2025 24 ਭਾਦੋ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਫਨ ਕੈਨੇਡਾ ਰੋਕੂ ਚਾਤੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ ਤਾਂ ਤੁਸੀਂ ਟੀਵੀ 84 ਨੂੰ ਵੱਧ ਤੋਂ ਵੱਧ ਸ਼ੇਅਰ ਕਰ ਸਕਦੇ ਹੋ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ। ਕਾਇਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜਰਾਂ ਵੱਲੋਂ ਤੇ ਉਹਨਾਂ ਦੀ ਫੈਮਿਲੀ ਵੱਲੋਂ। ਸੋ ਇਹ ਸਾਡੇ ਪੱਕੇ ਸਪੋਰਟਰ ਨੇ। ਉਹ ਟੀਵੀ 84 ਦੀ ਹਮੇਸ਼ਾ ਹੀ ਚੜ੍ਹਦੀ ਕਲਾ ਚਾਹੁੰਦੇ ਨੇ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਵਿੰਦਰ ਸਿੰਘ ਐਂਡ ਫੈਮਿਲੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ 6 ਸਤੰਬਰ ਨੂੰ ਮਨੁੱਖੀ ਹੱਕਾਂ ਦੇ ਪਹਿਰੇਦਾਰ ਸ਼ਹੀਦ ਜਸਵੰਤ ਸਿੰਘ ਖਾਲੜਾ ਦਾ 30ਵਾਂ ਸ਼ਹੀਦੀ ਦਿਨ ਸੀ ਜਿਸ ਨੂੰ ਦੁਨੀਆ ਭਰ ਵਿੱਚ ਸਿੱਖ ਕੌਮ ਵੱਲੋਂ ਵਿਚਾਰ ਚਰਚਾਵਾਂ ਰੈਲੀਆਂ ਅਤੇ ਸ਼ਹੀਦੀ ਸਮਾਗਮਾਂ ਰਾਹੀਂ ਜਿਹੜਾ ਯਾਦ ਕੀਤਾ ਗਿਆ। ਸੋ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਵਿੱਚ ਇੱਕ ਵਿਸ਼ੇਸ਼ ਰੈਲੀ ਹੋਈ ਔਰ ਆਰਟਿਸਟ ਬੈਥਨੀ ਵੱਲੋਂ ਸ਼ਹੀਦ ਖਾਲੜਾ ਦਾ ਜਿਹੜਾ ਕੰਧ ਚਿੱਤਰ ਯਾਨੀ ਕਿ ਮਿਊਰਲ ਇੱਕ ਵਿਸ਼ੇਸ਼ ਜਿਹੜਾ ਖਿੱਚ ਦਾ ਕੇਂਦਰ ਰਿਹਾ। ਸੋ ਸੈਨੇਟਰ ਸਟੈਫ ਹਰਗਨਸ ਨੇ ਵੀ ਇਸ ਵਿੱਚ ਸ਼ਮੂਲੀਅਤ ਕੀਤੀ। ਸੋ ਵਿਊਅਰਸ ਹਕੀਕਤ ਇਹ ਹੈ ਕਿ ਅੱਜ ਵੀ ਜਿਹੜੀ ਭਾਰਤੀ ਸਟੇਟ ਵੱਲੋਂ ਸਿੱਖ ਨਸਲ ਕੁਸ਼ੀ ਬੜੇ ਵਿਉਂਤਮਤ ਤਰੀਕੇ ਨਾਲ ਜਿਹੜੀ ਉਹ ਕੀਤੀ ਜਾ ਰਹੀ ਹੈ ਔਰ ਜਿਸ ਦਾ ਖੁਲਾਸਾ 30 ਵਰੇ ਪਹਿਲਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਹੋਰਾਂ ਨੇ ਕੀਤਾ ਸੀ। ਸੋ ਆਪਾਂ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਸੋ ਡਾਕਟਰ ਸਾਹਿਬ ਕੋਲੋਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਡਾਲਸ ਟੈਕਸਸ ਤੋਂ ਵੀਰ ਗੋਵਿੰਦਰ ਸਿੰਘ ਤੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਵੀਰ ਸਾਡੇ ਲਈ ਬਹੁਤ ਵੱਡੇ ਪ੍ਰੇਰਨਾ ਸਰੋਤ ਵੀ ਨੇ ਔਰ ਇੱਕ ਡਾਲਸ ਏਰੀਆ ਦੇ ਵਿੱਚ ਟੀਵੀ 84 ਦੇ ਖੈਰ ਖਾਹ ਔਰ ਇੱਕ ਪਿਲਰ ਨੇ। ਸੰਬੰਧ ਲਗਭਗ 30-35 ਵਰੇ ਪਹਿਲਾਂ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਪੀਰੀਅਡ ਦਾ ਹੀ ਜੁੜਿਆ ਹੋਇਆ ਔਰ ਡਾਕਟਰ ਸਾਹਿਬ ਦੇ ਤੁਰ ਜਾਣ ਤੋਂ ਬਾਅਦ ਹੋਰ ਵੀ ਮਜ਼ਬੂਤੀ ਨਾਲ ਵੋਕਲੀ ਔਰ ਪ੍ਰੈਕਟੀਕਲੀ ਉਹ ਟੀਵੀ 84 ਦੀ ਸੇਵਾ ਕਰਦੇ ਨੇ। ਉਹਨਾਂ ਵੱਲੋਂ ਇੱਕ ਸਪਾਂਸਰਸ਼ਿਪ ਪੱਕੇ ਤੌਰ ਤੇ ਮਹੀਨੇ ਦੀ ਲਈ ਹੋਈ ਹੈ। ਅਸੀਂ ਉਹਨਾਂ ਦਾ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਅਸੀਂ ਬਾਕੀ ਆਪਣੇ ਵਿਊਅਰਸ ਨੂੰ ਵੀ ਅਪੀਲ ਕਰਦੇ ਕਿ ਇਸ ਵੇਲੇ ਇੱਕ ਫਾਈਨੈਂਸ਼ੀਅਲ ਕਰੰਚ 'ਚੋਂ ਅਸੀਂ ਗੁਜ਼ਰ ਰਹੇ ਔਰ ਇਹ ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਉਹ ਜੇ ਇਸ ਟੀਵੀ ਚੈਨਲ ਦੀ ਯੂਜ਼ਫੁਲਨੈਸ ਜਾਂ ਫਾਇਦੇਮੰਦਤਾ ਕੌਮੀ ਪੱਖ ਤੋਂ ਉਹ ਮਹਿਸੂਸ ਕਰਦੇ ਨੇ ਕਿ ਭਾਈ ਖਾਲਿਸਤਾਨ ਦਾ ਨੈਰੇਟਿਵ ਸਿਰਜਣ ਵਿੱਚ ਇਹਨਾਂ 13 ਸਾਲਾਂ 'ਚ ਇੱਕ ਉਸ ਨੈਰੇਟਿਵ ਨੂੰ ਅੱਗੇ ਤੋਰਨ 'ਚ ਜਿਹਦੇ ਅੱਜ ਜਦੋਂ ਅਸੀਂ ਭਾਈ ਹਰਦੀਪ ਸਿੰਘ ਨਿੱਜਰ ਜਾਂ ਭਾਈ ਅਵਤਾਰ ਸਿੰਘ ਖੰਡਾ ਜਾਂ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ 2 ਵਰੇ ਪਹਿਲਾਂ ਤੋਂ ਬਾਅਦ ਦੁਨੀਆ ਦੇ ਵਿੱਚ ਇੱਕ ਪੋਜ਼ਿਟਿਵ
ਜਿਹੜੀ ਲਾਈਨ ਸਿੱਖ ਕੌਮ ਦੇ ਕਾਜ਼ ਪ੍ਰਤੀ ਵੀ ਔਰ ਖਾਲਿਸਤਾਨ ਰੈਫਰੈਂਡਮ ਰਾਹੀਂ ਸਿੱਖ ਕੌਮ ਦੀ ਡਾਇਸਪੋਰਾ ਕਮਿਊਨਿਟੀ ਦੀ ਵਿਲ ਵੀ ਦੁਨੀਆ ਦੇ ਸਾਹਮਣੇ ਜਦੋਂ ਅਸੀਂ ਦੇਖਦੇ ਹਾਂ ਤਾਂ ਫਿਰ ਇਸ ਵੇਲੇ ਇਹ ਬਹੁਤ ਜ਼ਰੂਰੀ ਹੈ ਕਿ ਇਸ ਓਪਰਚੁਨਿਟੀ ਨੂੰ, ਜਿਹੜੀ ਓਪਰਚੁਨਿਟੀ ਸਾਡੀ ਔਨ ਦਾ ਵੇ ਹੈ ਪੰਜਾਬ ਦੇ ਵਿੱਚ ਵੀ, ਜਿਸ ਅੰਦਾਜ਼ 'ਚ ਪਾਣੀ ਨੂੰ ਐਜ਼ ਏ ਵੈਪਨ, ਵਾਟਰ ਬੰਬ ਲਫ਼ਜ਼ ਜਿਹੜਾ ਉਹਨਾਂ ਦੇ ਲੈਫਟੀਨੈਂਟ ਜਨਰਲ ਨੇ ਇਸਤੇਮਾਲ ਕੀਤਾ ਸੀ ਔਰ ਉਸ ਦਾ ਅਸੀਂ ਦੇਖ ਸਕਦੇ ਹਾਂ ਕਿ ਪੰਜਾਬ ਨੂੰ ਕਿਵੇਂ ਉਹਨਾਂ ਨੇ 4-5 ਲੱਖ ਏਕੜ ਜ਼ਮੀਨ ਨੂੰ ਪਾਣੀ ਦੇ ਵਿੱਚ ਡੁਬੋਇਆ। ਪੰਜਾਬ ਦੇ ਲਗਭਗ 23 ਜ਼ਿਲ੍ਹਿਆਂ 'ਚੋਂ ਸਾਰੇ ਹੀ ਪ੍ਰਭਾਵਿਤ ਹੋਏ ਨੇ। ਲਗਭਗ 1400-1500 ਪਿੰਡ ਤਾਂ ਪੂਰੀ ਤਰ੍ਹਾਂ ਪਾਣੀ ਦੇ ਥੱਲੇ ਮਾਰ ਹੇਠ ਆਏ। 4-4 5-5 ਫੁੱਟ ਰੇਤਾ ਹੈ ਔਰ ਆਉਣ ਵਾਲੇ ਪੀਰੀਅਡ 'ਚ ਕਿੰਨੇ ਸਾਲ ਲੱਗਣਗੇ ਉਸ ਜ਼ਮੀਨ ਦੀ ਫਰਟੀਲਿਟੀ, ਜਿਹੜੀ ਉਹਦੀ ਉਪਜਾਊ ਸ਼ਕਤੀ ਨੂੰ ਰੀਸਟੋਰ ਹੁੰਦੇ ਆ, ਸਭ ਕੁਝ ਬਰਬਾਦ ਹੋਇਆ। ਔਰ ਇਹ ਸਾਰੇ ਨੂੰ ਜੇ ਸੋਸ਼ਲ ਮੀਡੀਆ ਆਪਣੀ ਥਾਂ ਹੈ, ਜਿਹੜਾ ਜਿਵੇਂ ਮੈਂ ਹਮੇਸ਼ਾ ਕਹਿੰਦਾ ਵੀ ਦੋ ਧਾਰੀ ਤਲਵਾਰ ਹੈ, ਪਰ ਡਾਇਸਪੋਰਾ ਨੈਰੇਟਿਵ ਨੇ ਪੰਜਾਬ ਦੇ ਵਿੱਚ ਵੀ, ਉੱਥੇ ਕਾਮਨ ਬੰਦਾ ਵੀ ਖਲੋ ਕੇ ਹੁਣ ਇਹ ਕਹਿੰਦਾ ਹੈ ਕਿ ਭਾਈ ਇਹ ਸਾਡੇ ਦੇ ਉੱਤੇ ਵਰਤਿਆ ਗਿਆ ਹਥਿਆਰ ਹੈ ਔਰ ਕਿਵੇਂ ਉਹਨਾਂ ਦੀਆਂ ਅੱਡ-ਅੱਡ ਵੀਡੀਓਜ਼ ਕਿਤੇ ਨਾ ਕਿਤੇ ਇੱਕ ਹਿੰਦੂ ਗੈਦਰਿੰਗ ਸ਼ਿਵ ਸੈਨਾ ਕਿ ਕਿਹੜੇ ਲੋਕਾਂ ਦੀ ਹੈ ਔਰ ਇੱਕ ਜਿਹੜਾ ਬੜੀ ਬੇਸ਼ਰਮੀ ਨਾਲ ਕਹਿ ਰਿਹਾ ਹੈ ਕਿ ਵੀ ਪੱਕੇ ਹੀ ਖੋਲ ਦਿਓ ਗੇਟ, ਇਹਨਾਂ ਦਾ ਕੰਮ ਹੀ ਮੁਕਾਓ, ਨਾ ਰੇ ਬਾਂਸ ਨਾ ਵੱਜੇ ਬੰਸਰੀ। ਔਰ ਦੂਜੇ ਜਿਹੜੇ ਨੇ ਹੀ ਕਰਕੇ ਹੱਸ ਰਹੇ ਨੇ, ਉਹ ਕੋਈ ਹਾਈ ਕਮਾਂਡ ਇਹਨਾਂ ਦੀ ਕਿਸੇ ਵੀ ਗਰੁੱਪ ਦੀ, RSS ਦੀ ਹੈ, ਸ਼ਿਵ ਸੈਨਾ ਹੈ, ਕਿਹਨਾਂ ਦਾ ਹੈ। ਸੋ ਇਸ ਸਾਰੇ ਨੂੰ ਜੇ ਇਸ ਵੇਲੇ ਕੈਪਚਰ ਕਰਦੇ ਆ ਸਾਰੇ ਪਾਸੇ, ਔਰ ਸਾਡੀ ਟੀਮ ਨੇ ਪੰਜਾਬ ਦੇ ਵਿੱਚ ਵੀ ਜਿਹੜੇ ਗਰਾਊਂਡ ਦੇ ਉੱਤੇ ਜਾ ਕੇ ਫਿਰੋਜ਼ਪੁਰ, ਕਪੂਰਥਲਾ, ਅੰਮ੍ਰਿਤਸਰ ਜ਼ਿਲ੍ਹਿਆਂ ਦੇ ਵਿੱਚ ਰਿਪੋਰਟਿੰਗ ਕੀਤੀ ਹੈ। ਸੋ ਇਸ ਵੇਲੇ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਕ੍ਰਾਈਸਿਸ 'ਚੋਂ ਸਾਰੇ ਹੀ ਗੁਜ਼ਰ ਰਹੇ ਨੇ, ਅਮਰੀਕਨ ਇਕੋਨਮੀ, ਉਹ ਟਰੱਕਿੰਗ ਹੋਏ, ਟੈਕਸੀ ਇੰਡਸਟਰੀ ਹੋਏ, ਬਾਕੀ ਵਪਾਰ ਵੀ ਹੋਣ, ਲੇਕਿਨ ਬਾਕੀ ਕੰਮ ਵੀ ਤਾਂ ਨਾਲ ਨਾਲ ਚੱਲਦੇ ਨੇ। ਅਸੀਂ ਹੋਰ ਵੀ ਆਪਣੇ ਪਰਿਵਾਰਕ ਸਮਾਗਮਾਂ ਦੇ ਵਿੱਚ ਦੂਸਰਿਆਂ 'ਚ ਖਰਚ ਕਰਦੇ। ਸੋ ਇਹ ਜੇ ਇਸ ਦੀ ਯੂਜ਼ਫੁਲਨੈਸ ਕੋਈ ਹੈ ਤਾਂ ਫਿਰ ਇਸ ਨੂੰ ਜਾਰੀ ਰੱਖਣ ਦੇ ਵਿੱਚ ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਇਸ ਲਈ ਕੰਟਰੀਬਿਊਟ ਕਰੇ। ਦੂਸਰਾ ਬਹੁਤ ਸਾਰੇ, ਕਿਉਂਕਿ ਅਸੀਂ ਪਿਛਲੇ ਪ੍ਰੋਗਰਾਮਾਂ 'ਚ ਵਾਸ਼ਿੰਗਟਨ DC ਤੋਂ ਭਾਈ ਨਰਿੰਦਰ ਸਿੰਘ ਹੋਰਾਂ ਦੇ ਸਿਹਤ ਬਾਰੇ ਜਿਹੜਾ ਰਿਪੋਰਟ ਕੀਤਾ ਸੀ ਕਿ ਉਹਨਾਂ ਨੂੰ ਜਿਹੜਾ ਹਾਰਟ ਅਟੈਕ ਆਇਆ, ਬਾਈਪਾਸ ਸਰਜਰੀ ਹੋਈ ਔਰ ਬਹੁਤ ਸਾਰਿਆਂ ਦੀ ਕੁਐਰੀਜ਼ ਨੇ। ਅਸੀਂ ਇਹ ਦੱਸਦੇ ਹੀ ਹੈ ਕਿ ਉਹ ਬਿਲਕੁਲ ਉਹਨਾਂ ਦੀ ਸਰਜਰੀ ਵੀ ਕਾਮਯਾਬ ਰਹੀ, ਹਸਪੀਟਲ ਦੇ ਵਿੱਚ ਵੀ ਜਿਹੜਾ ਉਹਨਾਂ ਨੇ ਰਿਕਵਰ ਹੋ ਕੇ ਹੁਣ ਅੱਜ ਸ਼ਾਇਦ ਉਹ ਘਰ ਚਲੇ ਗਏ ਹੋਣ। ਅਸੀਂ ਵੀਕਐਂਡ 'ਤੇ ਜਿਹੜਾ ਅਮਰਵੀਰ ਸਿੰਘ ਵੀ ਔਰ ਮੈਂ ਵੀ ਅਸੀਂ ਉਹਨਾਂ ਨੂੰ ਮਿਲਣ ਗਏ ਸੀ। ਉਹ ਚੜ੍ਹਦੀ ਕਲਾ 'ਚ ਨੇ, ਬਹੁਤ ਸਾਰੀਆਂ ਕਾਲਾਂ ਸਾਨੂੰ ਆਈਆਂ ਨੇ। ਸੋ ਅਸੀਂ ਜਿਹੜਾ ਉਹਨਾਂ ਵੱਲੋਂ ਵੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਔਰ ਉਹਨਾਂ ਨੇ ਬੜੇ ਜਿਹੜਾ ਨਮ ਅੱਖਾਂ ਨਾਲ ਔਰ ਜਜ਼ਬਾਤੀ ਹੋ ਕੇ ਕਿਹਾ ਕਿ ਭਾਈ ਇਹ ਸਾਡੇ ਵੀਰਾਂ ਭੈਣਾਂ ਦੀਆਂ ਅਰਦਾਸਾਂ ਦਾ ਹੀ ਸਦਕਾ ਹੈ ਕਿ ਮੈਂ ਇਸ ਔਖੀ ਘਾਟੀ 'ਚੋਂ, ਘੜੀ 'ਚੋਂ ਨਿਕਲ ਕੇ ਜਿਹੜਾ ਉਹ ਤੰਦਰੁਸਤੀ ਵੱਲ ਵੱਧ ਰਿਹਾ। ਸੋ ਅਸੀਂ ਸਭ ਵੀਰਾਂ ਭੈਣਾਂ ਦਾ, ਜਿਨ੍ਹਾਂ ਨੇ ਅਜੇ ਵੀ ਲਗਾਤਾਰਤਾ ਨਾਲ ਜਿਹੜਾ ਕੁਐਰੀਜ਼ ਚੱਲ ਰਹੀਆਂ ਨੇ, ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਿਵੇਂ TV 84 ਤੇ ਐਡ ਵੀ ਚੱਲ ਰਹੀ ਸੀ ਔਰ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਦੱਸਿਆ ਵੀ ਸੀ ਕਿ 6 ਸਤੰਬਰ ਦਾ ਦਿਨ ਜਿਹੜਾ ਸੈਚਰਡੇ ਬਣਦਾ ਸਮਾਗਮ ਹੈ। ਇਸ ਵਾਰ ਜਿੰਨਿਆਂ ਲੈਵਲ ਦੇ ਉੱਤੇ ਲਿਖੇ ਗਏ, ਮੈਂ ਸਮਝਦਾ ਵੀ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਅਵੇਅਰਨੈਸ ਦਾ ਲੈਵਲ ਵੀ ਹੈ ਔਰ ਸਿੱਖ ਕੌਮ ਦਾ ਆਪਣੇ ਮੌਜੂਦਾ ਇਤਿਹਾਸਕ ਦੌਰ ਨਾਲ, ਮੌਜੂਦਾ ਖਾਲਿਸਤਾਨ ਦੇ ਸੰਘਰਸ਼ ਦੇ ਯੋਧਿਆਂ ਦੇ ਨਾਲ ਵੱਧ ਰਿਹਾ ਲਗਾਵ ਵੀ ਹੈ ਕਿ ਅਦਰਵਾਈਜ਼ ਕਿਸੇ ਨੂੰ ਕੋਈ ਬਹੁਤਾ ਚੇਤਾ ਨਹੀਂ ਸੀ ਹੁੰਦਾ। ਜੂਨ ਦਾ ਦਿਨ ਐਸਟੈਬਲਿਸ਼ ਹੋ ਗਿਆ, 6 ਜੂਨ ਘੱਲੂਘਾਰ ਹੈ ਕਿਉਂਕਿ ਅਕਾਲ ਤਖਤ ਸਾਹਿਬ 'ਤੇ ਹੁੰਦਾ ਹੈ ਔਰ ਸੰਤ ਪਿੰਡਾਂ ਵਾਲਿਆਂ ਦਾ ਇਮੇਜ ਇਹਨਾਂ ਜਿਹੜਾ 40 ਵਰ੍ਹਿਆਂ ਦੇ ਵਿੱਚ ਜੂਨ 84 ਦੀ ਸ਼ਹਾਦਤ ਤੋਂ ਬਾਅਦ ਹੋਰ ਵੀ ਬੁਲੰਦ ਹੋਇਆ ਰੁਤਬਾ। ਫਿਰ ਨਵੰਬਰ ਦੀ ਨਸਲਕੁਸ਼ੀ ਨਾਲ ਰਿਲੇਟਡ ਜਿਹੜੇ ਨੇ ਉਹ ਵੀ ਕੋਈ ਜਿਹੜਾ ਉਸ ਦੇ ਉੱਤੇ ਰੈਲੀਆਂ ਜਾਂ ਦੂਸਰੀਆਂ ਹੁੰਦੀਆਂ ਨੇ, ਉਹ ਵੀ ਇੱਕ ਪ੍ਰੋਮੀਨੈਂਟ ਦਿਨ ਬਣ ਗਿਆ। ਪਰ ਮੈਂ ਦੇਖਦਾ ਹਾਂ ਕਿ ਵੀ ਇਹ 6 ਸਤੰਬਰ ਦਾ ਦਿਨ ਵੀ, ਜਿਵੇਂ ਭਾਈ ਜਸਵੰਤ ਸਿੰਘ ਖਾਲੜਾ ਇੱਕ ਸ਼ਹੀਦ ਵਜੋਂ
ਉਹਨਾਂ ਦੀ ਰੈਕਗਨੀਸ਼ਨ ਔਰ ਉਹਨਾਂ ਦੇ ਕੰਮ ਦੀ ਰੈਕਗਨੀਸ਼ਨ। ਔਰ ਇਸ ਵਾਰ 6 ਸਤੰਬਰ ਕੁਦਰਤੀ ਵੀਕਐਂਡ ਸੀ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਸਮਾਗਮ ਹੋਏ ਨੇ, ਵਿਚਾਰ ਗੋਸ਼ਟੀਆਂ ਜਿਨ੍ਹਾਂ ਦੇ ਲਈ ਲਫ਼ਜ਼ ਸੈਮੀਨਾਰ ਇਸਤੇਮਾਲ ਹੁੰਦਾ ਹੈ, ਕਈ ਥਾਂ ਦੇ ਉੱਤੇ ਰੈਲੀਆਂ, ਔਰ ਗੁਰਦੁਆਰਿਆਂ ਦੇ ਵਿੱਚ ਵੀ ਫਿਰ 7 ਤਰੀਕ ਨੂੰ ਸੰਡੇ ਸੀ, ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਜਿਹੜਾ 7 ਦਾ ਦੀਵਾਨ ਸੀ ਉਹ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਸੀ। ਹਾਲਾਂਕਿ ਕਿਉਂਕਿ 6-7 ਦੀ ਐਕਟੀਵਿਟੀ ਅਸੀਂ ਵੀ ਅਵੇਲੇਬਲ ਨਹੀਂ ਸੀ, ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ, ਦੁਆਬਾ ਸਿੱਖ ਐਸੋਸੀਏਸ਼ਨ ਔਰ ਸਿੱਖ ਯੂਥ ਆਫ ਅਮਰੀਕਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਇਹਨਾਂ ਸਾਰਿਆਂ ਦੇ ਐਫਰਟ ਨਾਲ 14 ਤਰੀਕ ਦਾ ਜਿਹੜਾ ਦੀਵਾਨ ਹੈ ਗੁਰਦੁਆਰਾ ਰਿਚਮੰਡ ਹਿਲ 'ਚ, ਉਹ ਸ਼ਹੀਦ ਭਾਈ ਦਿਲਾਵਰ ਸਿੰਘ ਔਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਯਾਦ ਨੂੰ ਸਮਰਪਿਤ ਹੋਏਗਾ, ਜਿਸ ਦੇ ਵਿੱਚ ਅਸੀਂ ਵੀ ਸ਼ਮੂਲੀਅਤ ਕਰਾਂਗੇ। ਔਰ 6 ਸਤੰਬਰ ਦਾ ਪ੍ਰੋਗਰਾਮ ਸਾਡੇ ਨੌਜਵਾਨ ਬੱਚੇ ਬੱਚੀਆਂ ਨੇ, ਜਿਨ੍ਹਾਂ ਦੇ ਵਿੱਚ ਖਾਸ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਮੁੱਖ ਆਗੂ, ਅਮਰੀਕਾ ਦੇ ਸਰ ਬੂਟਾ ਸਿੰਘ ਖੜੌਤ, ਉਹਨਾਂ ਦੀਆਂ ਦੋਵੇਂ ਬੇਟੀਆਂ ਔਰ ਖਾਸ ਸਿਮਰਜੀਤ ਖੜੌਤ ਔਰ ਉਹਨਾਂ ਦੀ ਭੈਣ, ਉਹਨਾਂ ਨੇ ਇਨੀਸ਼ੀਏਟ ਕੀਤਾ। ਇਹ ਉਹਨਾਂ ਦੀ NGO ਹੈ, ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਯੂਨੀਫਾਈਂਗ ਹਿਊਮੈਨਿਟੀ। ਉਹਨਾਂ ਵੱਲੋਂ ਉਹਨਾਂ ਨੇ ਇੱਕ ਬੜੇ ਖੂਬਸੂਰਤ ਆਡੀਟੋਰੀਅਮ ਜਿਹੜਾ ਕਿ ਮਾਊਂਟ ਲਾਰਲ ਸਿਟੀ ਦੇ ਵਿੱਚ ਸਥਿਤ ਹੈ, ਉਸ ਦੇ ਵਾਟਰ ਹਾਲ ਦੇ ਵਿੱਚ ਜਿਹੜਾ ਆਡੀਟੋਰੀਅਮ ਸੀ, ਉਸ 'ਚ ਇਹ ਸਮਾਗਮ ਰੱਖਿਆ ਸੀ, ਜਿਹੜਾ ਬਹੁਤ ਜ਼ਬਰਦਸਤ ਸਮਾਗਮ ਸੀ। ਲਗਭਗ ਪ੍ਰੋਫੈਸ਼ਨਲ ਸੀ ਹਰ ਪੱਖ ਉਹਦਾ, 300 ਦੇ ਕਰੀਬ ਜਿਹੜੀ ਹੈ ਉਹ ਆਡੀਅੰਸ ਸੀ, ਜਿਹੜੀ ਕਿ ਆਲ ਓਵਰ ਆਏ ਹੋਏ ਸੀ ਰਿਪਰੈਜ਼ੈਂਟੇਟਿਵ। ਔਰ ਖਾਸ ਤੌਰ 'ਤੇ 12 ਵਜੇ ਇਹ ਪ੍ਰੋਗਰਾਮ ਸ਼ਾਰਪ ਸ਼ੁਰੂ ਹੋਇਆ ਔਰ 3:30 ਵਜੇ ਤੱਕ ਚੱਲਿਆ। ਔਰ ਇੰਨਾ ਮੈਟੀਕੂਲਸਲੀ ਔਰ ਦਰਸ਼ਕ ਸਕਰੀਨ ਦੇ ਉੱਤੇ ਪਿਕਚਰਸ ਦੇਖ ਸਕਦੇ ਨੇ। ਬਹੁਤ ਵਧੀਆ ਪ੍ਰਬੰਧ ਸੀ, ਸਾਰਾ ਖਾਣ ਪਾਣ ਦਾ ਪ੍ਰਬੰਧ ਤਾਂ ਹੁੰਦਾ ਹੀ ਹੈ ਸਿੱਖਾਂ ਦੇ ਸਮਾਗਮਾਂ 'ਚ, ਉਸ ਦੀ ਕਮੀ ਨਹੀਂ ਹੁੰਦੀ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਇਸ ਪ੍ਰੋਗਰਾਮ ਨੂੰ ਕੰਡਕਟ ਕੀਤਾ ਬੱਚਿਆਂ ਨੇ, ਸਭ ਤੋਂ ਪਹਿਲਾਂ ਤਾਂ ਜਿਹੜਾ 12 ਵਜੇ ਦੇ ਕਰੀਬ ਹੀ ਇੱਕ ਡਾਕੂਮੈਂਟਰੀ ਜਿਹੜੀ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਕੰਮ ਨਾਲ ਸੰਬੰਧਿਤ, ਜਿਸ 'ਚ ਹਿਊਮਨ ਆਸਪੈਕਟ ਵੀ, ਉਹਨਾਂ ਦੀ ਸਿੰਘਣੀ ਬੀਬੀ ਪਰਮਜੀਤ ਕੌਰ ਖਾਲੜਾ ਦੀ ਗੁਫ਼ਤਗੂ, ਉਹਨਾਂ ਦੀ ਬੇਟੀ ਨਵਕਿਰਨ ਕੌਰ ਦੀ ਗੱਲਬਾਤ, ਹਿਊਮਨ ਰਾਈਟਸ ਦੇ, ਔਰ ਉਹ ਸਾਰਾ ਕੇਸ ਡਾਕੂਮੈਂਟਰੀ ਦੇ ਵਿੱਚ ਪੂਰਾ ਇਵੇਂ ਪ੍ਰੈਜ਼ੈਂਟ ਕੀਤਾ ਗਿਆ ਸੀ, ਜਿਹਦੇ 'ਚ ਕਿ ਜਿਹੜੀ ਹੁਣ ਜਨਰੇਸ਼ਨ ਹੈ, ਕਿਉਂਕਿ ਵਾਕਿਆ 30 ਸਾਲ ਪਹਿਲਾਂ ਉਹਨਾਂ ਦੀ ਸ਼ਹਾਦਤ ਹੋਈ, ਔਰ ਉਸ ਤੋਂ ਵੀ 10 ਸਾਲ ਪਹਿਲਾਂ ਦੇ 84 ਤੋਂ 94 95 ਤੱਕ ਜੋ ਕੁਛ ਪੰਜਾਬ 'ਚ ਚੱਲਿਆ, ਖਾਸ ਤੌਰ 'ਤੇ 92 ਤੋਂ 95 ਤੱਕ, ਉਸ ਵੇਰਵੇ ਨੂੰ ਹੀ ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ 3 ਸ਼ਮਸ਼ਾਨ ਘਾਟਾਂ 'ਤੇ ਬੇਸਡ, ਜਿੱਥੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਜਿਨ੍ਹਾਂ ਨੂੰ ਜਿਹੜਾ ਕ੍ਰੀਮੇਟ ਕੀਤਾ ਗਿਆ ਸੀ, ਉਸ ਰਿਕਾਰਡ 'ਚੋਂ ਕੱਢ ਕੇ ਉਹਨਾਂ ਨੇ ਦੁਨੀਆ ਦੇ ਸਾਹਮਣੇ ਉਸ ਸੱਚਾਈ ਨੂੰ ਲਿਆਂਦਾ। ਔਰ ਉੱਥੇ ਹੁੰਦਿਆਂ ਉਹਨਾਂ ਨੇ ਕੋਸ਼ਿਸ਼ ਕੀਤੀ, ਪੰਜਾਬ ਹਰਿਆਣਾ ਹਾਈ ਕੋਰਟ 'ਚ ਵੀ ਇਸ ਦੇ ਉੱਤੇ ਪਟੀਸ਼ਨ ਕੀਤੀ ਗਈ, ਉਹਨਾਂ ਨੇ ਇਹ ਕਹਿ ਕੇ ਖਾਰਜ ਕਰ ਦਿੱਤੀ ਕਿ ਜੀ ਤੁਹਾਡੇ ਆ ਕੋਈ ਨੀਅਰ ਰੈਂਡੀਅਰ ਵਨ ਤਾਂ ਨਹੀਂ ਮਾਰਿਆ ਗਿਆ, ਇਸ ਲਈ ਤੁਹਾਡਾ ਬਣਦਾ ਹੀ ਨਹੀਂ ਹੈ ਟੈਕਨੀਕਲੀ। ਫਿਰ ਉਹ ਬਾਹਰ ਨਿਕਲੇ, ਇੰਗਲੈਂਡ ਆਏ, ਕੈਨੇਡਾ ਆਏ। ਜੂਨ ਦੇ ਮਹੀਨੇ, ਜੂਨ 1995 ਦੇ ਵਿੱਚ ਉਹਨਾਂ ਨੇ ਜਿਹੜਾ ਹੈ ਉਹ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਵੀ, ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਸਮਾਗਮ 'ਚ ਵੀ, ਔਰ ਜਿਸ ਸਮਾਗਮ ਦਾ ਜ਼ਿਕਰ ਮੈਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਕਰਦਾ ਉੱਥੇ ਵੀ ਮੈਂ ਕੀਤਾ, ਜਿਹੜਾ ਗੁਰਦੁਆਰਾ ਡਿਕਸੀ ਗੁਰਦੁਆਰਾ ਸਾਹਿਬ ਦੇ ਵਿੱਚ, ਜਿੱਥੇ ਕਿ ਮੈਨੂੰ ਵੀ ਉਹਨਾਂ ਦੇ ਨਾਲ ਪੈਨਲਿਸਟ ਦੇ ਤੌਰ 'ਤੇ ਐਜ਼ ਏ ਸਪੀਕਰ ਸਟੇਜ ਸ਼ੇਅਰ ਕਰਨ ਦਾ ਮੌਕਾ ਬਣਿਆ। ਔਰ ਉਹਨਾਂ ਦੀ ਉਹ ਸਪੀਚ ਜਿਹੜੀ ਉਸ ਗੁਰਦੁਆਰਾ ਸਾਹਿਬ 'ਚ ਜਿਹੜੀ ਹਿਸਟੋਰੀਕਲ ਉਹਨਾਂ ਦੀ ਲਾਸਟ ਸਪੀਚ ਔਨ ਰੈਕਰਡ ਹੈ, ਜਿਹਦੇ 'ਚ ਕਿ ਉਹਨਾਂ ਨੇ ਜਿੱਥੇ 25,000 ਲਾਵਾਰਸ ਲਾਸ਼ਾਂ ਦੀ ਗੱਲ ਕੀਤੀ, ਉੱਥੇ ਉਹਨਾਂ ਨੇ ਗੁਰੂ ਤੋਂ ਸ਼ਹਾਦਤ ਮੰਗੀ। ਔਰ ਉਹਨਾਂ ਨੇ ਇਹ ਕਹਿ ਕੇ ਕਿ ਭਾਈ ਜਿਹੜਾ ਇਸ ਰਸਤੇ 'ਤੇ ਤੁਰਦਾ ਹੈ, ਗੁਰੂ ਜਦੋਂ ਬਹੁਤ ਰੀਝਦੇ ਨੇ, ਗੁਰਿਆਈ ਤਾਂ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਦੇ ਦਿੱਤੀ 10ਵੇਂ ਪਾਤਸ਼ਾਹ ਨੇ, ਉਹਨੂੰ ਸ਼ਹਾਦਤ ਬਖਸ਼ਦੇ ਨੇ। ਔਰ ਇਹ ਜੂਨ 1995 ਦੀ ਗੱਲ ਹੈ। ਉਸ ਤੋਂ ਕੁਛ ਹਫ਼ਤੇ ਬਾਅਦ ਉਹ ਪੰਜਾਬ ਵਾਪਸ ਚਲੇ ਜਾਂਦੇ ਨੇ। ਔਰ ਉਸੇ ਹੀ ਵਰ੍ਹੇ 'ਚ 6 ਸਤੰਬਰ ਨੂੰ ਅੰਮ੍ਰਿਤਸਰ ਦੇ ਕਬੀਰ ਪਾਰਕ 'ਚ ਘਰ ਦੇ ਬਾਹਰ, ਜਿੱਥੇ ਉਹ ਕਾਰ ਵਾਸ਼ ਕਰ ਰਹੇ ਸਨ, ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਚੁੱਕ ਲਿਆ ਜਾਂਦਾ ਹੈ ਔਰ ਫਿਰ ਉਹਨਾਂ ਨੂੰ ਵੀ ਇੱਕ ਅਣਪਛਾਤੀ ਲਾਸ਼ ਬਣਾ ਦਿੱਤਾ ਜਾਂਦਾ।
ਔਰ ਮੈਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਇਹ ਕਿਹਾ, ਮੈਂ ਕਿਹਾ ਕਿ ਵੀ ਬਹੁਤ ਵਾਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਜਦੋਂ ਅਸੀਂ ਜ਼ਿਕਰ ਕਰਦੇ, ਇਹ ਤਾਂ ਹੈ ਕਿ ਤੱਤੀ ਤਵੀ ਤੇ ਬਿਠਾਇਆ, ਸਿਰ ਤੇ ਰੇਤ ਪਾਈ, ਦੇਗ ਵਿੱਚ ਉਬਾਲਿਆ, ਪਰ ਜਿਹੜਾ ਅਖੀਰਲਾ ਪਾਰਟ ਹੈ ਉਹਨੂੰ ਅਸੀਂ ਇੱਕ ਟਵਿਸਟ ਦੇ ਦਿੰਦੇ ਹਾਂ ਕਿ ਜੀ ਗੁਰੂ ਸਾਹਿਬ ਨੇ ਜਿਹੜਾ ਹੈ ਉਹ ਇਸ਼ਨਾਨ ਕਰਨ ਦੀ ਇੱਛਾ ਜ਼ਾਹਰ ਕੀਤੀ ਤੇ ਉਹਨਾਂ ਨੂੰ ਵੀ ਲੱਗਾ, ਚੰਦੂ ਨੂੰ, ਜਿਨ੍ਹਾਂ ਦੀ ਉਹ ਹਵੇਲੀ ਦੇ ਵਿੱਚ ਟਾਰਚਰ ਕੀਤਾ ਜਾ ਰਿਹਾ ਸੀ, ਕਿ ਜੀ ਉਹਨਾਂ ਦੇ ਛਾਲੇ ਪਏ ਹੋਏ ਨੇ, ਪਾਣੀ ਲੱਗੇਗਾ, ਹੋਰ ਤਕਲੀਫ ਹੋਏਗੀ। ਮੈਂ ਕਿਹਾ ਕਿ ਵੀ ਨਹੀਂ, ਜੇ ਅੱਜ ਅਸੀਂ ਅਣਪਛਾਤੀਆਂ ਲਾਸ਼ਾਂ ਦੇ ਸਿਵੇ ਜਿਹੜੇ ਬਲਦੇ ਰਹੇ ਔਰ ਕਿਸੇ ਨੂੰ ਮਾਂ-ਬਾਪ ਔਰ ਦੂਸਰਿਆਂ ਨੂੰ ਕਿਸੇ ਨੂੰ ਖਬਰ ਤੱਕ ਨਹੀਂ ਸੀ, ਜਾਂ ਜਿਨ੍ਹਾਂ ਸਿੱਖ ਨੌਜਵਾਨਾਂ ਨੂੰ ਟਾਰਚਰ ਕਰਕੇ ਮਾਰ ਕੇ ਹਰੀਕੇ ਦੇ ਦਰਿਆਵਾਂ ਦੇ ਵਿੱਚ, ਹਰੀਕੇ ਦੇ ਪੱਤਣ ਦੇ ਉੱਤੇ ਜਿੱਥੇ ਬਿਆਸ ਦਰਿਆ ਸਤਲੁਜ ਨਾਲ ਮਿਲਦਾ ਹੈ, ਉੱਥੇ ਉਹਨਾਂ ਦੀਆਂ ਲਾਸ਼ਾਂ ਸੁੱਟ ਦਿੱਤੀਆਂ ਗਈਆਂ, ਜਾਂ ਪੰਜਾਬ ਦੇ ਨਹਿਰਾਂ ਦੇ ਵਿੱਚ ਔਰ ਰਾਜਸਥਾਨ ਨੂੰ ਜਾਣ ਵਾਲੀ ਨਹਿਰ 'ਚ ਵੀ। ਤੇ ਫਿਰ ਸਾਡਾ ਧਿਆਨ ਗੁਰੂ ਅਰਜਨ ਸਾਹਿਬ ਵੱਲ ਜਾਣਾ ਚਾਹੀਦਾ ਹੈ, ਜਿਹੜਾ ਸਾਡਾ ਇਤਿਹਾਸ ਯਾਦ ਦਹਾਨੀ ਕਰਵਾਉਂਦਾ ਹੈ। ਕਿਆ ਗੁਰੂ ਅਰਜਨ ਦਰਿਆਏ ਨਹੀਂ ਬੋੜਿਓ, ਕਿ ਕੀ ਗੁਰੂ ਅਰਜਨ ਸਾਹਿਬ ਦੇ ਪਵਿੱਤਰ ਸਰੀਰ ਨੂੰ ਦਰਿਆ 'ਚ ਨਹੀਂ ਸੀ ਸੁੱਟਿਆ ਗਿਆ, ਉਹਨਾਂ ਦਾ ਸੰਸਕਾਰ ਨਹੀਂ ਹੋਇਆ, ਕਿਉਂਕਿ ਟਾਰਚਰ ਤੋਂ ਬਾਅਦ ਉਹਨਾਂ ਦੀ ਨੂੰ ਸ਼ਹੀਦ ਕਰਕੇ ਉਹਨਾਂ ਦੀ ਡੈਡ ਬਾਡੀ ਵੀ ਜਿਹੜੀ ਹੈ, ਉਹਨਾਂ ਦਾ ਇਹ ਤਾਂ ਨਹੀਂ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪਿਤਾ ਦਾ ਸੰਸਕਾਰ ਕੀਤਾ। ਸੋ ਜੇ ਇਹ ਸੀ ਤਾਂ ਇਹਦਾ ਜਵਾਬ ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਅਕਾਲ ਸਿਰਜ ਕੇ ਮੀਰੀ ਪੀਰੀ ਦੀਆਂ 2 ਤਲਵਾਰਾਂ ਔਰ ਪਹਿਲਾ ਹੁਕਮਨਾਮਾ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ। ਹੁਣ ਇਹ ਉਹ ਪਾਰਟ ਹੈ ਜਿਹੜਾ ਸਾਨੂੰ ਸਮਝਣ ਦੀ ਲੋੜ ਹੈ 30 ਵਰ੍ਹਿਆਂ ਬਾਅਦ, ਜਿੱਥੇ ਬਹੁਤ ਸਾਰਾ ਕੁਛ ਅੱਜ ਵੀ ਅਸੀਂ ਸਾਡੇ ਵੀਰ ਭੈਣਾਂ ਜੋ ਪੰਜਾਬ ਜਾਂ ਭਾਰਤ ਦੇ ਦੂਸਰੇ ਸੂਬਿਆਂ 'ਚ ਵਸਦੇ ਸਿੱਖ ਜਿਨ੍ਹਾਂ ਹਾਲਾਤਾਂ 'ਚੋਂ ਗੁਜ਼ਰ ਰਹੇ ਨੇ, ਅੱਜ ਐਗਜ਼ਾਮ ਦੇਣ ਦੇ ਲਈ ਜਿਵੇਂ ਰਾਜਸਥਾਨ ਦੇ ਵਿੱਚ 5 ਸਿੱਖ ਬੱਚੇ ਜਾਂਦੇ ਨੇ, ਇੱਕ ਬੀਬੀ ਹੈ, 4 ਨੌਜਵਾਨ ਨੇ, ਔਰ ਕੋਰਟ ਐਗਜ਼ਾਮ ਹੈ, ਦੂਸਰਾ ਜਿਹੜਾ ਜੁਡੀਸ਼ਰੀ ਨਾਲ ਸੰਬੰਧਿਤ ਉਹਨਾਂ ਦੇ ਕਕਾਰ ਲਵਾ ਲਏ ਜਾਂਦੇ ਨੇ, ਕੜੇ ਤੱਕ ਲਵਾ ਲਏ ਜਾਂਦੇ ਨੇ, ਦਸਤਾਰਾਂ ਦੀ ਬੇਅਦਬੀ ਕਿਵੇਂ ਹੁੰਦੀ ਹੈ, ਗੁਰਦੁਆਰਿਆਂ ਦੇ ਉੱਤੇ ਕਬਜ਼ੇ ਇਤਿਹਾਸਕ, ਉਹ ਗੁਰਦੁਆਰਾ ਗਿਆਨ ਗੋਦੜੀ ਹੋਏ, ਡੋਂਗਮਾਰ ਹੋਏ, ਔਰ ਦੂਸਰਾ ਜਿਹੜੇ ਨੇ ਘੱਟੋ ਘੱਟ ਔਰ ਮੰਗੂ ਮੱਠ ਉੜੀਸਾ ਦੇ ਵਿੱਚ, ਔਰ ਵਾਟਰ ਐਜ਼ ਏ ਵੈਪਨ, ਉਸ ਦਾ ਅਸੀਂ ਆਲਰੇਡੀ ਜ਼ਿਕਰ ਕੀਤਾ ਹੈ। ਔਰ ਲਗਾਤਾਰਤਾ ਨਾਲ ਈਵਨ ਇਸ ਮੌਜੂਦਾ ਸਰਕਾਰ ਦੇ ਵੇਲੇ 22-23 ਪੁਲਿਸ ਮੁਕਾਬਲੇ ਗੈਂਗਸਟਰ ਕਹਿ ਕੇ ਜਿਹੜੇ ਨੇ ਖਤਮ ਕੀਤੇ ਗਏ ਨੇ। ਅਜੇ ਕੁਛ ਹਫ਼ਤੇ ਪਹਿਲਾਂ ਅੰਮ੍ਰਿਤਸਰ 'ਚ ਇੱਕ ਸਿੱਖ ਨੌਜਵਾਨ ਜਿਹੜਾ ਸਿੱਖੀ ਸਰੂਪ 'ਚ ਨਹੀਂ ਹੈ, ਉਹ ਖਾਲਿਸਤਾਨ ਦੇ ਜਿਹੜਾ ਹੈ ਉਹ ਇਸ਼ਤਿਹਾਰ ਲਾ ਰਿਹਾ ਕਿਤੇ ਕੰਧ ਤੇ, ਤਾਂ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੈ। ਕਿੱਡਾ ਵੱਡਾ ਇਹ ਕੋਈ ਜੁਰਮ ਹੋ ਗਿਆ ਹੈ ਉਹਨਾਂ ਦੇ। ਸੋ ਇਹ ਸਾਰਾ ਪਾਰਟ ਲਗਾਤਾਰਤਾ ਨਾਲ ਜਾਰੀ ਹੈ, ਔਰ ਮੈਂ ਸਮਝਦਾ ਵੀ ਇਸ ਦੀ ਜਿਹੜੀ ਰਿਫਲੈਕਸ਼ਨ ਇਸ ਸਮਾਗਮ ਦੇ ਵਿੱਚ ਜਿਹੜੀ ਬੱਚੀਆਂ ਨੇ ਆਰਗੇਨਾਈਜ਼ ਕੀਤੀ, ਉਹ ਇੰਨੀ ਕੁ ਪ੍ਰਤੱਖ ਸੀ, ਔਰ ਉਸ ਦੀ ਬੇਸ਼ੱਕ ਇਸ ਪ੍ਰੋਗਰਾਮ ਨੂੰ ਲਾਈਵ ਉੱਥੋਂ ਚਲਾਇਆ ਗਿਆ, ਜਿਸ ਨੂੰ ਸ਼ਾਇਦ ਉਸ ਲੈਵਲ ਤੱਕ ਬਹੁਤ ਮੈਸੇਜ ਨਾ ਪਹੁੰਚਿਆ। ਇੱਕ ਤਾਂ ਜਦੋਂ ਅੰਗਰੇਜ਼ੀ ਦੇ ਵਿੱਚ ਕੋਈ ਕੰਮ ਸ਼ੁਰੂ ਹੁੰਦਾ ਹੈ ਤੇ ਉਹ ਅੰਗਰੇਜ਼ੀ ਵਾਲੇ ਤੋਂ ਆਪਣੇ ਦੌੜ ਜਾਂਦੇ ਨੇ। ਅਸੀਂ ਸਮਝਦੇ ਹਾਂ ਕਿ ਭਾਈ ਜਿਹੜੀ ਇੱਥੋਂ ਦੀ ਜ਼ਬਾਨ ਹੈ, ਜਿਨ੍ਹਾਂ ਤੱਕ ਅਸੀਂ ਗੱਲ ਪਹੁੰਚਾਉਣੀ ਹੈ, ਉਹ ਅੰਗਰੇਜ਼ੀ ਹੈ, ਔਰ ਤੁਸੀਂ ਘੱਟੋ ਘੱਟ ਇਸ ਨੂੰ, ਇਹ ਠੀਕ ਹੈ ਵੀ ਸਾਨੂੰ ਕਵੀਸ਼ਰੀਆਂ, ਢਾਡੀ ਵਾਰਾਂ ਜਾਂ ਦੂਸਰੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਨੇ, ਪਰ ਜਦੋਂ ਬੱਚੇ ਬੱਚੀਆਂ ਸਾਡੇ ਜਿਹੜੇ ਇਸ ਸਿਸਟਮ ਦੇ ਵਿੱਚ ਨੇ, ਉਹ ਇਸ ਕਿਸਮ ਦਾ ਪ੍ਰਬੰਧ ਕਰਦੇ ਨੇ, ਤਾਂ ਉਹਨਾਂ ਦੇ ਨਾਲ ਸਾਡਾ ਹੋਣਾ, ਮੌਜੂਦਗੀ ਔਰ ਇਨਕਰੇਜ ਕਰਨਾ ਇਹ ਜ਼ਰੂਰੀ ਬਣਦਾ। ਔਰ ਇਸ ਦੀ ਸ਼ੁਰੂਆਤ ਸਮਾਗਮ ਦੀ ਜਿਹੜੀ ਹੈ ਉਹ ਹਾਲਬਰੁਕ ਸਿਟੀ ਹੈ ਨਿਊ ਜਰਸੀ ਦੀ, ਜਿਸ ਦੇ ਮੇਅਰ ਨੇ ਰਵਿੰਦਰ ਸਿੰਘ ਭੱਲਾ, ਜਿਨ੍ਹਾਂ ਨੂੰ ਰਵੀ ਭੱਲਾ ਕਰਕੇ ਕਿਹਾ ਜਾਂਦਾ, ਉਹਨਾਂ ਦੀ ਬੜੀ ਮੋਟੀਵੇਸ਼ਨਲ ਸਪੀਚ ਸੀ। ਫਿਰ ਲੋਕਲ ਕਾਂਗਰਸ ਵੂਮਨ ਜਿਨ੍ਹਾਂ ਦੇ ਨਾਲ ਸਰ ਬੂਟਾ ਸਿੰਘ ਖੜੌਤ ਔਰਾਂ ਦਾ ਪਰਿਵਾਰਕ ਲੈਵਲ ਦੇ ਉੱਤੇ ਉਹਨਾਂ ਨੇ ਐਂਟਰਟੇਨ ਕੀਤਾ ਹੋਇਆ, ਉਹਨੇ ਆਪਣੇ ਆਪ ਨੂੰ ਕਿਹਾ ਕਿ ਮੈਨੂੰ ਤਾਂ ਅਡਾਪਟ ਕੀਤਾ ਹੋਇਆ ਸਿੱਖ ਕੌਮ ਨੇ, ਵੀ ਮੈਂ ਤਾਂ ਬੱਚੀ ਹਾਂ ਤੁਹਾਡੀ। ਔਰ ਉਹਨਾਂ ਨੇ ਵੀ ਉਹਨਾਂ ਲੈਜਿਸਲੇਚਰਸ ਦਾ ਵੀ ਜ਼ਿਕਰ ਕੀਤਾ ਜਿਹੜਾ ਉਹਨਾਂ ਨੇ ਹਿਊਮਨ ਰਾਈਟਸ ਦੇ ਲਈ ਲਿਆਂਦੇ ਨੇ। ਫਿਰ ਜਿਹੜਾ ਕਾਂਗਰਸਮੈਨ ਜਿਹੜੇ ਅਫਰੀਕਨ ਅਮਰੀਕਨ ਓਰੀਜਨ ਦੇ ਸੀ, ਉਹਨਾਂ ਨੇ ਆਪਣਾ ਜਿਹੜਾ ਉਹ ਕਾਂਗਰਸਮੈਨ ਸੀ ਜਿਹੜੇ ਪਹਿਲਾਂ ਹੈ ਉਹ ਸਟੇਟ ਅਸੈਂਬਲੀ ਵੂਮਨ,
ਔਰ ਇਹ ਸਾਰੇ ਦੇ ਨਾਲ ਜਿਹੜਾ ਹੈ ਇਹ ਸਾਰੇ ਸਮਾਗਮ ਦੀ ਸ਼ੁਰੂਆਤ ਹੋਈ ਔਰ ਫਿਰ ਬੱਚਿਆਂ ਨੇ ਇੱਕ ਜਿਹੜੀ ਪੈਨਲ ਡਿਸਕਸ਼ਨ ਲਗਭਗ 1 ਘੰਟੇ ਦੀ ਜਿਸ ਦੇ ਵਿੱਚ ਪ੍ਰੋਮੀਨੈਂਟ 5 ਜਿਹੜੇ ਡਿਸਟਿੰਗੁਇਸ਼ਡ ਯੰਗਸਟਰ ਸੀ ਦੂਰ ਦਰਾਡਿਓਂ ਆਏ ਹੋਏ ਉਹਨਾਂ 'ਚ ਸਰ ਜਸਵੰਤ ਸਿੰਘ ਮਾਨ ਜਿਹੜੇ ਵੱਡੇ ਫੈਡਰੇਸ਼ਨ ਦੇ ਆਗੂ ਵੀ ਰਹੇ ਔਰ ਪੰਥਕ ਹਲਕਿਆਂ 'ਚ ਵੀ ਜਾਣੇ ਜਾਂਦੇ ਰਹੇ ਉਹਨਾਂ ਦੀ ਪੋਤੀ ਛੋਟੀ ਜਿਹੀ ਉਮਰ ਦੀ 16 ਸਾਲ ਦੀ ਬੱਚੀ ਜਿਸ ਦੀ ਪ੍ਰੈਜੈਂਟੇਸ਼ਨ ਬੜੀ ਜ਼ਬਰਦਸਤ ਇਸੇ ਤਰ੍ਹਾਂ ਸਾਡੀ ਬੱਚੀ ਤੇਜ ਕਿਰਨ ਕੌਰ ਜਿਹੜੀ ਕਾਂਗਰਸਮੈਨ ਸਵਾਜ਼ੀ ਦੇ ਆਫਿਸ 'ਚ ਮੇਨ ਲੈਜਿਸਲੇਚਰ ਇੰਚਾਰਜ ਨੇ ਉਹ ਵੀ ਉਸ ਪੈਨਲ ਦਾ ਹਿੱਸਾ ਸਨ ਇਸੇ ਤਰ੍ਹਾਂ ਬੇਟੀ ਅਵਿਨਾਸ਼ ਕੌਰ ਜਿਹੜੀ ਮੈਡੀਕਲ ਸਟੂਡੈਂਟ ਲਾਸਟ ਈਅਰ ਹੈ ਉਹਦੀ ਡਾਕਟਰ ਦੀ ਪੜ੍ਹਾਈ ਦਾ ਰਜਿੰਦਰ ਸਿੰਘ ਉਹਨਾਂ ਦੀ ਬੇਟੀ ਨੇ ਉਹ ਵੀ ਉਹਦਾ ਹਿੱਸਾ ਸਨ ਸਿੱਖ ਯੂਥ ਆਫ ਅਮਰੀਕਾ ਦਾ ਇੱਕ ਯੰਗ ਬੱਚਾ ਜਿਹੜਾ ਠੇਠ ਪੰਜਾਬੀ ਵੀ ਸੋਹਣੀ ਅੰਗਰੇਜ਼ੀ 'ਚ ਵੀ ਪ੍ਰੈਜੈਂਟੇਸ਼ਨ ਦੇ ਰਿਹਾ ਸੀ ਔਰ ਇਸੇ ਤਰ੍ਹਾਂ ਕੈਨੇਡਾ ਤੋਂ ਆਕਾਸ਼ਦੀਪ ਸਿੰਘ ਜਿਹੜੇ ਖਾਲਿਸਤਾਨ ਸੈਂਟਰ ਨਾਲ ਸੰਬੰਧਿਤ ਨੇ ਸੋ 1 ਘੰਟੇ ਦੀ ਡਿਸਕਸ਼ਨ 'ਚ ਬੜੇ ਆਰਗੇਨਾਈਜ਼ਡ ਸਵਾਲ ਜਵਾਬ ਸੈਸ਼ਨ ਸੀ ਔਰ TV 84 ਦੀ ਟੀਮ ਨੇ ਇਹਨਾਂ ਸਾਰਿਆਂ ਦੇ ਜਿਹੜੇ ਅੱਡ ਸਪੀਕਰਸ ਵੀ ਨੇ ਔਰ 1 ਘੰਟੇ ਉਹਨੂੰ ਡਿਫਰੈਂਟ ਸੈਗਮੈਂਟਸ ਦੇ ਰੂਪ ਦੇ ਵਿੱਚ ਵੀ ਅਪਲੋਡ ਕੀਤਾ ਜਿਹੜੇ ਦਿਲਚਸਪੀ ਰੱਖਦੇ ਨੇ ਉਹ ਉਸ ਨੂੰ ਦੇਖ ਸਕਦੇ ਨੇ ਔਰ ਇਸੇ ਤਰ੍ਹਾਂ ਜਿਹੜਾ ਉਹਨਾਂ ਸਰ ਸ਼ਾਇਦ ਕੁਸ਼ਲਦੀਪ ਸਿੰਘ ਮਾਨ ਉਹਨਾਂ ਦਾ ਨਾਮ ਹੈ ਜਸਵੰਤ ਸਿੰਘ ਮਾਨ ਦੇ ਬੇਟੇ ਨੇ ਉਹਨਾਂ ਦੀ ਵੀ ਬੜੀ ਖੂਬਸੂਰਤ ਪ੍ਰੈਜੈਂਟੇਸ਼ਨ ਸੀ ਟੁਵਰਡਸ ਦਾ ਕਲੋਜ਼ਿੰਗ ਔਰ ਲਾਸਟ ਪ੍ਰੈਜੈਂਟੇਸ਼ਨ ਮੇਰੀ ਸੀ ਔਰ ਸਾਰਿਆਂ ਨੂੰ ਹੀ ਇਹਨਾਂ ਬੱਚੀਆਂ ਨੇ ਜਿਵੇਂ ਆਰਗੇਨਾਈਜ਼ ਕੀਤਾ ਸੀ ਉਹ ਜਿਹੜੀ ਬੀਬੀ ਗੁਰਮੀਤ ਕੌਰ ਜਿਨ੍ਹਾਂ ਨੇ ਸਰ ਜਸਵੰਤ ਸਿੰਘ ਖਾਲੜਾ ਦੇ ਉੱਤੇ ਜਿਹੜੀ ਬੜੀ ਵੈਲ ਰਿਸਰਚ ਕਿਤਾਬ ਹੈ ਸਭ ਨੂੰ ਐਜ਼ ਏ ਟੋਕਨ ਵੀ ਉਹ ਦਿੱਤੀ ਗਈ ਸੋ ਮੈਂ ਇਸ ਲਈ ਵੀ ਇਸ ਪ੍ਰੋਗਰਾਮ ਦੇ ਇਨੀਸ਼ੀਅਲ ਹਿੱਸੇ 'ਚ ਹਾਲਾਂ ਪ੍ਰੋਗਰਾਮ ਸਾਡੇ ਚੱਲਿਆ ਹੋਇਆ ਮੈਂ ਰੈਕਗਨਾਈਜ਼ ਅੱਜ ਵੀ ਮੈਂ ਬੀਪੀ ਸਿਮਰਨੀਤ ਖੜੌਤ ਉਹਨਾਂ ਨੂੰ ਮੈਸੇਜ ਵੀ ਕੀਤਾ ਆਪਣੇ ਕਲਾਸ 'ਚ ਸਨ ਮੈਂ ਕਿਹਾ ਕਿ ਵੀ ਸਾਨੂੰ ਹੁਣ ਫਿਕਰ ਨਹੀਂ ਹੈ ਕਿ ਸਾਡੀ ਅਗਲੀ ਜਨਰੇਸ਼ਨ ਨੇ ਜਿਹੜਾ ਇਸ ਨੂੰ ਸੰਭਾਲ ਲਿਆ ਸਾਰੇ ਨੂੰ ਸੋ ਮੈਂ ਸਮਝਦਾ ਕਿ ਵੀ ਇਹ ਜੇ ਅਸੀਂ ਆਪਣੇ ਜਿਹੜੇ ਬੱਚੇ ਔਰ ਇਹ ਸੌਖਾ ਨਹੀਂ ਹੁੰਦਾ 3 ਮਹੀਨੇ ਦਾ ਲਗਭਗ ਐਫਰਟ ਹੋਏਗਾ ਕਿਉਂਕਿ ਜੂਨ ਮਹੀਨੇ 'ਚ ਜਦੋਂ US ਹਾਊਸ ਆਫ ਰਿਪਰੈਜ਼ੈਂਟੇਟਿਵਜ਼ ਅਰਦਾਸ ਹੋਈ ਉਹਦੇ 'ਚ ਵੀ ਇਹ ਦੋਵੇਂ ਭੈਣਾਂ ਲੌਬੀ ਲਈ ਗਈਆਂ ਹੋਈਆਂ ਸੀ ਉਦੋਂ ਤੋਂ ਇਹਨਾਂ ਨੇ ਪਲਾਨ ਕੀਤਾ ਆਰਟ ਵਰਕ ਬੜਾ ਜ਼ਬਰਦਸਤ ਹਰ ਪੱਖ ਤੋਂ ਹੀ ਔਰ ਮੈਨੂੰ ਫਖਰ ਮਹਿਸੂਸ ਹੋਇਆ ਮੈਂ ਕਿਹਾ ਕਿ ਭਾਈ ਅਸੀਂ ਹੁਣ ਬੇਫਿਕਰੀ ਨਾਲ ਜਿਹੜਾ ਹੈ ਉਹ ਆਪਣੀ ਅਖੀਰਲੀ ਜਰਨੀ ਵੱਲ ਜਾ ਸਕਦੇ ਹਾਂ ਕਿ ਆਲਰੇਡੀ ਜਿਹੜਾ ਹੈ ਔਰ ਬਹੁਤ ਵਾਰ ਹੁੰਦਾ ਹੈ ਕਿ ਜੀ ਲੰਬਾ ਵਕਤ ਤੋਂ ਚੱਲੇ ਇੱਧਰ ਬਹਿ ਗਏ ਉੱਧਰ ਬਹਿ ਗਏ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਰੋਬਰਟ ਫਰੋਸਟ ਨੂੰ ਕੋਟ ਕੀਤਾ ਮੈਂ ਕਿਹਾ ਨਹੀਂ ਅਸੀਂ ਥੱਕੇ ਨਹੀਂ ਹੈ ਅੱਕੇ ਨਹੀਂ ਹੈ ਬੈਠੇ ਨਹੀਂ ਹੈ ਮੈਂ ਕਿਹਾ ਰੋਬਰਟ ਫਰੋਸਟ ਦੀਆਂ ਇਹ ਲਾਈਨਾਂ ਮੈਨੂੰ ਹਮੇਸ਼ਾ ਇੰਸਪਾਇਰ ਕਰਦੀਆਂ ਨੇ The woods are lovely, dark and deep, but I have promises to keep and miles to go before I sleep. कि जंगल बड़ा घना है, छां बड़ी सोहनी है. The woods are lovely, dark and deep, but I have promises to keep. पर मेरे कोल सौण दा जां आराम नाल बहण दा वक्त नहीं है. मैं वो इकरार है शहीदां दे ढिले खून दा जिस नाल असीं अगे तुरना and miles to go before I sleep ਕਿ ਅਖੀਰਲੀ ਉਹ ਨੀਂਦ ਜਿਹੜੀ ਸਭ ਤੋਂ ਸੁਖਦਾਈ ਹੈ ਛੋਟੀ ਨੀਂਦ ਇੰਨੀ ਸੁਖਦਾਈ ਹੁੰਦੀ ਹੈ ਵੱਡੀ ਤਾਂ ਹੁੰਦੀ ਹੈ ਉਸ ਤੋਂ ਪਹਿਲਾਂ ਅਜੇ ਬਹੁਤ ਲੰਬਾ ਸਫ਼ਰ ਹੈ ਪਰ ਉਸ ਸਫ਼ਰ 'ਚ ਜਦੋਂ ਇਹ ਲੱਗੇ ਕਿ ਭਾਈ ਹੁਣ ਕਿੰਨੇ ਹਮਵਾਰ ਨੇ ਔਰ ਉਹ ਯੰਗਰ ਜਿਹੜੇ ਪੂਰੇ ਉਤਸ਼ਾਹ ਦੇ ਨਾਲ ਇਸ ਰਸਤੇ ਤੇ ਤੁਰੇ ਹੋਏ ਨੇ ਫਿਰ ਜਿਹੜੀ ਹੈ ਮੰਜ਼ਿਲ ਦੂਰ ਨਹੀਂ ਹੈ ਔਰ ਇਸੇ ਕੰਟੈਕਸਟ ਦੇ ਵਿੱਚ ਇੱਕ ਤਾਂ ਅਸੀਂ ਕੰਟੀਨਿਊਡ ਜਿਹੜੀ ਆਪਰੇਸ਼ਨ ਦਾ ਜ਼ਿਕਰ ਕੀਤਾ ਪਰ ਮੈਂ ਰੈਕਗਨਾਈਜ਼ ਕਰਨਾ ਚਾਹੁੰਦਾ ਵੀ ਆਸਟ੍ਰੇਲੀਆ 'ਚ ਕਿਉਂਕਿ ਹੁਣ ਆਸਟ੍ਰੇਲੀਆ ਦੇ ਜਿਨ੍ਹਾਂ ਸ਼ਹਿਰਾਂ 'ਚ ਮੈਂ ਗਿਆ ਮੈਨੂੰ ਆਪਣੇ ਹੀ ਘਰ ਵਾਂਗ ਲੱਗਦੇ ਨੇ ਔਰ ਮੈਨੂੰ ਲੱਗਦਾ ਵੀ ਉਹਨਾਂ ਦੇ ਐਫਰਟ ਨੂੰ ਰੈਕਗਨਾਈਜ਼ ਕਰਨਾ ਮੈਲਬਰਨ ਦੇ ਵਿੱਚ ਇਸ ਮੌਕੇ ਦੇ ਉੱਤੇ ਇੱਕ ਵਿਸ਼ੇਸ਼ ਰੈਲੀ ਸੀ ਔਰ ਉਸ ਰੈਲੀ ਦੇ ਵਿੱਚ ਜਿੱਥੇ ਗ੍ਰੀਨ ਪਾਰਟੀ ਦੀ ਸੈਨੇਟਰ ਸਟੈਫ ਹੌਟਗਿੰਸ ਜਿਹੜੇ ਹੈ ਉਹਨਾਂ ਨੇ ਸ਼ਮੂਲੀਅਤ ਕੀਤੀ ਔਰ ਉਹਨਾਂ ਨੇ ਟਵੀਟ ਵੀ ਕੀਤਾ ਕਿ ਟੁਡੇ ਵੀ ਕੇਮ ਟੂਗੈਦਰ ਟੂ ਰਿਮੈਂਬਰ ਵਿਕਟਮਸ ਆਫ ਐਨਫੋਰਸਡ ਡਿਸਅਪੀਅਰੈਂਸਿਸ ਐਂਡ ਆਨਰ ਦਾ ਕਰੇਜ ਆਫ ਹਿਊਮਨ ਰਾਈਟਸ ਡਿਫੈਂਡਰਸ ਕਿ ਵੀ ਅਸੀਂ ਇਕੱਠੇ ਹੋਏ ਹਾਂ ਜਿਹੜੀਆਂ ਐਨਫੋਰਸਡ
ਜ਼ਬਰੀ ਡਿਸਪੀਅਰ ਕਰ ਦਿੱਤਾ ਗਿਆ ਔਰ ਉਹਨਾਂ ਨੂੰ ਆਨਰ ਕਰਦੇ ਆ ਜਿਨ੍ਹਾਂ ਦਾ ਜਿਹੜੇ ਹੌਸਲੇ ਵਾਲੇ ਹਿਊਮਨ ਰਾਈਟਸ ਵਾਲਿਆਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ। ਐਨਫੋਰਸਡ ਡਿਸਅਪੀਅਰੈਂਸ ਸਾਇਲੈਂਸਿਸ ਇੰਡੀਵਿਜੂਅਲਸ ਐਂਡ ਸਪਰੈਡਸ ਫੀਅਰ ਥਰੂ ਐਂਟਾਇਰ ਕਮਿਊਨਿਟੀਜ਼। ਇਹ ਜਿਹੜਾ ਜਬਰੀ ਗਾਇਬ ਕਰ ਦੇਣਾ ਹੁੰਦਾ ਹੈ, ਇਹ ਇੱਕ ਫੀਅਰ ਫੈਕਟਰ ਕਮਿਊਨਿਟੀ 'ਚ ਪੈਦਾ ਕਰਨ ਲਈ ਹੁੰਦਾ ਹੈ। ਵੀ ਮਸਟ ਸਟੈਂਡ ਵਿਦ ਡਾਇਸਪੋਰਾ ਕਮਿਊਨਿਟੀਜ਼ ਇਨ ਆਸਟ੍ਰੇਲੀਆ ਐਂਡ ਵਰਲਡ ਵਾਈਡ ਟੂ ਪ੍ਰੋਟੈਕਟ ਦੇਅਰ ਰਾਈਟਸ ਔਨਲਾਈਨ ਐਂਡ ਆਫਲਾਈਨ। ਕਿ ਅਸੀਂ ਡਾਇਸਪੋਰਾ ਕਮਿਊਨਿਟੀਜ਼ ਆਸਟ੍ਰੇਲੀਆ 'ਚ ਹੋਣ, ਦੁਨੀਆ 'ਚ ਹੋਣ, ਅਸੀਂ ਉਹਨਾਂ ਦੇ ਨਾਲ ਖੜੀਏ ਜਿਹੜੇ ਇਹਨਾਂ ਹੱਕਾਂ ਦੇ ਲਈ ਜੂਝ ਰਹੇ ਨੇ। ਨੋ ਬਾਰਡਰ, no government and no technology should ever be a weapon against human rights। ਕਿਸੇ ਨੂੰ ਹੱਕ ਨਹੀਂ ਹੈ, ਕੋਈ ਹੱਦ, ਕੋਈ ਸਰਕਾਰ, ਕੋਈ ਟੈਕਨੋਲੋਜੀ ਕਿ ਉਹ ਮੁੱਢਲੇ ਹੱਕਾਂ ਨੂੰ ਜਿਹੜਾ ਹੈ ਉਹ ਖੋਏ। ਔਰ ਇਸ ਮੌਕੇ ਦੇ ਉੱਤੇ ਖਾਸ ਤੌਰ ਤੇ ਜਿਹੜਾ ਇੱਕ ਸਾਡੇ ਵੀਰ ਮਨਦੀਪ ਸਿੰਘ ਹੋਰਾਂ ਨੇ ਇਹ ਮੈਂਸ਼ਨ ਕੀਤਾ ਸੀ, ਪਰ ਮੈਂ ਜਦੋਂ ਉਸ ਮਿਊਰਲ ਨੂੰ ਔਰ ਜਿਹੜਾ ਉਸ ਮਿਊਰਲ ਨੂੰ ਇੱਕ ਉਹਨਾਂ ਦੀ ਯੰਗ ਆਰਟਿਸਟ ਜਿਹੜੀ ਵਾਈਟ ਆਸਟ੍ਰੇਲੀਅਨ ਹੈ ਬੀਬੀ ਬੈਥਨੀ, ਦਰਸ਼ਕ ਉਸ ਮਿਊਰਲ ਨੂੰ ਦੇਖ ਸਕਦੇ ਨੇ, ਜਿਹਨੇ ਬੜੀ ਮਿਹਨਤ ਨਾਲ, ਸਟਰੀਟ ਆਰਟਿਸਟ ਹੈ, ਪਰ ਉਹਨੇ ਜਦੋਂ ਜਸਵੰਤ ਸਿੰਘ ਖਾਲੜਾ ਦੀ ਕਹਾਣੀ ਨੂੰ ਸੁਣਿਆ, ਦੇਖਿਆ, ਉਹਨਾਂ ਨੂੰ ਇਹ ਲੱਗਾ ਕਿ ਵੀ ਮੇਰਾ ਵੀ ਇੱਕ ਰੋਲ ਹੈ। ਔਰ ਉਹਨਾਂ ਨੇ ਜਿਵੇਂ ਉਹ ਮਿਊਰਲ ਕ੍ਰੀਏਟ ਕੀਤਾ ਉਸ ਰੈਲੀ ਮੌਕੇ ਵੀ, ਉਹ ਇੱਕ ਵਿਸ਼ੇਸ਼ ਅਟਰੈਕਸ਼ਨ ਸੀ। ਔਰ ਸਾਡੇ ਵੀਰ ਹਰਕਿਰਤ ਸਿੰਘ ਹੋਰਾਂ ਨੇ ਵੀ ਜਿਹੜਾ ਇਸ ਮੌਕੇ ਦੇ ਉੱਤੇ ਜਿਹੜੀ ਰਿਲੀਜ਼ ਦਿੱਤੀ ਹੈ, ਮੇਰੇ ਤੱਕ ਪਹੁੰਚੀ ਹੈ, ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਹਿਸਟੋਰਿਕ ਮਿਊਰਲ ਆਫ ਜਸਵੰਤ ਸਿੰਘ ਖਾਲੜਾ ਅਨਵੇਲਡ ਇਨ ਮੈਲਬਰਨਸ ਹੌਜ਼ੀਅਰ ਲੇਨ। ਉਸ ਦੇ ਵਿੱਚ ਹੋਇਆ ਸਿੱਖ ਕਮਿਊਨਿਟੀ in collaboration with the renowned street artist, Bethany, is proud to announce the unveiling of powerful new mural in iconic Hosier Lane। Iconic ਥਾਂ ਦੇ ਉੱਤੇ ਇਹ ਜਿਹੜਾ ਹੈ ਇਹ ਅਨਵੇਲ ਕੀਤਾ ਗਿਆ। This striking artwork commemorates the life and legacy of Jaswant Singh Khalada, a human rights activist who dedicated his life to uncovering the truth about disappearances in Punjab। ਕਿ ਭਾਈ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਲਾਵਾਰਸ ਜਿਨ੍ਹਾਂ ਨੂੰ ਬਣਾ ਦਿੱਤਾ ਸੀ, ਉਸ ਸੱਚਾਈ ਨੂੰ ਬਾਹਰ ਲਿਆਉਣ ਦੇ ਲਈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਕੁਰਬਾਨ ਕੀਤੀ। The mural, a vibrant and thought-provoking piece, serves as a reminder of Khalra's courage and sacrifice। ਔਰ ਦਰਸ਼ਕ ਸਕਰੀਨ ਤੇ ਲਗਾਤਾਰਤਾ ਨਾਲ ਉਸ ਮਿਊਰਲ ਨੂੰ ਦੇਖ ਸਕਦੇ ਨੇ ਕਿ ਭਾਈ ਇਹ ਜਿਹੜੀ ਹੈ ਖਾਲੜਾ ਸਾਹਿਬ ਦੇ ਕਰੇਜ ਔਰ ਕੁਰਬਾਨੀ ਦਾ ਸੂਚਕ ਹੈ। ਇਟ ਇਜ਼ ਟੈਸਟਾਮੈਂਟ ਟੂ ਦਾ ਐਂਡਿਊਰਿੰਗ ਸਪਿਰਿਟ ਆਫ ਸਿੱਖ ਕਮਿਊਨਿਟੀ ਐਂਡ ਇਟਸ ਕਮਿਟਮੈਂਟ ਟੂ ਸੋਸ਼ਲ ਜਸਟਿਸ। ਕਿ ਹਿਊਮਨ ਰਾਈਟਸ ਔਰ ਸਮਾਜਿਕ ਨਿਆਂ ਲਈ ਜਿਹੜੀ ਸਿੱਖ ਕੌਮ ਦੀ ਕਮਿਟਮੈਂਟ ਹੈ, ਉਸ ਦਾ ਇਹ ਜਿਉਂਦਾ ਜਾਗਦਾ ਸਬੂਤ ਹੈ। ਔਰ ਇਸ ਦੇ ਉੱਤੇ ਜਿਹੜੀ ਗੁਰਦੁਆਰਾ ਕੌਂਸਲ ਵਿਕਟੋਰੀਆ ਦੇ ਸਰ ਪ੍ਰੀਤਮ ਸਿੰਘ ਜਿਹੜੇ ਸਪੋਕਸਪਰਸਨ ਨੇ ਗੁਰਦੁਆਰਾ ਕੌਂਸਲ ਦੇ, ਉਹਨਾਂ ਨੇ ਕਿਹਾ This mural is more than just art. It's a symbol of hope and call to the action। ਸਿਰਫ ਇੱਕ ਆਰਟ ਦਾ ਡਿਸਪਲੇ ਨਹੀਂ ਹੈ, ਇਹ ਇੱਕ ਹੋਪ ਦਾ ਚਿੰਨ੍ਹ ਹੈ ਔਰ ਇਹ ਵੀ ਪ੍ਰੇਰਨਾ ਹੈ ਕਿ ਭਾਈ ਐਕਟ ਕਰੋ। We hope it will inspire conversations about human rights and encourage people to stand up for what is right। ਕਿ ਠੀਕ ਗੱਲ ਦੇ ਲਈ ਖਲੋਣ ਦਾ ਇਨਸਾਨਾਂ ਨੂੰ ਇਹ ਹੌਸਲਾ ਦੇਗਾ। ਬੈਥਨੀ, the artist behind the mural, expressed her honor at being part of this important project। ਉਹਨੇ ਬੈਥਨੀ ਨੇ ਕਿਹਾ ਜਸਵੰਤ ਸਿੰਘ ਖਾਲੜਾ ਸਟੋਰੀ is one that needs to be told। ਉਹਨੇ ਕਿਹਾ ਇਹ ਕਹਾਣੀ ਹੈ ਜਿਹੜੀ ਦੱਸੇ ਜਾਣ ਦੇ ਜਿਹੜਾ ਉਹ ਕਾਬਲ ਹੈ। she said I hope this mural will bring his message to a wider audience। ਵੱਡੀ ਭੀੜ ਤੱਕ, ਵੱਡੇ ਲੋਕਾਂ ਤੱਕ ਇਹ ਗੱਲ ਪਹੁੰਚੇਗੀ। ਔਰ ਇਹ 30th ਐਨੀਵਰਸਰੀ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਡਿਸਅਪੀਅਰੈਂਸਿਸ ਦੀ ਉਸ ਮੌਕੇ ਦੇ ਉੱਤੇ ਹੌਜ਼ੀਅਰ ਲੇਨ ਦੀ ਜਿਹੜੀ ਵਾਈਬਰੈਂਟ ਸਟਰੀਟ ਆਰਟ ਸੀਨ ਹੈ ਉਸ ਦੇ ਉੱਤੇ ਕੀਤਾ ਗਿਆ। ਔਰ ਇਸ ਦੇ ਉੱਤੇ ਹੀ ਸਾਡੇ ਵੀਰ ਜਤਿੰਦਰ ਸਿੰਘ ਸਿਡਨੀ ਤੋਂ, ਉਹਨਾਂ ਨੇ ਬੈਥਨੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਵਿਦ ਗ੍ਰੈਟੀਚਿਊਡ, ਉਹਨਾਂ ਨੇ ਸਾਨੂੰ ਲਿਖਿਆ। ਉਹਨਾਂ ਨੇ ਕਿਹਾ ਕਿ ਔਨ ਬਿਹਾਫ ਆਫ ਸਿੱਖ ਕਮਿਊਨਿਟੀ I would like to sincerely thank you, Bethany, for painting the portrait of Jaswant Singh Khalada during the recent march in Melbourne, held in remembrance of victims of enforced disappearances in Punjab
ਡਿਊਰਿੰਗ ਦਾ 1980s ਐਂਡ 1990s ਜਿਹੜਾ ਮਾਰਚ ਸੀ ਉਹ ਜਿਨ੍ਹਾਂ ਨੂੰ ਅਣਪਛਾਤੀਆਂ ਗਾਇਬ ਕੀਤੇ ਗਏ ਪੂਰੇ ਦਹਾਕਿਆਂ ਦੇ ਦੌਰਾਨ 80ਵੇਂ ਨਾਲ ਉਹਨਾਂ ਦੀ ਯਾਦ ਨੂੰ ਸਮਰਪਿਤ ਸੀ। ਅੱਛਾ। Your art beautifully honored the courage and sacrifice of Jaswant Singh Khalda, who exposed the truth about thousands of Sikhs who were extrajudicially killed, cremated in secret, and denied even the dignity of being returned to their families. For speaking this truth, he himself was made to disappear, paying with his life for the right he brought to the world. ਇਹ ਉਹਨਾਂ ਨੇ ਖਾਲੜਾ ਸਾਹਿਬ ਨੂੰ ਵੀ ਟ੍ਰਿਬਿਊਟ ਦਿੱਤੀ ਹੈ ਕਿ ਵੀ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਉਸ ਜਸਵੰਤ ਸਿੰਘ ਖਾਲੜਾ ਦੀ ਖੂਬਸੂਰਤ ਮਿਊਰਲ ਬਣਾਈ ਹੈ ਜਿਨ੍ਹਾਂ ਨੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੇ ਖਿਲਾਫ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਦੇ ਲਈ ਸੱਚਾਈ ਦੇ ਰਸਤੇ ਤੇ ਤੁਰਦਿਆਂ ਖੁਦ ਇੱਕ ਅਣਪਛਾਤੀ ਲਾਸ਼ ਬਣੇ। ਉਹਨਾਂ ਨੇ ਕਿਹਾ the story he revealed was not only of death but of unimaginable cruelty. किस किस्म दा जुल्म सी। Young and old, men and women were tortured, beaten to death, burnt with hot irons pressed against their skin, their dignity stripped away. ਕਿਵੇਂ ਉਹਨਾਂ ਨੂੰ ਜੋ ਜੋ ਤਰੀਕੇ ਟਾਰਚਰ ਦੇ ਨੇ ਉਹਨਾਂ ਨੇ ਬਿਆਨ ਕੀਤੇ ਨੇ। Yet perhaps the greatest cruelty was the silence. ਚੁੱਪ ਕਰਾ ਦੇਣਾ। Families never being told the fate of their loved ones. Parents left waiting at the doors for decades, still with tears in their eyes, hoping one day they might return. ਮਾਂ ਪਿਓ ਉਡੀਕਦੇ ਕਈ ਨਾ ਤਾਂ ਕਈ ਸਾਲ ਭੋਗ ਨਹੀਂ ਪਾਇਆ ਕਿ ਪਤਾ ਨਹੀਂ ਕਿਤੇ ਰੱਖਿਆ ਹੋਏ, ਕਿਤੇ ਗੁਪਤ ਥਾਂ ਤੇ, ਕਿਤੇ ਪੇਸ਼ ਕਰ ਦੇਣ ਉਹਨਾਂ ਨੂੰ, ਕਿਤੇ ਆ ਜਾਣ। ਈਵਨ ਜਸਵੰਤ ਸਿੰਘ ਖਾਲੜਾ ਹੋਰਾਂ ਦਾ ਭੋਗ ਵੀ 2 ਸਾਲ ਬਾਅਦ ਪਾਇਆ। ਉਹਨਾਂ ਨੂੰ ਵੀ ਹੋਪ ਸੀ ਕਿ ਕਿਤੇ ਰੱਖ ਕੇ ਟਾਰਚਰ ਕਰ ਰਹੇ ਨੇ, ਇੰਨਾ ਟਾਰਚਰ ਕੀਤਾ ਹੈ ਕਿ ਵੀ ਉਹ ਸਾਹਮਣੇ ਉਹਨਾਂ ਨੂੰ ਅਜੇ ਰਿਕਵਰ ਹੋਣਾ। ਇਹ ਤਾਂ ਜਿਹੜਾ ਇਸ ਕਿਸਮ ਦੇ ਹਜ਼ਾਰਾਂ, ਔਰ ਇਹ ਗੱਲ ਈਵਨ ਜਸਵੰਤ ਸਿੰਘ ਖਾਲੜਾ ਜੀ ਨੇ ਆਪਣੀ ਉਹ ਸਪੀਚ ਜੂਨ 1995 ਚ ਕਹੀ ਸੀ ਕਿ ਭਾਈ ਮੈਂ ਕਿਉਂ ਇਸ ਰਸਤੇ ਤੁਰਿਆ। ਵੀ ਜਦੋਂ ਆ ਕੇ ਜਿਨ੍ਹਾਂ ਦੇ ਘਰੋਂ ਬੱਚੇ ਚੁੱਕੇ ਸੀ ਉਹਨਾਂ ਦੇ ਮਾਪਿਓ ਕਹਿੰਦੇ ਸੀ ਕਿ ਸਾਨੂੰ ਇਹ ਤਾਂ ਪਤਾ ਲੱਗੇ ਉਹ ਹੈ ਵੀ ਨੇ ਇਸ ਦੁਨੀਆ 'ਚ ਕਿ ਨਹੀਂ, ਤਾਂ ਕਿ ਅਸੀਂ ਉਹਨਾਂ ਦਾ ਭੋਗ ਪਾ ਸਕੀਏ, ਉਹਨਾਂ ਦੀ ਅਰਦਾਸ ਕਰ ਸਕੀਏ। ਥਰੂ ਯੋਰ ਪੇਂਟਿੰਗ ਯੂ ਹੈਵ ਬ੍ਰੌਟ ਦਾ ਟਰੂਥ ਅਲਾਈਵ ਵਨਸ ਮੋਰ। ਉਹਨਾਂ ਨੇ ਬੈਤਰੀ ਨੂੰ ਕਿਹਾ, ਜਤਿੰਦਰ ਸਿੰਘ ਹੋਰਾਂ ਨੇ, ਕਿ ਤੁਸੀਂ ਆਪਣੀ ਪੇਂਟਿੰਗ ਰਾਹੀਂ ਇੱਕ ਵਾਰ ਫੇਰ ਸੱਚ ਨੂੰ ਜ਼ਿੰਦਾ ਕੀਤਾ। ਯੂ ਹੈਵ ਗਿਵਨ ਵੌਇਸ ਟੂ ਦਾ ਸਾਇਲੈਂਸਡ, ਰਿਮਾਈਂਡਿੰਗ ਦਾ ਵਰਲਡ ਦੈਟ ਜਸਵੰਤ ਸਿੰਘ ਖਾਲੜਾ ਮੇ ਹੈਵ ਬੀਨ ਕਿਲਡ ਬਟ ਹਿਜ਼ ਸਪਿਰਿਟ ਲਿਵਸ ਔਨ। ਤੁਸੀਂ ਆਪਣੇ ਕੰਮ ਨਾਲ ਇਹ ਦੱਸ ਦਿੱਤਾ ਕਿ ਭਾਵੇਂ ਖਾਲੜਾ ਚਲੇ ਗਏ ਪਰ ਉਹਨਾਂ ਦਾ ਕੰਮ, ਉਹਨਾਂ ਦੀ ਸਪਿਰਿਟ ਅੱਜ ਵੀ ਜ਼ਿੰਦਾ ਹੈ। ਹਿਜ਼ ਚੈਲੰਜ ਟੂ ਇਨਜਸਟਿਸ ਵਿਲ ਓਨਲੀ ਗਰੋ ਲਾਊਡਰ ਐਜ਼ ਟਾਈਮ ਪਾਸਿਸ ਐਂਡ ਯੋਰ ਆਰਟ ਹੈਜ਼ ਬਿਕਮ ਏ ਪਾਰਟ ਆਫ ਦੈਟ ਐਕੋ। ਕਿ ਉਹਨਾਂ ਦਾ ਜਿਹੜਾ ਇਨਜਸਟਿਸ ਨੂੰ ਚੈਲੰਜ ਸੀ, ਜਿਉਂ-ਜਿਉਂ ਵਕਤ ਬੀਤੇਗਾ ਉਹ ਉਹਨਾਂ ਦਾ ਕੱਦ ਵੀ ਵੱਡਾ ਹੋਏਗਾ ਔਰ ਇਹ ਚੈਲੰਜ ਬਰਾਬਰ ਬਣਿਆ ਰਹੇਗਾ। ਔਰ ਇਹ ਜਿਹੜਾ ਇਸ ਸਾਰੇ ਨੂੰ ਵਧਾਉਣ ਜਿਹੜਾ ਤੁਹਾਡਾ ਆਰਟ ਹੈ ਬੈਥਨੀ, ਇਹ ਵੀ ਬਰਾਬਰ ਉਸ ਦੇ ਵਿੱਚ ਇੱਕ ਆਵਾਜ਼ ਬਣ ਕੇ ਗੂੰਜੇਗਾ, ਇੱਕ ਐਕੋ ਹੋਏਗਾ। Though you were born in Australia, your act of solidarity has made you a daughter of millions of Sikhs around the world. ਕਿ ਭਾਵੇਂ ਤੁਸੀਂ ਆਸਟ੍ਰੇਲੀਆ 'ਚ ਪੈਦਾ ਹੋਏ ਪਰ ਜਿਵੇਂ ਤੁਸੀਂ ਇਹ ਜੋ ਕੰਮ ਕੀਤਾ ਇਹਨੇ ਤੁਹਾਨੂੰ ਲੱਖਾਂ ਕਰੋੜਾਂ ਸਿੱਖਾਂ ਦੀ ਧੀ ਬਣਾਇਆ। Many may never meet you, but you will remain in their prayers, for you carried their pain, their memory and their hope onto the canvas. ਕਿ ਬੇਸ਼ੱਕ ਬਹੁਤ ਸਾਰੇ ਤੁਹਾਨੂੰ ਕਦੇ ਵੀ ਨਹੀਂ ਮਿਲਣਗੇ ਪਰ ਤੁਸੀਂ ਹਮੇਸ਼ਾ ਸਾਡੀਆਂ ਅਰਦਾਸਾਂ 'ਚ ਰਹੋਗੇ ਕਿਉਂਕਿ ਤੁਸੀਂ ਕੌਮ ਦੇ ਦਰਦ ਨੂੰ, ਉਸ ਯਾਦਾਸ਼ਤ ਨੂੰ ਕੈਨਵਸ ਦੇ ਉੱਤੇ ਲਿਆ ਕੇ ਪੇਸ਼ ਕਰ ਦਿੱਤਾ ਹੈ ਵਿਦ ਡੀਪੈਸਟ ਗ੍ਰੈਟੀਟਿਊਡ। ਸੋ ਮੈਨੂੰ ਇਹ ਲੱਗਦਾ ਸੀ ਕਿ ਵੀ ਇਹ ਬੇਸ਼ੱਕ ਥੋੜਾ ਇਹ ਲੰਬਾ ਹੋ ਜਾਂਦਾ ਹੈ ਸੈਗਮੈਂਟ, ਪਰ ਇਹ ਜ਼ਰੂਰੀ ਸੀ ਕਿ ਅਸੀਂ ਬੈਥਨੀ, ਔਰ ਇਹੀ ਹੈ ਕਿਉਂਕਿ ਜਦੋਂ ਮਾਰਟਨ ਲੂਥਰ ਕਿੰਗ ਦੇ ਲਫ਼ਜ਼ ਮੈਂ ਆਪਣੀਆਂ ਪ੍ਰੈਜੈਂਟੇਸ਼ਨਸ ਕਹਿੰਦਾ ਕਿ ਇਨਜਸਟਿਸ ਐਨੀਵੇਅਰ is the threat to justice everywhere. ਬਿਲਕੁਲ। ਕਿ ਜਦੋਂ ਤੱਕ ਦੁਨੀਆ ਦੇ ਵਿੱਚ ਕਿਤੇ ਵੀ ਅਨਿਆਂ ਹੈ ਉਹਦਾ ਸਮਝੋ ਕਿ ਜਿਹੜਾ ਜਸਟਿਸ ਹੈ, ਨਿਆਂ ਹੈ, ਉਹਨੂੰ ਹਰ ਥਾਂ ਹੀ ਥ੍ਰੈਟ ਹੈ, ਧਮਕੀ ਹੈ। ਔਰ ਅਸੀਂ ਜਿੱਥੇ ਅਗੇਨ
ਅੱਜ ਦਾ ਪ੍ਰੋਗਰਾਮ ਵੀ ਸਰ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਉੱਥੇ ਅਸੀਂ ਸਮਝਦੇ ਹਾਂ ਕਿ ਉਹਨਾਂ ਵੱਲੋਂ ਆਪਣੀ ਕੁਰਬਾਨੀ ਦੇ ਕੇ ਜਿਹੜੇ ਸੱਚ ਨੂੰ ਸਾਹਮਣੇ ਲਿਆਂਦਾ ਗਿਆ ਸੀ, ਅੱਜ 30 ਵਰ੍ਹਿਆਂ ਬਾਅਦ ਉਹ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਜਿਹੜਾ ਉਹਨਾਂ ਨੇ ਦੀਵਾ ਜਗਾਇਆ, ਅੱਜ ਉਹ ਤਾਂ ਲੱਟ-ਲੱਟ ਬਲ ਹੀ ਰਿਹਾ, ਪਰ ਦੁਨੀਆ ਪਰ ਸਟੇਟ ਦਾ ਉਹੀ ਰੁਖ ਹੈ। 30 ਸਾਲ ਬਾਅਦ ਉਹੀ ਆਪਰੇਸ਼ਨ, ਉਹੀ ਸਿਸਟਮੈਟਿਕ ਕੰਟੀਨਿਊਟੀ, ਅੱਡ-ਅੱਡ ਤੌਰ ਤਰੀਕੇ ਸਿੱਖ ਕੌਮ ਦੇ ਖਿਲਾਫ ਇਸ ਟੋਟਲ ਵਾਰ 'ਚ ਲੌਕ ਸਟਾਕ ਐਂਡ ਬੈਰਲ ਸਿੱਖਾਂ ਨੂੰ ਡਿਸਟਰੋਏ ਕਰਨ ਦੇ। ਪਰ ਅੱਜ ਉਹਨਾਂ ਦੇ ਜ਼ੁਲਮਾਂ ਦੀ ਕਹਾਣੀ ਨੂੰ ਵੀ ਇੰਡੀਅਨ ਸਟੇਟ ਦੇ ਸਿੱਖਾਂ ਨੇ ਦੁਨੀਆ ਦੇ ਸਾਹਮਣੇ ਨੰਗਿਆ ਕੀਤਾ ਹੋਇਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵੀਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵੀਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਾਂਗੇ ਕਿ ਜਦੋਂ ਭਾਰਤ ਦਾ ਫੌਜੀ ਜਨਰਲ ਤ੍ਰਿਵੇਦੀ ਕਹਿੰਦਾ ਹੈ ਕਿ ਜੰਗ ਅਜੇ ਖਤਮ ਨਹੀਂ ਹੋਈ, ਆਪਰੇਸ਼ਨ ਸੰਦੂਰ ਜਾਰੀ ਹੈ, ਤਾਂ ਇਸ ਦਾ ਮਤਲਬ ਸਮਝਣਾ ਔਖਾ ਨਹੀਂ ਹੈ। ਪੰਜਾਬ ਨੂੰ ਡੋਬਣ ਲਈ ਵਰਤਿਆ ਗਿਆ ਪਾਣੀ ਦਾ ਯਾਨੀ ਕਿ ਵਾਟਰ ਬੰਬ ਆਪਰੇਸ਼ਨ ਸੰਦੂਰ ਦਾ ਪਾਰਟ 2 ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਆਲਮੋਸਟ ਹੁਣ 1 ਮਹੀਨੇ ਦੇ ਕਰੀਬ ਹੀ ਹੋ ਜਾਣਾ, 3 ਹਫ਼ਤੇ ਤੋਂ ਜ਼ਿਆਦਾ, ਜਦੋਂ ਇਨੀਸ਼ੀਅਲੀ ਪੰਜਾਬ ਹੜ੍ਹਾਂ ਦੀ ਲਪੇਟ ਵਿੱਚ ਲਿਆਂਦਾ ਗਿਆ। ਅਸੀਂ ਦੇਖਿਆ ਕਿ ਕਿਵੇਂ ਇੱਕ ਪਾਸੇ ਪੰਜਾਬ ਦੇ ਬਹਾਦਰ ਲੋਕਾਂ ਦੀ, ਜਿਨ੍ਹਾਂ 'ਚ ਜ਼ਾਹਰ ਹੈ ਪ੍ਰੋਮੀਨੈਂਟਲੀ ਸਿੱਖ ਕਮਿਊਨਿਟੀ ਹੀ ਇਨ ਦਾ ਫੋਰਫਰੰਟ ਹੈ, ਜਿਵੇਂ ਉਹਨਾਂ ਨੇ ਇਸ ਦਾ ਮੁਕਾਬਲਾ ਕੀਤਾ, ਜਿਵੇਂ ਸੋਲੀਡੈਰਿਟੀ ਦਾ ਇਜ਼ਹਾਰ ਕੀਤਾ, ਜਿਵੇਂ ਬੰਨ੍ਹ ਬੰਨ੍ਹਣ ਤੋਂ ਲੈ ਕੇ ਕਿਸ਼ਤੀਆਂ ਬਣਾਉਣ ਤੱਕ ਔਰ ਸੇਫਟੀ 'ਚ ਉਹਨਾਂ ਨੇ ਜਿਵੇਂ ਲੋਕਾਂ ਨੂੰ ਪਹੁੰਚਾਇਆ। ਇਹੀ ਕਾਰਨ ਹੈ ਕਿ ਜਿਹੜੀਆਂ ਡੈਥਸ ਨੇ ਬਹੁਤ ਥੋੜ੍ਹੀਆਂ ਹੋਈਆਂ ਨੇ ਕੰਪੈਰੇਟਿਵਲੀ। ਹਾਲਾਂਕਿ ਅਸੀਂ ਹਿਮਾਚਲ ਦੇ ਵਿੱਚ ਕਲਾਊਡ ਬਰਸਟ ਆਪਣੀ ਥਾਂ, ਲੇਕਿਨ ਕਿੰਨੇ ਹੀ ਪਾਣੀ ਦੇ ਵਿੱਚ
ਉੱਤਰਾਖੰਡ ਦੇ ਵਿੱਚ, ਔਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਈਵਨ ਪਾਕਿਸਤਾਨ ਦੇ ਵਿੱਚ ਵੀ ਜਿਹੜਾ ਜਾਨੀ ਨੁਕਸਾਨ ਕਾਫੀ ਹੋਇਆ। ਲੇਕਿਨ ਇੱਕ ਵੱਡਾ ਕਾਰਨ ਜਿਹੜਾ ਪੰਜਾਬ ਦੇ ਵਿੱਚ, ਬੇਸ਼ੱਕ ਜਿਵੇਂ ਅਸੀਂ ਪਹਿਲਾਂ ਮੈਂਸ਼ਨ ਕੀਤਾ ਹੈ ਕਿ ਬਹੁਤ ਵੱਡਾ 4-5 ਲੱਖ ਏਕੜ ਜ਼ਮੀਨ ਦੇ ਵਿੱਚ ਪਾਣੀ ਹੈ, ਲਗਭਗ 1400 ਤੋਂ ਜ਼ਿਆਦਾ ਪਿੰਡ ਪਾਣੀ 'ਚ ਡੁੱਬੇ ਨੇ, ਔਰ ਪ੍ਰਭਾਵਿਤ ਆਲਮੋਸਟ 22-23 ਸਾਰੇ ਹੀ ਜ਼ਿਲ੍ਹੇ ਹੋਏ ਨੇ, ਕੋਈ ਥੋੜਾ ਕੋਈ ਬਹੁਤਾ। ਔਰ ਇਸ ਸਾਰੇ ਪੀਰੀਅਡ 'ਚ ਜਿੱਥੇ ਲੋਕਾਂ ਦੀ ਰੈਜ਼ੀਲੀਐਂਸ, ਸਿੱਖ ਕੌਮ ਦਾ ਜਿਹੜਾ ਡਿਫਾਈਨਡ ਐਟੀਟਿਊਡ ਜਿਹੜਾ ਜੰਗ ਦੇ ਮੈਦਾਨ 'ਚ ਵੀ ਨਜ਼ਰ ਆਉਂਦਾ ਹੈ, ਪੋਲੀਟੀਕਲ ਅਰੀਨਾ 'ਚ ਵੀ। ਮੋਦੀ ਅਮਿਤ ਸ਼ਾਹ, ਜਦੋਂ ਅਮਿਤ ਸ਼ਾਹ ਇਹ ਕਹਿੰਦਾ ਇੱਕ ਸਵਾਲ ਦੇ ਜਵਾਬ 'ਚ, ਉਹਨੂੰ ਜਦੋਂ ਪੁੱਛਿਆ ਜਾਂਦਾ ਹੈ ਕਿ ਜੀ ਤੁਹਾਡਾ 2027 ਦੀਆਂ ਚੋਣਾਂ 'ਚ ਪੰਜਾਬ की हो, कहता है कि भी इस सृष्टि को ब्रह्मा ने बनाया, पर सृष्टि बनाने वाला ब्रह्मा भी नहीं जानता कि पंजाब में क्या होगा। इस तो इन्हां दी फ्रस्ट्रेशन भी ज़ाहिर सी। सो मैनूं ये लगता है भी उन्होंने जिथे सिखां दी रिजिलीएंस, चढ़त जां जिथे भी साडियां प्राप्तियां, और खास तौर पर सो कॉल्ड इन्हां दा ऑपरेशन संदूर जिहड़ा 7, 8, 9, 10 जिहड़ा 4 रोज़ा ਜਿਹੜੀ ਜੰਗ ਮਿਸਾਈਲ ਔਰ ਡਰੋਨ ਦੀ ਸੀ, ਜਿਹਦੇ 'ਚ ਇਹਨਾਂ ਨੇ 76 ਪੂਰੀ ਤਰ੍ਹਾਂ ਖਾਧੇ। ਹਾਲਾਂ 22 ਅਪ੍ਰੈਲ ਦੀ ਘਟਨਾ ਜਿਹੜਾ ਇਹਨਾਂ ਦਾ ਆਪਣਾ ਫਾਲਸ ਫਲੈਗ ਆਪਰੇਸ਼ਨ ਸੀ, ਉਸ ਨੂੰ ਆਧਾਰ ਬਣਾ ਕੇ ਪਾਕਿਸਤਾਨ ਦੇ ਉੱਤੇ ਧਾਵਾ ਬੋਲਿਆ ਗਿਆ। ਲੇਕਿਨ ਪਾਕਿਸਤਾਨ ਨੇ ਇਹਨਾਂ ਨੂੰ ਚੰਗਾ ਸਬਕ ਸਿਖਾਇਆ, ਔਰ ਇਸ ਦੇ ਵਿੱਚ ਜਿਹੜਾ ਸਿੱਖ ਕੌਮ ਦਾ, ਸਿੱਖ ਪੰਜਾਬ ਦਾ ਇੱਕ कुछ न्यूट्रल लैवल ते खलो गए, पर एक गल ज़ाहिर सी कि सिख कौम ने क्या ये साड़ी बिल्कुल जंग नहीं है। और जे ये होया कि भाई जिहड़ा उन्होंने ये प्रचार करना चाहा कि जी पाकिस्तान ने तो दरबार साहब के उत्ते जिहड़ा वो मिसाइल मारनी सी ते असीं ये रोकिया, सारा झूठ निकलिया। और उन्होंने आम सिखां ने कहा भी उन्होंने तो तुसीं जिहड़ा वो मारनी सी कि नहीं मारनी सी, तुहाडा प्रोपेगेंडा है, ਤੁਸੀਂ ਤਾਂ ਟੈਂਕ ਤੋਪਾਂ ਚੜਾ ਕੇ ਸਾਡਾ ਅਕਾਲ ਤਖਤ ਢਾਇਆ ਹੋਇਆ। ਸੋ ਆਲਰੇਡੀ ਉਹਨਾਂ ਦਾ ਜਿਹੜਾ ਇੰਡੀਅਨ ਸਟੇਟ ਦਾ ਨੈਰੇਟਿਵ ਸੀ ਜੋ ਅਗੇਂਸਟ ਪਾਕਿਸਤਾਨ ਔਰ ਜੰਗ ਦੇ ਹੱਕ 'ਚ ਉਹਦੇ ਬਿਲਕੁਲ ਵਿਰੁੱਧ, ਸਿੱਖਾਂ ਨੇ ਕਿਹਾ ਜੀ ਨਹੀਂ, ਸਾਡੇ ਲਈ ਇੱਧਰ ਨਨਕਾਣਾ ਹੈ, ਇੱਧਰ ਸਾਡਾ ਦਰਬਾਰ ਸਾਹਿਬ ਹੈ। ਈਵਨ ਗੀਤ ਵੀ ਆਇਆ ਕਿ ਭਾਈ ਅਸੀਂ ਪਾਕਿਸਤਾਨ ਮੁਰਦਾਬਾਦ ਨਹੀਂ ਕਹਿ ਸਕਦੇ ਕਿਉਂਕਿ ਉਹ ਸਾਡੀ ਪਾਕ ਧਰਤੀ ਹੈ। ਹੁਣ ਔਰ ਡਾਇਸਪੋਰਾ ਸਿੱਖਾਂ ਨੇ ਤਾਂ ਖੁੱਲ੍ਹ ਕੇ ਜਿਹੜਾ ਉਹ ਪਾਕਿਸਤਾਨ ਦੇ ਨਾਲ ਖਲੋਣ ਦੀ ਐਡਵੋਕੇਸੀ ਕੀਤੀ, ਕਿਉਂਕਿ ਇਹ ਸੀ ਕਿ ਵੀ ਇਹ ਫਾਲਸ ਫਲੈਗ ਆਪਰੇਸ਼ਨ ਹੈ, ਜਿਹਨੂੰ ਆਧਾਰ ਬਣਾ ਕੇ ਇਹ ਜੰਗ ਦੇ ਬਹਾਨੇ ਪੰਜਾਬ ਦੀ ਤਬਾਹੀ ਚਾਹੁੰਦੇ ਨੇ ਦੋਵੇਂ ਪਾਸੇ। ਹੁਣ ਇਸ ਸਭ ਦੇ ਚੱਲਦਿਆਂ ਜਦੋਂ ਰਿਪੀਟਡਲੀ ਇਹਨਾਂ ਦੇ ਮੋਦੀ ਨੇ ਇਹ ਕਿਹਾ, ਰਾਜਨਾਥ ਸਿੰਘ ਨੇ ਪਾਰਲੀਮੈਂਟ 'ਚ ਕਿਹਾ, ਇਹਨਾਂ ਦੇ ਬਾਕੀਆਂ ਨੇ ਕਿਹਾ ਕਿ ਆਪਰੇਸ਼ਨ ਸੰਦੂਰ ਅਸੀਂ ਪੌਜ਼ ਕੀਤਾ ਹੈ, ਖਤਮ ਨਹੀਂ ਕੀਤਾ ਹੈ, ਓਵਰ ਨਹੀਂ ਹੈ, ਇਟ ਇਜ਼ ਕੰਟੀਨਿਊਇੰਗ। ਉਹਦੇ 'ਚ ਅਸੀਂ ਸਿਰਫ ਪੌਜ਼ ਉਹਦੇ 'ਚ ਕੀਤਾ। ਔਰ ਈਵਨ ਇਹ ਗੱਲ ਕੁਛ ਦਿਨ ਪਹਿਲਾਂ ਜਿਹਦਾ ਅਸੀਂ ਜ਼ਿਕਰ ਵੀ ਆਲਰੇਡੀ ਇੱਕ ਪ੍ਰੋਗਰਾਮ ਦੇ ਵਿੱਚ ਕੀਤਾ ਸੀ ਕਿ ਇੱਕ ਇਹਨਾਂ ਦਾ ਹੀ ਜਿਹੜਾ ਲੈਫਟੀਨੈਂਟ ਜਨਰਲ ਜਿਹੜਾ ਹੁਣੇ ਹੀ ਰਿਟਾਇਰ ਹੋਇਆ, ਲੈਫਟੀਨੈਂਟ ਜਨਰਲ KGS ਢਿੱਲੋਂ, ਉਹ ਇੱਕ ਕਿਤਾਬ ਲਿਖਦਾ ਹੈ ਆਪਰੇਸ਼ਨ ਸੰਦੂਰ, ਦ ਅਨਟੋਲਡ ਸਟੋਰੀ ਆਫ ਇੰਡੀਆਜ਼ ਡੀਪ ਸਟ੍ਰਾਈਕਸ ਇਨਸਾਈਡ ਪਾਕਿਸਤਾਨ। ਹੁਣ ਇਸ ਕਿਤਾਬ ਦਾ ਉਦਘਾਟਨ ਕਰਦਾ ਹੈ ਭਾਰਤੀ ਫੌਜ ਦਾ ਚੀਫ ਜਨਰਲ ਦਵੇਦੀ, ਔਰ ਉਸ ਦੇ ਵਿੱਚ ਜਿਹੜਾ ਉਹ ਜਿਹੜੀ ਗੱਲ ਕਹਿੰਦਾ ਆਰਮੀ ਚੀਫ ਜਨਰਲ ਉਪੇਂਦਰ ਦਵੇਦੀ ਇਸ ਬੁੱਕ ਰਿਲੀਜ਼ ਦੇ ਮੌਕੇ ਕਹਿੰਦਾ ਹੈ ਕਿ ਇਟ ਡੈਲਵਸ ਇਨਟੂ ਦਾ ਪੋਲੀਟੀਕਲ ਕਲੈਰਿਟੀ, ਕਿ ਜੀ ਅਸੀਂ ਪੋਲੀਟੀਕਲ ਕਲੈਰਿਟੀ ਦਿੱਤੀ ਹੈ, ਇੰਟਰਪ੍ਰੀਟੇਸ਼ਨ ਆਫ ਫੁੱਲ ਫਰੀਡਮ which was given to the armed forces and the setting up of politico-military objectives for the decisive action। ਕਿ ਸਾਨੂੰ ਫੌਜ ਨੂੰ ਬਿਲਕੁਲ ਆਜ਼ਾਦੀ ਦਿੱਤੀ ਸੀ, ਅਸੀਂ ਜੋ ਮਰਜ਼ੀ ਕਰੀਏ, ਸਾਰਾ ਉਹਨੂੰ ਸਪੈਸੀਫਾਈ ਕਰਦਾ। ਪਰ ਜਿਹੜੇ ਉਹਦੇ ਲਫ਼ਜ਼ ਨੇ ਜਿੱਥੋਂ ਇਹ ਹੁੰਦਾ ਕਿ ਵੀ ਇਹ ਜਿਹੜਾ ਜਦੋਂ ਇਹ ਕਹਿੰਦੇ ਸੀ ਕਿ ਪੌਜ਼ ਹੈ ਤੇ ਜੋ ਕੁਛ ਇਹ ਵਾਟਰ ਐਜ਼ ਏ ਵੈਪਨ, ਜਿਸ ਨੂੰ ਇਹਨਾਂ ਦਾ ਲੈਫਟੀਨੈਂਟ ਜਨਰਲ ਇੱਕ TV ਚੈਨਲ ਤੇ ਬੈਠ ਕੇ ਵਾਟਰ ਬੌਂਬ ਕਹਿੰਦਾ ਕਿ ਜੀ ਅਸੀਂ ਪਾਣੀ ਡੈਮਾਂ 'ਚ ਇਕੱਠਾ ਕਰਾਂਗੇ, ਅੱਧੀ ਰਾਤ ਨੂੰ ਅਸੀਂ ਜਿਹੜਾ ਰੋਕਿਆ ਪਾਣੀ ਛੱਡਾਂਗੇ, ਪਾਕਿਸਤਾਨ ਉਹਨੂੰ ਮੈਨੇਜ ਨਹੀਂ ਕਰ ਸਕਦਾ, ਔਰ ਇਵੇਂ ਅਸੀਂ ਡੋਬ ਕੇ ਜਿਹੜਾ ਮਾਰਾਂਗੇ। ਔਰ ਇਹੀ ਗੱਲ ਉਹਨਾਂ ਦਾ ਗੋਬਰ ਆਰੀਆ ਆਪਣੇ ਸ਼ੋਅ 'ਚ ਕਹਿੰਦਾ ਕਿ ਪਹਿਲੇ ਪਿਆਸੇ ਮਾਰੋ ਫਿਰ ਡੁਬੋ ਕੇ ਮਾਰੋ। ਹੁਣ ਉਹੀ ਗੱਲ ਸ਼ਿਵ ਸੈਨਾ ਜਾਂ RSS ਜਾਂ ਉਹਨਾਂ ਦੀ ਇੱਕ ਹਾਇਰ ਲੈਵਲ ਮੀਟਿੰਗ 'ਚ ਬੈਠਾ ਇੱਕ ਉਹਨਾਂ ਦਾ ਕਹਿ ਰਿਹਾ ਹੈ ਕਿ ਡੈਮ ਕੇ ਦਰਵਾਜ਼ੇ ਪੱਕੇ ਖੋਲ ਦਿਓ,
ਨਾ ਰਹੇ ਬਾਂਸ ਨਾ ਵੱਜੇ ਬਾਂਸਰੀ, ਕਿ ਵੀ ਤੁਸੀਂ ਡਿਸਟਰੋਏ ਕਰ ਦਿਓ ਲੋਕ ਸਟਾਕ ਐਂਡ ਬੈਰਲ, ਔਰ ਸਾਰੇ ਜਿਹੜੇ ਨੇ ਖਿੜਖੜਾ ਕੇ ਹੱਸ ਕੇ ਉਹਨੂੰ ਦਾਦ ਦੇ ਰਹੇ। ਹੁਣ ਜਨਰਲ द्विवेदी ਇਹ ਇਸ ਮੁੱਦੇ ਦੇ ਉੱਤੇ ਕਹਿ ਰਿਹਾ ਹੈ, ਯੂ ਮੇ ਬੀ ਥਿੰਕਿੰਗ that on May 10th the war finished, ਕਿ ਵੀ ਤੁਹਾਨੂੰ ਲੱਗਦਾ ਹੋਣਾ ਵੀ 10 ਮਈ ਨੂੰ ਲੜਾਈ ਖਤਮ ਹੋ ਗਈ। No, because it continued for a long time, because so many decisions were to be taken, and beyond that of course it will be difficult for me to share here। ਅਜੇ ਤਾਂ ਬੜੇ ਡਿਸੀਜਨ ਲੈਣੇ ਨੇ ਔਰ ਇਹ ਮੇਰੇ ਲਈ ਡਿਫਿਕਲਟ ਹੋਏਗਾ ਇਹ ਸ਼ੇਅਰ ਕਰਨਾ ਕਿ ਵੀ ਇਹ ਜਿਹੜਾ ਇੰਡੀਆ ਲਾਂਚਡ ਆਪਰੇਸ਼ਨ ਸੰਦੂਰ ਅਰਲੀ ਔਨ May 7, ਜਿਹੜਾ ਉਹਨਾਂ ਨੇ ਕਿਹਾ ਕਿ ਜੀ ਪਾਕਿਸਤਾਨ ਆਕੂਪਾਈਡ ਕਸ਼ਮੀਰ ਤੇ ਫਲਾਣੇ ਇਨਫਰਾਸਟ੍ਰਕਚਰ ਦੇ ਉੱਤੇ ਅਸੀਂ ਅਟੈਕ ਕੀਤੇ, ਪਰ ਉਹਨਾਂ ਨੇ ਇਹ ਕਿਹਾ ਵੀ ਅਸੀਂ ਇਸ ਨੂੰ ਪੌਜ਼ ਕੀਤਾ, ਇਹ ਜਿਹੜਾ ਖਤਮ ਨਹੀਂ ਹੋਇਆ। ਔਰ ਮੈਨੂੰ ਇਸ ਬਾਰੇ ਹੁਣ ਕੋਈ ਸ਼ੱਕ ਨਹੀਂ ਲੱਗਦਾ ਕਿ ਵੀ ਇਹ ਜਿਹੜਾ ਵਾਟਰ ਬੰਬ ਹੈ ਇਹ ਇਸੇ ਹੀ ਆਪਰੇਸ਼ਨ ਸੰਦੂਰ, ਕਿਉਂਕਿ ਕੰਟੀਨਿਊਟੀ, ਔਰ ਇਹ द्विवेदी ਜਦੋਂ ਕਿ ਪੂਰੇ ਹੜ੍ਹ ਆਏ ਹੋਏ ਨੇ ਉਦੋਂ ਕਹਿ ਰਿਹਾ ਵੀ ਬੰਦ ਨਹੀਂ ਕੀਤਾ, ਔਰ ਉਹੀ ਜਿਹਦੀ ਕਿਤਾਬ ਰਿਲੀਜ਼ ਦੇ ਉੱਤੇ ਇਹ द्विवेदी ਕਹਿ ਰਿਹਾ ਵੀ ਆਪਰੇਸ਼ਨ ਜਾਰੀ ਹੈ, ਉਹ ਕਹਿ ਰਿਹਾ ਵੀ ਅਸੀਂ ਹੁਣ ਪਾਣੀ ਨੂੰ ਵੈਪਨ ਦੇ ਤੌਰ ਤੇ ਵਰਤਣਾ, ਕਿਉਂਕਿ ਦੂਸਰਾ ਤਾਂ ਜੁੱਤੀਆਂ ਖਾ ਕੇ ਦੇਖ ਲਿਆ ਇਹਨਾਂ ਨੇ ਕਿ ਵੀ ਹੁਣ ਜੇ ਅਸੀਂ ਕੀਤਾ ਤੇ ਅੱਗੇ ਨਾਲੋਂ ਵੀ ਮਾੜਾ ਹਾਲ ਹੋਏਗਾ। ਔਰ ਇਸ ਸਾਰੇ ਦੇ ਚੱਲਦਿਆਂ, ਔਰ ਇਹ ਵੀ ਜੇ ਦੇਖਿਆ ਜਾਏ ਵੀ ਇੱਕ ਪਾਸੇ ਕਿਤੇ ਵੀ, ਕਿਉਂਕਿ ਜਿਹੜਾ ਸਿਵਲ ਐਡਮਿਨਿਸਟ੍ਰੇਸ਼ਨ ਹੁੰਦਾ ਹੈ DC ਦੇ ਕੋਲ ਇਹ ਰਾਈਟਸ ਹੁੰਦੇ ਨੇ ਕਿ ਉਹ ਆਰਮੀ ਨੂੰ ਤਲਬ ਕਰ ਸਕਦਾ ਕਿਸੇ ਵੀ ਐਮਰਜੈਂਸੀ ਸਿਚੁਏਸ਼ਨ 'ਚ। ਹੁਣ ਪੰਜਾਬ ਦੇ ਜਿਨ੍ਹਾਂ ਜ਼ਿਲ੍ਹਿਆਂ ਜਿਹੜੇ ਪਹਿਲਾਂ ਪ੍ਰਭਾਵਿਤ ਹੋਏ, ਖਾਸ ਤੌਰ ਤੇ ਗੁਰਦਾਸਪੁਰ ਜਾਂ ਫਿਰੋਜ਼ਪੁਰ ਜਾਂ ਹੁਸ਼ਿਆਰਪੁਰ ਦਾ ਪਾਰਟਲੀ, ਕਿਤੇ ਤੁਹਾਨੂੰ ਫੌਜ ਨਜ਼ਰ ਨਹੀਂ ਆਈ, ਕਿਤੇ ਫੌਜ ਦੀਆਂ ਬੇੜੀਆਂ ਨਜ਼ਰ ਨਹੀਂ ਆਈਆਂ, ਕਿਤੇ ਕੋਈ ਹੋਰ ਨਹੀਂ ਹੋਇਆ। ਰਾਦਰ ਅੱਜ ਆਪਣੇ ਇੱਕ ਯੂਟਿਊਬਰ ਨੇ ਜਿਹਦੇ ਤੇ ਪੰਜਾਬ ਇਜ਼ ਡਿਫਰੈਂਟ ਇਸ ਦੇ ਥੱਲੇ ਉਹਨੇ ਪੂਰੀ ਇੱਕ ਅੱਧੇ ਘੰਟੇ ਦਾ ਸ਼ੋਅ ਕੀਤਾ, ਔਰ ਉਹਦੇ 'ਚ ਉਹਨੇ ਗੁਫ਼ਤਗੂ ਜਿਹੜੀ ਕਪੂਰਥਲੇ ਦੇ ਵਿੱਚ ਇੱਕ ਸਿੱਖ ਪ੍ਰਿਤਪਾਲ ਸਿੰਘ ਜਿਹੜੇ ਕਿ ਕਿਉਂਕਿ ਕੋਚ ਫੈਕਟਰੀ ਹੈ ਕਪੂਰਥਲੇ 'ਚ, ਉਸ ਬਣਾਉਂਦੇ ਨੇ ਉਸ ਰੇਲਵੇ ਨਾਲ ਰਿਲੇਟਡ ਇਸ ਸੰਬੰਧ, ਉਹਨਾਂ ਨੇ ਦੇਖਿਆ ਕਿ ਵੀ 4 ਚੁਫੇਰੇ ਤਾਂ ਪਿੰਡ ਜਿਹੜੇ ਨੇ ਉਹ ਪਾਣੀ 'ਚ ਡੁੱਬ ਗਏ, ਤੁਸੀਂ ਜੇ ਰਾਹਤ ਵੀ ਪਹੁੰਚਾਣੀ ਹੈ ਜਾਂ ਕੱਢਣਾ ਉਹਨਾਂ ਦੇ ਲਈ ਬੇੜੀਆਂ ਚਾਹੀਦੀਆਂ ਨੇ, ਬੇੜੀਆਂ ਨਾ ਐਡਮਿਨਿਸਟ੍ਰੇਸ਼ਨ ਨੇ ਦਿੱਤੀਆਂ, ਨਾ ਕੋਈ ਫੌਜ ਆਈ ਨਾ ਦੂਜੇ ਆਏ। ਉਹਨਾਂ ਨੇ ਆਪਣੇ ਸਾਰੇ ਵਰਕਰਸ ਜਾਂ ਦੂਜਿਆਂ ਨੂੰ ਕਿਹਾ, ਉਹਨਾਂ ਨੇ ਆਪਣਾ ਮਾਡਲ ਕਰ, ਉਹਨਾਂ ਨੇ ਕਦੇ ਨਹੀਂ ਸੀ ਬਣਾਈਆਂ ਬੇੜੀਆਂ, ਉਹਨਾਂ ਨੇ ਕਿਹਾ ਜੀ ਅਸੀਂ ਇਹ ਜਿਹੜੀਆਂ ਨੇ ਬੇੜੀ ਜਿਹੜੀ ਹਿਫਾਜ਼ਤ, ਮੁਹੱਬਤ ਔਰ ਦੂਸਰਾ ਉਹ 3 ਲਫ਼ਜ਼ ਹਲੀਮੀ, ਹਮਦਰਦੀ ਔਰ ਮੁਹੱਬਤ, ਇਸ ਦਾ ਪ੍ਰਤੀਕ ਹੈ ਪੰਜਾਬੀ 'ਚ ਲਿਖਿਆ। ਉਹਨਾਂ ਨੇ ਬੇੜੀਆਂ ਬਣਾਉਣੀਆਂ ਸ਼ੁਰੂ ਕੀਤੀਆਂ, ਪਹਿਲੇ ਦਿਨ ਇੱਕ ਦਿਨ 'ਚ 5 7, ਫਿਰ ਉਹਨਾਂ ਨੇ 4 ਚੁਫੇਰੇ, ਹੁਣ ਉਹ ਧੜਾ ਧੜ ਬੇੜੀਆਂ ਔਰ ਇੰਨੀਆਂ ਪ੍ਰੋਫੈਸ਼ਨਲ ਤਿਆਰ ਕਰਕੇ ਜੋ ਉਹਨਾਂ ਨੇ ਜਿੱਥੇ ਜਿੱਥੇ ਪਿੰਡਾਂ 'ਚ ਜਾਂ ਦੂਜੇ ਲੋੜ ਹੈ ਉਹ। ਹੁਣ ਜੇ ਇੱਕ ਕਪੂਰਥਲੇ ਦਾ ਕਾਰਖਾਨੇਦਾਰ ਇਹ ਕਰਨ ਦੀ ਹਿੰਮਤ ਫੌਜ ਕਿੱਥੇ ਸੀ, ਲੇਕਿਨ ਹੁਣ ਉਹਨਾਂ ਨੂੰ ਲੱਗਾ ਕਿ ਵੀ ਇਹ ਜਿਹੜਾ, ਔਰ ਜਿਹੜੇ ਲੋਕ ਵੀ ਆਏ ਇੰਡੀਪੈਂਡੈਂਟ ਥੋੜੇ ਬਹੁਤ ਮਾਈਂਡਡ ਨਾਨ ਸਿੱਖ ਵੀ, ਉਹਨਾਂ ਨੇ ਕਿਹਾ ਵੀ ਪੰਜਾਬ 'ਚ ਤਾਂ ਚੜ੍ਹਦੀ ਕਲਾ ਹੈ, ਉਹਦੇ ਉਹ ਵੇਰਵੇ ਦੇਣ ਲੱਗੇ ਵੀ ਚੜ੍ਹਦੀ ਕਲਾ ਕੀ ਹੁੰਦੀ। ਉਹਨਾਂ ਨੇ ਕਿਹਾ ਵੀ ਇਹ ਸਿੱਖ ਅਜੀਬ ਕੌਮ ਹੈ, ਇਹਨਾਂ 'ਚ ਕੋਈ ਸਭ ਕੁਝ ਰੁੜਿਆ ਹੋਇਆ, ਦੂਜਾ ਉਹ ਜਿਹੜਾ ਉਹ ਚੁੱਲ੍ਹਾ ਚੁੱਕ ਕੇ ਕਿਤੇ ਉੱਚੀ ਥਾਂ ਰੱਖਿਆ ਤੇ ਸਾਨੂੰ ਜਾਂਦਾ ਨਹੀਂ ਪਹਿਲਾਂ ਤੁਸੀਂ ਚਾਹ ਪੀਓ ਫਿਰ ਤੁਸੀਂ, ਉਹ ਕਹਿੰਦੇ ਸਾਡੀਆਂ ਅੱਖਾਂ 'ਚ ਅੱਥਰੂ ਨੇ, ਸਭ ਕੁਝ ਰੁੜ ਕੇ ਆ ਗਿਆ, ਇਹਨਾਂ ਦੀ ਸੇਵਾ, ਇਹਨਾਂ ਦੀ ਚੜ੍ਹਦੀ ਕਲਾ, ਇਹਨਾਂ ਦਾ। ਹੁਣ ਜਦੋਂ ਇਹ ਸਾਰਾ, ਇੱਕ ਗੱਲ ਜਿਹੜੀ ਦੁਨੀਆ ਭਰ 'ਚ ਆਈ ਕਿ ਪੰਜਾਬੀ ਸਿੱਖ ਸਮਰੱਥ ਨੇ ਕੋਈ, ਔਰ ਉਹਨਾਂ ਨੇ ਵੀ ਕਿਹਾ ਵੀ ਕੋਈ ਸਾਡੀ ਮਦਦ ਤੇ ਨਹੀਂ ਆਇਆ, ਪਰ ਕੋਈ ਗੱਲ ਨਹੀਂ। ਹਾਂ, ਮੁਸਲਮਾਨਾਂ ਨੇ ਜ਼ਰੂਰ ਜਿਹੜਾ ਉਸ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਵੀ ਉਹ ਮੇਵਾਤ ਹਰਿਆਣੇ ਦਾ ਏਰੀਆ ਹੋਏ ਜਾਂ ਰਾਜਸਥਾਨ ਦੀ ਉਸ ਬੈਲਟ 'ਚੋਂ ਟਰਾਲੀਆਂ ਦੀਆਂ ਟਰਾਲੀਆਂ, ਉਹਨਾਂ ਨੇ ਕਿਹਾ ਵੀ ਨਹੀਂ, ਜਦੋਂ ਅਸੀਂ ਮੁਸੀਬਤ ਸੀ ਸਿੱਖ ਆ ਕੇ ਸਾਡੇ ਨਾਲ ਖਲੋਤੇ ਸੀ। ਔਰ ਈਵਨ ਮਲੇਰਕੋਟਲੇ ਤੋਂ ਦੂਸਰੇ, ਚਲੋ ਤਾਂ ਸਾਡੇ ਪੰਜਾਬ ਦਾ ਹਿੱਸਾ ਹੀ ਨੇ। ਹੁਣ ਉਸ ਸਾਰੇ 'ਚੋਂ ਚੱਲਦਿਆਂ ਉਹਨਾਂ ਨੂੰ ਲੱਗਦਾ ਵੀ ਇਹ ਤਾਂ, ਔਰ ਉਹ ਜਿਹੜਾ ਆਇਆ ਇੱਕ ਉਹਨਾਂ ਦਾ ਮਿਨਿਸਟਰ ਸੁਖਰਾਜ ਕੀ ਹੈ ਉਹਦਾ ਮੱਧ ਪ੍ਰਦੇਸ਼ ਦਾ ਚੀਫ ਮਿਨਿਸਟਰ ਵੀ ਰਿਹਾ, ਉਹ ਵੀ ਇੱਧਰ ਉੱਧਰ ਘੁੰਮ ਕੇ ਚਲਾ ਗਿਆ। ਹੁਣ ਅਮਿਤ ਸ਼ਾਹ ਉਹ ਫਾਈਨਲੀ ਇੱਕ ਥਾਂ ਆਉਂਦਾ ਹੈ ਤੇ ਉਹ 4 ਚੁਫੇਰੇ ਉਹਨੂੰ ਕੋਈ ਦੇਖਦਾ ਵੀ ਨਹੀਂ ਉਹਦੇ ਵੱਲ, ਤੇ ਉਹ ਇੱਕ ਦੇ ਕੰਨ 'ਚ ਕਹਿ ਰਿਹਾ, ਕਹਿੰਦਾ 4-5 ਬੰਦੇ ਤਾਂ ਫੜ ਕੇ ਲਿਆਓ। ਉਹ ਵੀ ਸਾਹਮਣੇ ਆਇਆ, ਉਹਨੇ ਕਿਹਾ ਹਾਲ ਇਹਨਾਂ ਦਾ ਦੇਖ ਲਓ। ਹੁਣ ਇਹ ਹੈ ਜੀ ਮੋਦੀ ਆਏਗਾ ਅੱਜ ਜਾਂ ਕੱਲ੍ਹ, ਉਹਦਾ ਹੈ
ਪਰ ਵਿੱਚੋਂ ਵਿੱਚ ਇਹ ਵੀ ਆ ਰਿਹਾ ਵੀ ਉਹਦੀ ਸਿਕਿਉਰਿਟੀ ਦਾ ਉਹਨੂੰ ਬੜਾ ਖਤਰਾ ਹੋ ਸਕਦਾ, ਹੈਲੀਕਾਪਟਰ ਦੇ ਉੱਤੇ ਹੀ ਜਿਹੜਾ ਦੌਰਾ ਉਹਨੇ ਟਵੀਟ ਤੱਕ ਵੀ ਨਹੀਂ ਕੀਤਾ। ਪੈਕੇਜ ਕੋਈ 20,000 ਕਰੋੜ ਮੰਗ ਰਿਹਾ, ਕੋਈ 50,000, ਤਬਾਹੀ ਤਾਂ ਬਹੁਤ ਜ਼ਿਆਦਾ ਹੋਈ ਹੈ, ਲੇਕਿਨ ਕੋਈ ਪੈਕੇਜ ਨਹੀਂ, ਕੋਈ ਹਮਦਰਦੀ ਦਾ ਬੋਲ ਨਹੀਂ। ਲੇਕਿਨ ਸਿੱਖ ਜਿਵੇਂ ਦੁਨੀਆ ਭਰ ਚੋਂ ਕਿਹੜਾ ਗੁਰਦੁਆਰਾ ਹੈ ਜਿੱਥੋਂ ਜਿਹੜਾ ਉਹ ਇਕੱਠ ਨਹੀਂ ਹੋਇਆ ਕਿ ਭਾਈ ਅਸੀਂ ਮਦਦ ਕਰਨੀ ਹੈ। ਕੈਨੇਡਾ ਦੇ ਰੇਡੀਓ ਟਾਕ ਸ਼ੋਜ਼ ਦੇ ਉੱਤੇ $2-2 ਮਿਲੀਅਨ ਇਕੱਠੇ ਕੀਤੇ। ਯੂਨਾਈਟਿਡ ਸਿੱਖਸ, ਖਾਲਸਾ ਏਡ, ਗਲੋਬਲ ਸਿੱਖਸ, ਜਿਸ ਲੈਵਲ ਦੇ ਉੱਤੇ ਕਿਸੇ ਨੇ, ਔਰ ਪੰਜਾਬ ਦੇ ਕਲਾਕਾਰ ਈਵਨ ਜਿਹੜਾ ਸ਼ਾਇਦ ਸਲਮਾਨ ਖਾਨ ਉਹਨੇ ਵੀ ਆਪਣੇ ਤੌਰ ਦੇ ਉੱਤੇ, ਔਰ ਉਹਨਾਂ ਬਾਕੀਆਂ ਨੂੰ ਲੱਗਦਾ ਵੀ ਇਹ ਪੰਜਾਬ ਦੀ ਮਿੱਟੀ ਕੀ ਹੈ ਜਿਸ ਸਾਰੇ ਚੋਂ ਇਸ ਲੈਵਲ ਦੇ ਉੱਤੇ ਲੋਕਾਂ ਦਾ ਵੀ ਜਿਹੜਾ ਕਰੇਜ ਔਰ ਹੌਸਲਾ, ਔਰ ਦੂਜਾ ਔਰ ਹੁਣ ਉਹਨਾਂ ਨੂੰ ਇਹ ਲੱਗਾ ਵੀ ਇਹ ਤਾਂ ਫੌਜ ਵੀ ਬਦਨਾਮ ਕਰਵਾਇਆ ਤਾਂ ਉਹੀ ਹੈ ਆਪਰੇਸ਼ਨ ਸੰਦੂਰ ਦੀ ਕੰਟੀਨਿਊਟੀ ਹੁਣ ਹੈ। ਆਰਮੀ ਇੰਟੈਂਸੀਫਾਈਜ਼ ਫਲੱਡ ਰਿਲੀਫ ਐਫਰਟਸ, ਮੋਦੀ ਟੂ ਰਿਵਿਊ ਸਿਚੁਏਸ਼ਨ ਇਨ ਪੰਜਾਬ। ਹੁਣ ਫੌਜ ਆ ਗਈ ਕਿ ਜੀ ਹੁਣ ਤਾਂ ਪਾਣੀ ਵੀ ਰਿਸੀਡ ਹੋਣਾ ਸ਼ੁਰੂ ਹੋ ਗਿਆ, ਹੁਣ ਫੌਜ ਦਾ ਕੀ ਕੰਮ, ਜਿਹੜੀ ਐਮਰਜੈਂਸੀ ਵਕਤ ਸੀ ਉਸ ਦੇ ਵਿੱਚ ਨਾਲ ਕੋਈ ਨਹੀਂ ਖਲੋਤਾ। ਔਰ ਇਸ ਸਾਰੇ ਦੇ ਚੱਲਦੇ ਆ ਈਵਨ ਪੋਲੀਟੀਕਲ ਪਾਰਟੀਆਂ, ਭਗਵੰਤ ਮਾਨ ਤਾਂ ਪੈਗ 4 ਲਾ ਕੇ ਪੁੱਠਾ ਹੋ ਗਿਆ ਜੀ, ਹੁਣ ਫੋਰਟਿਸ ਹਸਪੀਟਲ ਪਹੁੰਚ ਗਿਆ, ਹੁਣ ਉੱਥੇ ਪਹੁੰਚ ਗਿਆ ਜੀ। ਉਹ ਮੋਦੀ ਨੂੰ ਵੀ ਕਹਿ ਰਿਹਾ ਕਿ ਮੈਂ ਜ਼ਰੂਰ ਤੇਰੇ ਸਵਾਗਤ ਲਈ ਹਾਜ਼ਰ ਹੁੰਦਾ, ਪਰ ਮੈਂ ਹੁਣ ਪੁੱਠਾ ਹੋਇਆ ਤੇ ਇਹ ਸਾਰੇ ਦੇ ਚੱਲਦੇ ਆ। ਹੁਣ ਵਾਈਸ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਹੈ। ਤੁਸੀਂ ਦੇਖੋ ਵੀ ਜਦੋਂ ਅਸੀਂ ਇਹ ਬਾਦਲ ਅਕਾਲੀ ਦਲ ਦਾ ਜਿਸ ਕਿਸਮ ਦਾ ਰੋਲ ਔਰ ਜੋ ਕੁਛ ਕਰ ਰਹੇ ਨੇ, ਉਹਨਾਂ ਨੇ ਇਹ ਕਹਿ ਕੇ, ਹਾਲਾਂ ਸੁਖਬੀਰ ਬਾਦਲ ਗਿਆ ਕਿ ਜੀ ਫਲਾਣੀ ਥਾਂ ਇਹ ਨੋਟ ਵੰਡ ਤੇ ਉੱਥੇ ਇਹ ਕਰਤਾ ਜੀ, ਅਸੀਂ ਇਹ ਕਰਾਂਗੇ ਉਹ ਕਰਾਂਗੇ, ਸਾਡੀ ਸਰਕਾਰ ਹੁੰਦੀ। ਤੁਹਾਡਾ ਬੇੜਾ ਗਰਕ ਕੀਤੇ ਹੋਏ ਨੇ ਤੁਸੀਂ, ਜਿਹੜੇ ਸਿਲਟ ਭਰੇ ਹੋਏ ਨੇ ਡੈਮਾਂ ਦੇ ਵਿੱਚ, ਜਿਹੜੇ ਬੀਜੇਪੀ ਦੇ ਹਵਾਲੇ ਤੁਸੀਂ ਸਾਰੀ ਪਾਵਰ ਕੀਤੀ, ਜਿਹਦੇ ਥੱਲੇ ਜਿਹੜਾ ਉਹਨੂੰ ਅੱਜ ਤੱਕ ਉਹਨਾਂ ਦਾ ਇੰਨਾ ਹੌਸਲਾ ਵਧਿਆ ਕਿ ਉਹ ਵਾਟਰ ਨੂੰ ਐਜ਼ ਏ ਵੈਪਨ ਇਸਤੇਮਾਲ ਕਰ ਰਹੇ ਨੇ। ਹੁਣ ਕਿਵੇਂ ਹੈਲਪ ਕਰਦੇ ਨੇ, ਔਰ ਕਿਵੇਂ ਜਦੋਂ ਅਸੀਂ ਕਹਿੰਦੇ ਹਾਂ ਵੀ ਇਹਨਾਂ ਸਾਰਿਆਂ ਨੇ ਹੀ ਅਮਿਤ ਸ਼ਾਹ ਦੇ ਚੋਲੇ ਦੀਆਂ ਲੀਰਾਂ ਫੜੀਆਂ ਹੋਈਆਂ। ਹੁਣ ਬਾਦਲ ਦਲ ਇਹ ਕਹਿ ਰਿਹਾ ਕਿ ਜੀ ਅਸੀਂ ਜਿਹੜਾ ਇਹ ਵਾਈਸ ਪ੍ਰੈਜ਼ੀਡੈਂਟ ਦੀ ਇਲੈਕਸ਼ਨ 'ਚ ਕਿਸੇ ਨੂੰ ਵੀ ਵੋਟ ਨਹੀਂ ਪਾਵਾਂਗੇ ਕੈਂਡੀਡੇਟ। ਇਹ ਵੀ ਬੀਜੇਪੀ ਦੀ ਮਦਦ ਕਰਨਾ। ਉਹਨੇ ਕਿਹਾ ਜੀ ਕਿਉਂਕਿ ਅਸੀਂ ਬਾਈਕਾਟ ਕਰ ਰਹੇ ਹਾਂ, ਕਿਉਂਕਿ ਅਸੀਂ ਐਬਸਟੇਨ ਨਹੀਂ ਕਰ ਰਹੇ, ਬਾਈਕਾਟ ਕਰ ਰਹੇ ਹਾਂ, ਕਿਉਂਕਿ ਇਹ ਜਿਹੜੇ ਫਲੱਡ ਆਏ ਨੇ ਕਿਸੇ ਨੇ ਵੀ ਸਾਡੀ ਜਿਹੜੀ ਹੈ ਮਦਦ ਨਹੀਂ ਕੀਤੀ ਅਨਪ੍ਰੈਸੀਡੈਂਟਡ ਫਲੱਡਸ ਦੇ ਵਿੱਚ। ਹਾਲਾਂ ਇੱਕੋ ਹੀ ਸੀਟ ਹੈ ਇਹਨਾਂ ਕੋਲ ਪਾਰਲੀਮੈਂਟ ਦੇ ਵਿੱਚ, ਹਰਸਿਮਰਨ ਕੌਰ ਦੀ। ਸੋ ਇਹ ਮੈਨੂੰ ਲੱਗਦਾ ਵੀ ਬੀਜੇਪੀ ਨੂੰ ਇਹ ਸੁਨੇਹਾ ਵੀ ਦੇ ਰਹੇ ਨੇ ਵੀ ਅਸੀਂ ਅਵੇਲੇਬਲ ਹੈ ਤੁਹਾਡੇ ਨਾਲ ਆਉਣ ਲਈ। ਉਹ ਹੀ ਘਾਹ ਨਹੀਂ ਪਾ ਰਹੇ, ਉਹ ਦੇਖ ਰਹੇ ਨੇ ਵੀ ਕੀ ਹੋਏਗਾ। ਲੇਕਿਨ ਅਸੀਂ ਜਿੱਥੇ ਆਪਣੀ ਕੌਮ ਦੀ ਇਸ ਔਖੀ ਘੜੀ ਦੇ ਵਿੱਚ, ਜਿਵੇਂ ਉਹਨਾਂ ਨੇ ਦੁਨੀਆ ਦੇ ਸਾਹਮਣੇ ਬਰੇਵ ਫੇਸ ਹੀ ਨਹੀਂ ਦਿੱਤਾ, ਕੰਮ ਕਰਕੇ ਦਿਖਾਇਆ। ਔਰ ਇਸ ਗੱਲ ਨੇ ਇਸ ਮਿਥ ਨੂੰ ਵੀ ਤੋੜਿਆ ਕਿ ਜੀ ਖਾਲਿਸਤਾਨ ਕਿਵੇਂ ਸਰਵਾਈਵ ਕਰੇਗਾ ਇਕਨੋਮਿਕਲੀ, ਕਿਵੇਂ ਜਿਹੜਾ ਆਰਥਿਕ ਤੌਰ ਤੇ। ਹੁਣ ਸਾਰਾ ਇੰਡੀਆ, ਇੰਡੀਅਨ ਸਟੇਟ ਦੂਜੀਆਂ ਕੋਈ ਤੁਹਾਡੇ ਨਾਲ ਨਹੀਂ ਖਲੋਤਾ। ਡਾਇਸਪੋਰਾ ਸਿੱਖਾਂ ਨੇ ਹੁਣ ਅੱਜ ਕੋਈ ਜਿਹੜਾ 20 ਪਿੰਡ ਗੋਦ ਲੈ ਰਿਹਾ, ਕੋਈ 10 ਪਿੰਡ ਲੈ ਰਿਹਾ, ਲੱਖਾਂ ਕਰੋੜਾਂ ਲੰਗਰ ਤਾਂ, ਔਰ ਦੂਸਰਾ ਤਾਂ ਹੁਣ ਵੇਸਟ ਵਾਲੀ ਹੱਦ ਤੱਕ ਪਹੁੰਚਿਆ ਕਿਉਂਕਿ ਉਸ ਦੇ ਸੈਲਫਿਸ਼ ਲੋਕ ਵੀ ਹੁੰਦੇ ਨੇ ਜਿਹੜਾ ਉਹਦਾ ਫਾਇਦਾ ਚੁੱਕਦੇ ਨੇ। ਪਰ ਇਹ ਖਾਲਸਾ ਪੰਥ ਦੇ ਉੱਤੇ ਗੁਰੂ ਦੀ ਰਹਿਮਤ ਹੈ ਕਿ ਭਾਈ ਜਿਉਂ-ਜਿਉਂ ਮੁਸੀਬਤ ਆਉਂਦੀ ਹੈ ਤਿਉਂ ਤੋਂ ਬੈਸਟ ਆਫ ਦਾ ਸਿੱਖ ਬਾਹਰ ਆਉਂਦਾ ਹੈ। ਪਰ ਇਹਨਾਂ ਨੇ ਇਹ ਬਿਲਕੁਲ, ਮੈਨੂੰ ਹੁਣ ਕੋਈ ਦੁਬਿਧਾ ਇਸ 'ਚ ਨਹੀਂ ਹੈ ਕਿ ਇਹਨਾਂ ਦਾ ਅਖੌਤੀ ਜਿਹੜਾ ਆਪਰੇਸ਼ਨ ਸੰਦੂਰ ਹੈ ਉਸ ਦਾ ਪਾਰਟ 2 ਵਾਟਰ ਵੈਪਨ ਜਿਹੜਾ ਉਹ ਕਹਿ ਰਹੇ ਨੇ, ਦਵੇਦੀ ਕਹਿ ਰਿਹਾ ਜੀ ਇਹ ਕੰਟੀਨਿਊ ਹੈ। ਆਲਰੇਡੀ ਉਹਨਾਂ ਨੇ ਇਸ ਦੇ ਉੱਤੇ ਜਿਹੜਾ ਹੁਣ ਪਾਰਟ 3 ਕੀ ਹੋਏਗਾ ਇਹ ਵੀ ਇਹਨਾਂ ਦੇ ਕੋਲ ਹੈ ਕਿ ਵੀ ਇਹਨਾਂ ਨੇ ਕੀ ਕਰਨਾ ਹੈ। ਪਰ ਪੰਜਾਬ ਦੀ ਸਿੱਖ ਕੌਮ ਦੀ ਬਰਬਾਦੀ ਮੁਕੰਮਲ ਜਿਹੜੀ ਹੈ, ਟੋਟਲ ਵਾਰ ਜਿਹੜੀ ਉਹਨਾਂ ਨੇ ਵਿੱਢੀ ਹੋਈ ਹੈ, ਉਹ ਇਹਨਾਂ ਦੇ ਪੱਖ ਤੋਂ ਜਿਹੜੀ ਹੈ ਉਹਦੇ 'ਚ ਕੋਈ ਪੌਜ਼ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ।
ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਦੇ ਵਪਾਰਕ ਸਲਾਹਕਾਰ ਪੀਟਰ ਨਵਾਰੋ ਨੇ ਇੱਕ ਵਾਰ ਫਿਰ ਭਾਰਤ ਤੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਭਾਰਤ ਰੂਸ ਤੋਂ ਤੇਲ ਖਰੀਦ ਕੇ ਯੂਕਰੇਨ ਵਿੱਚ ਬਹਾਏ ਜਾ ਰਹੇ ਖੂਨ ਲਈ ਜ਼ਿੰਮੇਵਾਰ ਹੈ ਔਰ ਭਾਰਤ ਵੱਲੋਂ ਕਮਾਇਆ ਗਿਆ ਪੈਸਾ ਬਲੱਡ ਮਨੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪ੍ਰੈਜ਼ੀਡੈਂਟ ਟਰੰਪ ਤਾਂ ਪਿਛਲੇ 6 ਮਹੀਨੇ ਤੋਂ ਜਿਹੜਾ ਉਹਨਾਂ ਦਾ ਜਿਹੜਾ ਵੱਡਾ ਸਪੋਰਟ ਬੇਸ ਹੈ, ਮੇਕ ਅਮਰੀਕਾ ਗ੍ਰੇਟ ਅਗੇਨ, ਮਾਗਾ ਜਾਂ ਮੈਗਾ ਜਿਸ ਨੂੰ ਕਹਿੰਦੇ ਨੇ ਜੀ, ਉਹ ਇੱਕ ਏਜੰਡੇ ਦੇ ਉੱਤੇ ਫੋਕਸ ਹੋ ਕੇ ਕੰਮ ਕਰ ਰਹੇ ਨੇ ਕਿ ਅਮਰੀਕਨ ਜੌਬਸ ਨੂੰ ਵਾਪਸ ਲਿਆਉਣਾ, ਜਿਹੜੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਸਮਝੌਤੇ ਦੀ ਬਦੌਲਤ ਦੂਸਰੀਆਂ ਥਾਵਾਂ 'ਤੇ ਗਏ ਨੇ। ਅਮਰੀਕਾ ਸੈਂਟਰਿਕ ਪੋਲੀਟਿਕਸ, ਜਿਹੜੇ ਅਮਰੀਕਨ ਜੌਬਸ ਨੂੰ ਲੈ ਰਹੇ ਨੇ ਔਰ ਅਮਰੀਕਾ 'ਚ ਰਹਿ ਕੇ ਵੀ ਜਿਹੜੇ ਨੇ ਉਹ ਕਿਸੇ ਹੋਰ ਦੇ ਪਰਪਸ ਨੂੰ ਸਰਵ ਕਰ ਰਹੇ ਨੇ। ਔਰ ਖ਼ਾਸ ਤੌਰ 'ਤੇ ਜਿਹੜੀ ਵਾਰ ਯੂਕਰੇਨ 'ਚ 3 ਸਾਲ ਪਹਿਲਾਂ ਰੂਸ ਨੇ ਹਮਲਾ ਕਰਕੇ ਸ਼ੁਰੂ ਕੀਤੀ ਔਰ ਰੂਸ ਦੇ ਉੱਤੇ ਸੈਂਕਸ਼ਨਸ ਨੇ ਇੰਟਰਨੈਸ਼ਨਲ ਵੀ, ਅਮਰੀਕਾ ਵੱਲੋਂ ਵੀ, ਲੇਕਿਨ ਇੰਡੀਆ ਵਰਗਾ ਮੁਲਕ ਜਿਹੜਾ ਸਿਰਫ 1% ਕਰੂਡ ਆਇਲ ਰਸ਼ੀਆ ਤੋਂ ਲੈਂਦਾ ਸੀ, ਉਹ 42% ਲੈ ਕੇ ਉਹਨਾਂ ਦੇ ਕਾਫਰਸ ਦੇ ਵਿੱਚ ਮਨੀ ਭਰ ਰਿਹਾ, ਜਿਹਦੇ ਰਾਹੀਂ ਉਹ ਯੂਕਰੇਨ ਦੇ ਵਿੱਚ ਬਲੱਡ ਸ਼ੈਡ ਕਰ ਰਹੇ ਨੇ, ਲੱਖਾਂ ਲੋਕ ਮਾਰੇ ਜਾ ਚੁੱਕੇ ਨੇ। ਫਿਰ ਅਮਰੀਕਾ ਦੀ ਟੈਕਸ ਪੇਅਰ ਮਨੀ ਹੀ ਯੂਕਰੇਨ ਨੂੰ ਜਾਂਦੀ ਹੈ ਜੇ ਉਹਨੂੰ ਕਾਊਂਟਰ ਕਰਨਾ। ਸੋ ਇਸ ਸਾਰੇ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਨੇ ਔਰ ਉਹਨਾਂ ਦੀ ਟੀਮ, ਜਿਨ੍ਹਾਂ ਨੇ ਪਹਿਲਾਂ ਹੀ ਇਹ ਵਾਰਨ ਕੀਤਾ ਸੀ ਕਿ ਭਾਈ ਇੱਕ ਤਾਂ ਹੁਣ ਤੱਕ ਜਿਹੜਾ ਤੁਸੀਂ ਅਮਰੀਕਾ ਦੀਆਂ ਚੀਜ਼ਾਂ 'ਤੇ ਕਈ 100% ਟੈਰਿਫ ਲਾਇਆ ਔਰ ਆਪ ਇੱਥੇ ਫ੍ਰੀ ਮਾਣਦੇ ਰਹੇ, ਉਹ ਤੁਹਾਨੂੰ ਜਵਾਬਦੇਹੀ ਹੋਏਗੀ। ਬਰਾਬਰ ਦੇ ਉੱਤੇ ਜਿਹਨੂੰ ਕਹਿੰਦੇ ਨੇ ਲੈਵਲ ਗਰਾਊਂਡ ਦੇ ਉੱਤੇ ਖੇਡਣਾ ਹੋਏਗਾ। ਦੂਸਰਾ, ਜੇ ਤੁਸੀਂ ਰੂਸ ਦੀ ਮਦਦ ਕਰਦੇ ਹੋ, ਉਹਦੇ 'ਤੇ ਐਡੀਸ਼ਨਲ ਲੱਗੇਗਾ। ਔਰ ਟਰੰਪ ਨੇ ਆਪਣਾ ਵਾਅਦਾ ਨਿਭਾਉਂਦਿਆਂ ਪਹਿਲਾਂ 25% ਟੈਰਿਫ ਇੰਡੀਆ 'ਤੇ ਲਾਇਆ ਕਿਉਂਕਿ ਕੋਈ ਇੰਡੀਆ ਕੰਮ ਅਰਾਊਂਡ ਨਹੀਂ ਸੀ ਕਰ ਰਿਹਾ ਟ੍ਰੇਡ ਡੀਲ ਦੇ, ਔਰ 25% ਪਨਿਸ਼ਮੈਂਟ 50%। ਔਰ ਹੁਣ ਆਲਰੇਡੀ ਉਹਨਾਂ ਦੀ ਲਾਈਨ ਹੈ ਕਿ ਵੀ ਸੈਕੰਡਰੀ ਟੈਰਿਫ ਵੀ ਅਜੇ ਲਾਉਣੇ ਨੇ, ਜੇ ਨਾ ਹਟੇ ਤੇ ਹੋਰ ਹੋਏਗਾ। ਇਸ ਪੀਰੀਅਡ 'ਚ ਇੰਡੀਆ ਨੇ ਆਪਣੀ ਡਰਾਮੇਬਾਜ਼ੀ ਜਿਹੀ ਕੀਤੀ, ਜਿਹੜਾ ਖ਼ਾਸ ਤੌਰ 'ਤੇ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਮੀਟਿੰਗ 'ਚ ਮੋਦੀ ਗਿਆ, ਇੱਧਰ ਪੁਤਿਨ ਹੈ, ਇੱਧਰ ਸ਼ੀ ਜਿਨਪਿੰਗ ਹੈ, ਇਹ ਉਹ। ਹੁਣ ਇਸ ਗੱਲ ਦਾ ਧਿਆਨ ਰਹੇ ਵੀ ਅਮਰੀਕਾ ਦੇ ਵਿੱਚ ਬਹੁਤ ਵੱਡਾ ਜਿਹੜਾ ਭਾਰਤ ਦਾ ਸੌਫਟ ਪਾਵਰ ਬੇਸ ਹੈ, ਉਹ ਯੂਨੀਵਰਸਿਟੀਆਂ ਦੇ ਵਿੱਚ ਵੀ ਹੈ, ਜਿੱਥੇ ਪ੍ਰੋ ਇੰਡੀਆ ਖੁਦ ਹਿੰਦੂ ਬੈਠੇ ਹੋਏ ਨੇ। ਹੁਣ ਜੇ ਪ੍ਰੈਜ਼ੀਡੈਂਟ ਟਰੰਪ ਨੇ ਹਾਈ ਟੈਕ ਕੰਪਨੀਆਂ ਦੇ ਸੀਈਓਜ਼ ਨੂੰ ਸੱਦਿਆ ਮੀਟਿੰਗ ਦੇ ਲਈ, ਉਹਦੇ 'ਚ 5 ਹਿੰਦੂ ਨੇ, ਉਸ ਤੋਂ ਤੁਸੀਂ ਅੰਦਾਜ਼ਾ ਲਾਓ। ਔਰ ਇਸ ਤੋਂ ਇਲਾਵਾ ਜਿਹੜੀਆਂ ਕੰਪਨੀਆਂ ਜਾਂ ਦੂਜੇ 'ਚ ਬੈਠੇ ਨੇ, ਫਿਰ ਇੰਡੀਆ ਕਾਕਸ ਬਣਾ ਕੇ ਉਹ ਡੈਮੋਕ੍ਰੈਟਸ ਦੇ ਵਿੱਚ ਖਾਸ ਤੌਰ 'ਤੇ ਇਹਨਾਂ ਦੇ ਪ੍ਰੋ ਇੰਡੀਆ ਕਾਂਗਰਸਮੈਨ ਔਰ ਸੈਨੇਟਰ ਨੇ,
ਔਰ ਕਿਉਂਕਿ 25-30 ਸਾਲ ਤੋਂ ਆਲਮੋਸਟ 90s ਤੋਂ ਇੰਡੀਆ ਨੂੰ ਅਪੀਸ ਕਰਨ ਦੀ ਪਾਲਿਸੀ ਦੇ ਥੱਲੇ ਅਮਰੀਕਾ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਸੀ ਕਿ ਇੰਡੀਆ ਨੂੰ ਐਜ਼ ਏ ਬੁਲਵਾਕ ਅਗੇਂਸਟ ਚਾਈਨਾ ਖੜਾ ਕਰਨਾ ਹੈ। ਹੁਣ ਉਹ ਜਿਹੜੀ 30 ਸਾਲ ਦੀ ਲੌਬੀ ਹੈ ਉਹ ਕੋਈ ਓਵਰਨਾਈਟ ਤਾਂ ਨਹੀਂ ਪਾਸੇ ਜਾਂਦੀ, ਉਹ ਵੀ ਮੌਕਾ ਦੇਖ ਰਹੀ। ਤਾਂ ਮਾਗਾ ਦਾ ਖੌਫ ਹੈ ਕਿ ਉਹ ਜ਼ਬਾਨ ਨਹੀਂ ਖੋਲ੍ਹਦੇ, ਔਰ ਕਿਸੇ ਨੇ ਵੀ ਖੁੱਲ੍ਹ ਕੇ ਜਿਹੜਾ ਹੈ ਉਹ ਅਮਰੀਕਾ ਦੇ ਖਿਲਾਫ ਲਾਈਨ ਨਹੀਂ ਲਈ, ਪਰ ਵਿੱਚੋਂ ਵਿੱਚ ਤਾਂ ਲੱਗੇ ਹੋਏ ਨੇ। ਉਹ ਕੋਈ ਨਾ ਕੋਈ ਆਰਟੀਕਲ ਜਿਹੜੇ ਥਿੰਕ ਟੈਂਕਾਂ 'ਚ ਇਹਨਾਂ ਦੇ ਬੈਠੇ ਨੇ, ਕੋਈ ਹੋਰ ਬੈਠੇ ਨੇ ਕਿ ਜੀ ਇਹ ਤਾਂ ਇੰਡੀਆ ਦੇ ਨਾਲ, ਇੰਡੀਆ ਵੀ ਡੈਮੋਕਰੇਸੀ ਹੈ, ਸਾਡੇ ਸਬੰਧ ਤੇ ਫਲਾਣਾ ਤੇ ਢਿਮਕਾ। ਲੇਕਿਨ ਅੱਜ ਤੱਕ ਟਰੰਪ ਬਜ਼ ਨਹੀਂ ਹੋਇਆ ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਬਰਾਬਰ ਦੀ ਗੱਲ ਕਰੋ। ਔਰ ਹੁਣ ਫਿਰ ਇਹਨਾਂ ਨੂੰ ਇਹ ਹੁੰਦਾ ਵੀ ਅਸੀਂ ਕੋਈ ਨਾ ਕੋਈ ਕਿਸੇ ਤੋਂ ਕੋਈ ਸਵਾਲ ਪੁੱਛਵਾ ਦਈਏ, ਕੋਈ ਦੂਸਰੇ ਮੀਡੀਆ ਨਾਲ ਵੀ। ਕਿਸੇ ਨੇ ਪੁੱਛ ਲਿਆ ਟਰੰਪ ਨੂੰ ਕੁਝ 3-4 ਦਿਨ ਪਹਿਲਾਂ ਕਿ ਜੀ ਇੰਡੀਆ ਬਾਰੇ, ਉਹਨੇ ਕਿਹਾ ਜੀ ਹਾਂ ਮੋਦੀ ਇਜ਼ ਅ ਗ੍ਰੇਟ ਲੀਡਰ। ਇਹਨਾਂ ਨੂੰ ਅਮਰੀਕਨਾਂ ਦਾ ਅੰਦਾਜ਼ ਨਹੀਂ ਪਤਾ ਵੀ ਇਹ ਜਿਵੇਂ ਜਿਹਨੂੰ ਕਹਿੰਦੇ ਨਾ ਭਿਉਂ ਕੇ ਮਾਰਨੀ, ਹੁਣ ਉਹਦਾ ਮਤਲਬ ਹੁੰਦਾ ਵੀ ਥੋੜ੍ਹੀ ਜਿਹੀ ਮਾਲਿਸ਼ ਕਰਕੇ ਫਿਰ ਚਪੇੜ ਮਾਰਨਾ, ਪਾਣੀ ਪਿਆ ਕੇ ਜਿਹਨੂੰ ਅਸੀਂ ਕਹਿੰਦੇ ਮਾਰਨਾ। ਗ੍ਰੇਟ ਲੀਡਰ, ਔਰ ਅਸੀਂ ਸਾਡੀ ਤਾਂ ਸਪੈਸ਼ਲ ਰਿਲੇਸ਼ਨਸ਼ਿਪ ਹੈ ਇੰਡੀਆ ਦੇ ਨਾਲ। ਪਰ ਇਹਨਾਂ ਦਿਨਾਂ 'ਚ ਮੋਦੀ ਠੀਕ ਨਹੀਂ ਕਰ ਰਿਹਾ, ਦੈਟ ਇਜ਼ ਵਟ ਇਜ਼, ਅਦਰਵਾਈਜ਼ ਐਵਰੀਥਿੰਗ ਇਜ਼ ਓਕੇ। ਹੁਣ ਇਹ ਕਿੱਥੇ ਮੋਦੀ ਪਿਛਲੇ 6 ਮਹੀਨੇ ਜਿਹਦੀ ਜ਼ਬਾਨ ਨਹੀਂ ਖੁੱਲ੍ਹੀ, ਇੰਨਾ ਕੁ ਟਰੰਪ ਦਾ ਕਹਿਣਾ ਸੀ ਤੇ ਵਿਦਿਨ 2-3 ਆਵਰਸ ਮੋਦੀ ਦਾ ਟਵੀਟ ਆ ਗਿਆ ਵੀ ਗ੍ਰੇਟ, ਅਸੀਂ ਬਹੁਤ, ਮੇਰਾ ਦੋਸਤ ਹੈ ਜੇ ਟਰੰਪ। ਉਹਨੂੰ ਲੱਗਾ ਵੀ ਪਤਾ ਨਹੀਂ ਟਰੰਪ ਦੀ ਹਾਰਟ ਚੇਂਜ। ਹੁਣ ਇਹਦੇ 'ਚ ਇਹ ਵੀ ਹੈ ਵੀ ਇਸ ਪੀਰੀਅਡ 'ਚ ਪਿਛਲੇ 2 ਮਹੀਨੇ 'ਚ ਇੰਡੀਆ ਨੇ ਬਹੁਤ ਜ਼ਿਆਦਾ ਪੈਸੇ ਦੇ ਨਾਲ ਟੌਪ ਲੌਬਿੰਗ ਫਰਮਸ ਹਾਇਰ ਕੀਤੀਆਂ। ਤਾਂ ਪਹਿਲਾਂ ਹੀ ਸੀ, ਹੁਣ ਐਡੀਸ਼ਨਲ ਕਿ ਵੀ ਕੋਈ ਨਾ ਕੋਈ ਮੀਟਿੰਗ ਤਾਂ ਕਰਾ ਦਿਓ, ਕੋਈ ਨਾ ਕੋਈ ਕੁਛ ਜਿਹੜਾ ਇਸ ਕਿਸਮ ਦਾ ਹੋ ਜਾਏ। ਹੁਣ ਇਹਨਾਂ ਨੂੰ ਲੱਗਦਾ ਸੀ ਵੀ ਟਰੰਪ ਦੇ ਇਸ ਟਵੀਟ ਦਾ ਮਤਲਬ ਹੈ ਕਿ ਅਮਰੀਕਾ ਵਾਪਸ ਭਾਰਤ ਨੂੰ ਜਿਹੜਾ ਉਹ ਆਪਣੀ ਗੋਦ ਦੇ ਵਿੱਚ ਬਿਠਾਉਣ ਦੇ ਲਈ ਤਿਆਰ ਹੋ ਰਿਹਾ। ਲੇਕਿਨ ਜਿਹਨੂੰ ਉਹ ਕਹਿੰਦੇ ਨੇ ਵੀ ਨਾਤੀ ਧੋਤੀ ਰਹਿ ਗਈ, ਨੱਕ ਤੇ ਮੱਖੀ ਬਹਿ ਗਈ। ਹੁਣ ਪੀਟਰ ਨਵਾਰੋ, ਇਹ ਟਰੰਪ ਦਾ ਬਹੁਤ ਕਲੋਜ਼ ਕੱਲਾ, ਜਦੋਂ ਇਹ ਕਿਹਾ ਜਾਂਦਾ ਜੀ ਟ੍ਰੇਡ ਐਡਵਾਈਜ਼ਰ, ਜਦੋਂ ਨਹੀਂ ਇਹ ਜਿਹਨੂੰ ਕਹਿੰਦੇ ਨੇ ਆਈਜ਼ ਐਂਡ ਈਅਰਸ, ਕੋਈ ਬੰਦਾ ਇੰਨਾ ਕੌਨਫੀਡੈਂਟ ਹੁੰਦਾ ਕਿ ਉਹ ਤੁਹਾਡੀਆਂ ਅੱਖਾਂ ਤੇ ਕੰਨ ਹੁੰਦਾ ਵੀ ਉਹ ਤੁਹਾਡੇ ਸੋਚ ਨੂੰ ਹੀ ਪ੍ਰਭਾਵਿਤ ਕਰ ਰਿਹਾ ਹੁੰਦਾ ਔਰ ਉਹ ਡਿਸੀਜਨ ਮੇਕਰ ਹੀ ਹੁੰਦਾ। ਉਹਨਾਂ ਨੇ ਪਿਛਲੇ ਦਿਨਾਂ 'ਚ ਅਗੇਨ ਇੱਕ ਟਵੀਟ ਕੀਤਾ। ਉਹਨਾਂ ਨੇ ਕਿਹਾ ਵੀ ਇੰਡੀਆ ਜਿਹੜਾ ਹੈ ਬਲੱਡ ਮਨੀ ਖਾ ਰਿਹਾ। ਬਲੱਡ ਮਨੀ ਦਾ ਮਤਲਬ ਇਹ ਹੈ ਵੀ ਤੁਸੀਂ ਡੁੱਲੇ ਖੂਨ 'ਚੋਂ ਪੈਸਾ ਬਣਾ ਰਹੇ ਹੋ। ਯੂਕਰੇਨੀਅਨ ਦਾ ਖੂਨ ਡੁੱਲ ਰਿਹਾ, ਤੁਸੀਂ ਰਸ਼ੀਅਨ ਆਇਲ ਅਗੇਨ ਬਾਏ ਕਰ ਰਹੇ ਹੋ। ਇਹਦੇ ਬਾਵਜੂਦ ਕਿ ਇਹਨਾਂ ਨੇ ਜਦੋਂ 25% ਲਾਇਆ, ਉਹਦੇ 'ਚ ਉਹਨਾਂ ਨੇ ਦਰਵਾਜ਼ਾ ਰੱਖਿਆ ਕਿ ਬਈ ਜੇ ਭਾਰਤ ਬੰਦ ਕਰ ਦੇ ਰੂਸ ਤੋਂ ਖਰੀਦਣਾ ਆਇਲ, ਜਿਵੇਂ ਅੱਗੇ ਸਿਰਫ 1% ਹੀ ਲੈਂਦਾ ਸੀ, ਤੇ ਉਹ ਬੰਦ ਹੋ ਜਾਏਗਾ। ਲੇਕਿਨ ਉਹ ਤਾਂ ਜਾ ਕੇ ਉੱਥੇ ਚਾਈਨਾ ਦੇ ਵਿੱਚ ਪੋਸਟਰਿੰਗ ਕਰ ਰਿਹਾ ਔਰ ਲਿਮੋ ਦੇ ਵਿੱਚ ਬੈਠਾ ਪੁਤਿਨ ਦੇ ਨਾਲ 1 ਘੰਟਾ ਯੂ ਮਾਈ ਫਰੈਂਡ ਕਰ ਰਿਹਾ। ਨਾ ਉਹਨੂੰ ਉਹਦੀ ਗੱਲ ਸਮਝ ਆਇਆ, ਨਾ ਉਹਨੂੰ ਉਹਦੇ ਦੰਦ ਕੱਢੀ ਜਾਂਦਾ। ਮੋਦੀ ਬਾਰੇ ਇਹ ਵੀ ਕਿਸੇ ਨੇ ਕਹਿੰਦੇ ਇਹ ਜਦੋਂ ਬਾਹਰ ਜਾਂਦਾ ਹੱਸੀ ਜਾਂਦਾ ਹੁੰਦਾ, ਦੂਜੇ ਵੀ ਦੇਖ ਰਹੇ ਹੁੰਦੇ ਨੇ ਵੀ ਹਾਸੇ ਵਾਲੀ ਗੱਲ ਤਾਂ ਹੋਈ, ਨਾ ਉਹਨੂੰ ਸਮਝ ਆ ਰਹੀ ਹੁੰਦੀ ਹੈ, ਪਰ ਉਹ ਸ਼ੋਅ ਕਰ ਰਿਹਾ ਹੁੰਦਾ ਜਿਵੇਂ ਉਹਨੂੰ ਬਹੁਤ ਸਮਝ ਆ ਰਿਹਾ ਔਰ ਉਹ ਬੜਾ ਇੰਜੋਏ ਕਰ ਰਿਹਾ। ਔਰ ਇਸ ਸਾਰੇ ਦੇ ਚੱਲਦੇ ਆ ਪੀਟਰ ਨਵਾਰੋ ਨੇ ਜਦੋਂ ਇਹ ਬਲੱਡ ਮਨੀ ਵਾਲਾ ਅਗੇਨ ਜਿਹੜਾ ਉਹ ਟਵੀਟ ਕੀਤਾ। ਔਰ ਉਸ ਤੋਂ ਪਹਿਲਾਂ ਜਿਹੜਾ ਇੱਕ ਟਵੀਟ ਨਵਾਰੋ ਨੇ ਕੀਤਾ ਜਿਹਦੇ 'ਚ ਉਹਨੇ ਬ੍ਰਾਹਮਨਸ ਦੀ ਗੱਲ ਕੀਤੀ ਕਿ ਬ੍ਰਾਹਮਨਸ ਲੁੱਟ ਰਹੇ ਨੇ, ਨਾਲ ਦੀ ਨਾਲ ਉਹਨੇ ਇੰਡੀਆ ਨੂੰ। ਔਰ ਇਹ ਨਵਾਰੋ ਨੇ ਇਕੱਲਾ ਇਹੀ ਨਹੀਂ ਕਿ ਵੀ ਇੱਧਰ ਜਿਹੜਾ ਉਹ ਬਲੱਡ ਮਨੀ ਦੀ ਗੱਲ ਕੀਤੀ, ਉਹਨੇ ਐਲਨ ਮਸਕ, ਉਹਦਾ ਜਿਹੜਾ ਸੋਸ਼ਲ ਪਲੇਟਫਾਰਮ ਹੈ ਐਕਸ, ਉਸ ਦੇ ਉੱਤੇ ਜਦੋਂ ਨਵਾਰੋ ਦਾ ਪਿਛਲਾ ਜਿਹੜਾ ਕਾਮੈਂਟ ਸੀ ਉਹਨੇ ਲਾਇਆ ਤਾਂ ਉਹਦੇ ਨਾਲ ਉਹਨੇ ਫੈਕਟ ਚੈੱਕ ਵੀ ਲਾ ਦਿੱਤਾ। ਔਰ ਫੈਕਟ ਚੈੱਕ ਦਾ ਮਤਲਬ ਸੀ ਕਿ ਜੀ ਦੇਖੋ ਉਹਦੇ 'ਤੇ ਕੋਈ ਹੋਰ ਵੀ ਕਾਮੈਂਟ, ਉਹ ਫਿਰ ਇੰਡੀਅਨਸ ਉਹਦੇ 'ਤੇ ਨਵਾਰੋ ਦੇ ਖਿਲਾਫ ਆਏ, ਉਹਦੇ ਤੋਂ ਉਹਨੇ ਐਲਨ ਮਸਕ ਨੂੰ ਵੀ ਧਰ ਲਿਆ ਨਵਾਰੋ ਨੇ। ਉਹਨੇ ਕਿਹਾ ਕਿ ਬਈ ਇਹ ਜਿਹੜਾ ਵਾਓ ਐਲਨ ਮਸਕ ਇਜ਼ ਲੈਟਿੰਗ ਪ੍ਰੋਪੇਗੈਂਡਾ ਇਨਟੂ ਪੀਪਲਸ ਪੋਸਟ, ਕਿ ਵੀ ਇਹ ਐਲਨ ਮਸਕ ਸ਼ੈਤਾਨੀ ਕਾ। ਫਿਰ ਇੰਡੀਅਨਸ ਨੂੰ ਉਹਨਾਂ ਨੇ ਕਿਹਾ ਦੈਟ ਕ੍ਰੈਪ ਨੋਟ ਬਿਲੋ ਇਜ਼ ਜਸਟ ਦੈਟ ਕ੍ਰੈਪ, ਇੰਡੀਆ ਬਾਈਜ਼ ਰਸ਼ੀਆ ਆਇਲ ਸੋਲੀ ਟੂ ਪ੍ਰੋਫਿਟੀਅਰ, ਕਿ ਉਹਦੀ ਲੋੜ ਨਹੀਂ ਹੈ ਇੰਡੀਆ ਦੀ, ਉਹ ਪ੍ਰੋਫਿਟ ਬਣਾਉਣ ਲਈ ਕਰਦਾ। ਇਟ ਡਿਡਨਟ ਬਾਈ ਐਨੀ ਬਿਫੋਰ ਰਸ਼ੀਆ ਇਨਵੇਡਡ ਯੂਕਰੇਨ, ਇੰਡੀਆ ਗਵਰਨਮੈਂਟ ਸਪਿਨ ਮਸ਼ੀਨ ਮੂਵਿੰਗ ਹਾਈ ਟਿਲਟ। ਉਹਨੇ ਨਵਾਰੋ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਬਾਹਮਣਾ ਦੀ, ਉਹਨੇ ਸ਼ਬਦ ਵੀ ਬ੍ਰਾਹਮਣ ਇਸਤੇਮਾਲ ਕੀਤਾ। ਇਹ ਇੰਡੀਅਨ ਪ੍ਰੋਪੇਗੈਂਡਾ ਕਿਵੇਂ ਚੱਲਦਾ ਹੈ, ਇਹ ਜਿਹੜੀ ਹਾਈ ਟਿਲਟ ਸਪਿਨ ਕੀ ਹੈ। ਉਹਨਾਂ ਨੇ ਕਿਹਾ ਸਟਾਪ ਕਿਲਿੰਗ ਯੂਕਰੇਨੀਅਨਸ,
Stop taking American jobs, Mr. Navarro said in a post on X on Saturday. ਕਿਉਂਕਿ ਟਰੰਪ ਦੇ ਮੋਦੀ ਪ੍ਰਤੀ ਥੋੜੇ ਜਿਹੇ ਸੌਫਟ ਬਿਆਨ ਤੋਂ ਬਾਅਦ ਇਹਨਾਂ ਨੂੰ ਲੱਗਦਾ ਸੀ ਬਦਲ ਨਵਾਰੋ ਨੇ ਫਿਰ ਡੰਡਾ ਮਾਰਿਆ ਸਿਰ 'ਚ। ਕਿਉਂਕਿ ਵੀ ਬੰਦ ਕਰੋ ਇਹ ਜਿਹੜੀ ਤੁਸੀਂ ਬਲੱਡ ਮਨੀ ਲੈ ਰਹੇ ਹੋ, ਔਰ ਇਹ ਇੰਡੀਆ ਨੂੰ ਵੀ ਕਿਹਾ ਵੀ ਤੁਸੀਂ ਪ੍ਰੋਪੇਗੈਂਡਾ ਸਪਿਨ ਬੜੀ ਚੰਗੀ ਤਰ੍ਹਾਂ ਜਾਣਦੇ ਹੋ। ਐਲਨ ਮਸਕ ਤੁਹਾਡਾ ਯਾਰ ਵੀ ਇਸ ਕੰਮ ਦੇ ਉੱਤੇ ਲੱਗਾ ਹੋਇਆ, ਔਰ ਉਹਨੇ ਅਗੇਨ ਜਿਹੜਾ ਇਹ ਹੈ ਕਿ ਵੀ ਇੰਡੀਆ ਹਾਈਐਸਟ ਟੈਰਿਫ ਕਾਸਟ US jobs, India buys Russian oil purely to profit revenue, feed Russia war machine, Ukrainians, Russians die, US taxpayers shell out more, India can't handle truth spins ਕਿ ਵੀ ਤੁਸੀਂ ਮੀਡੀਆ ਸਪਿਨ ਦੇ ਕੇ ਇਸ ਕਿਸਮ ਦੇ ਗੱਲ ਨੂੰ ਜਸਟੀਫਾਈ ਨਹੀਂ ਕਰ ਸਕਦੇ। ਔਰ ਇਸ ਦੇ ਉੱਤੇ ਫਿਰ ਉਹਨਾਂ ਨੇ ਜਿਹੜਾ ਉਹਦੇ ਤੇ ਫੈਕਟ ਚੈੱਕ ਲਾਇਆ, ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਇੰਡੀਆ ਸੋਵਰਨ ਹੈ, ਉਹ ਰਸ਼ੀਅਨ ਆਇਲ ਜਿਹੜਾ ਜਿੱਥੋਂ ਮਰਜ਼ੀ ਉਹ ਬਾਏ ਕਰੇ ਇੰਟਰਨੈਸ਼ਨਲ ਲਾਅ ਦੇ ਥੱਲੇ, ਉਹਨੂੰ ਕੋਈ ਰੁਕਾਵਟ ਨਹੀਂ ਹੈ। ਔਰ ਉਹ ਜਿਹੜਾ ਇਹ ਇਨਐਕੂਰੇਟ ਔਰ ਮਿਸਲੀਡਿੰਗ ਹੈ ਨਵਾਰੋ ਦਾ ਜਿਹੜਾ ਕਾਮੈਂਟ ਹੈ, ਇੰਡੀਆ ਨੇ ਵੀ ਆਫੀਸ਼ੀਅਲੀ ਇਹੀ ਕਿਹਾ ਸੀ। ਔਰ ਜਿਹੜਾ ਇਸ ਤੋਂ ਪਹਿਲਾਂ ਮਿਸਟਰ ਨਵਾਰੋ ਨੇ ਇੰਡੀਆ ਨੂੰ ਰਸ਼ੀਆ ਦਾ ਲੌਂਡਰੋਮੈਟ ਕਿਹਾ ਸੀ ਕਿ ਵੀ ਉਹਨਾਂ ਦਾ ਇਹ ਲੌਂਡਰੋਮੈਟ ਹੈ। ਔਰ ਇਹ ਜਿਹੜਾ ਇਸ ਸਾਰੇ ਦੇ ਚੱਲਦੇ ਸਾਨੂੰ ਇਹ ਲੱਗਦਾ ਕਿ ਵੀ ਜਿਹੜੇ ਹੋਰ ਵੀ ਪਾਰਟ ਨੇ ਉਹਨਾਂ ਦਾ, ਇਹਨਾਂ ਦੇ ਆਪਣਾ ਮੀਡੀਆ PTI ਰਿਪੋਰਟ ਕਰਦਾ ਨਾਓ ਨਵਾਰੋ ਟਰਮਸ ਇੰਡੀਆਜ਼ ਰਸ਼ੀਅਨ ਆਇਲ ਬਾਈ ਬਲੱਡ ਮਨੀ। ਔਰ ਇਹਨਾਂ ਦਾ ਇਹ ਹੈ ਕਿ ਵੀ ਜਦੋਂ ਟਰੰਪ ਨੇ ਕਹਿ ਦਿੱਤਾ ਮੋਦੀ ਇਜ਼ ਏ ਗ੍ਰੇਟ ਲੀਡਰ ਔਰ ਸਾਡੀ ਤਾਂ ਸਪੈਸ਼ਲ ਪਾਰਟਨਰਸ਼ਿਪ ਹੈ ਇੰਡੀਆ ਨਾਲ, ਇਹਨਾਂ ਨੂੰ ਲੱਗਦਾ ਸੀ ਵੀ ਚੇਂਜ ਹੋ ਗਈ ਪਾਲਿਸੀ। ਪਰ ਇਹ ਨਵਾਰੋ ਦੇ ਫਰਦਰ ਟਵੀਟ ਨੇ ਦੱਸਿਆ ਕਿ ਵੀ ਉਹ ਇੱਕ ਤਾਂ ਸਵਾਲ ਪੁੱਛਿਆ ਤੇ ਉਹ ਗ੍ਰੇਟ ਕਹਿ ਕੇ ਟਰੰਪ ਨੇ ਜਵਾਬ ਦੇ ਦਿੱਤਾ, ਲੇਕਿਨ ਉਹਨਾਂ ਨੇ ਆਪਣਾ ਜਿਹੜਾ ਇਹ ਸਾਰੇ ਦੇ ਉੱਤੇ ਕੋਈ ਸਟਾਂਸ ਨਹੀਂ ਬਦਲਿਆ ਹੈ। ਔਰ ਈਵਨ BBC ਦੀ ਵੀ ਜਿਹੜੀ ਇਸ ਦੇ ਉੱਤੇ ਰਿਪੋਰਟਿੰਗ ਸੀ ਕਿ ਵੀ ਇਹ ਜਿਹੜਾ ਭਾਰਤ ਨੂੰ ਬਿਲਕੁਲ ਅਮਰੀਕਾ ਉਵੇਂ ਹੀ ਰਗੜਾ ਦੇ ਰਿਹਾ। ਔਰ ਇਸ ਦੇ ਉੱਤੇ ਈਵਨ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ, ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਜਿਹੜੇ ਲੋਕ ਰਸ਼ੀਆ ਤੋਂ ਬਾਏ ਕਰਦੇ ਨੇ ਉਹਨਾਂ 'ਤੇ ਜਿਹੜਾ ਟੈਰਿਫ ਲਾਇਆ ਜਾ ਰਿਹਾ ਐਕਸਟਰਾ, ਉਹਦਾ ਕੀ ਹੈ, ਉਹਨੇ ਕਿਹਾ ਯੂਕਰੇਨਸ ਪ੍ਰੈਜ਼ੀਡੈਂਟ ਜ਼ੈਲੈਂਸਕੀ ਫੇਵਰਸ ਟਫ ਟੈਰਿਫਸ ਔਨ ਟ੍ਰੇਡ ਵਿਦ ਰਸ਼ੀਆ। ਉਹਨਾਂ ਨੇ ਕਿਹਾ ਬਿਲਕੁਲ ਠੀਕ ਫੈਸਲਾ ਹੈ ਟਰੰਪ ਦਾ, ਜਿਹੜਾ ਵੀ ਰਸ਼ੀਆ ਦੇ ਨਾਲ ਟ੍ਰੇਡ ਕਰੇ ਉਸ ਦੇ ਉੱਤੇ ਜਿਹੜਾ ਹੈ ਉਹ it is important that today we saw a broad response from our partners to this strike. Clearly Russia is trying to inflict pain on Ukraine and even more brazen attacks. This is a clear sign that Putin is testing the world whether they will accept or tolerate this. ਹੁਣ ਵੀਕਐਂਡ ਦੇ ਉੱਤੇ ਰਸ਼ੀਆ ਨੇ 810 ਡਰੋਨ ਅਟੈਕ ਔਰ 13 ਜਿਹੜੇ ਨੇ ਉਹ ਮਿਸਾਈਲ ਅਟੈਕ ਯੂਕਰੇਨ ਦੇ ਉੱਤੇ ਕੀਤੇ ਨੇ। ਹੁਣ ਇਸ ਸਾਰੇ ਦੇ ਚੱਲਦੇ ਆ ਉਹਨਾਂ ਨੇ ਕਿਹਾ ਜੀ ਰਸ਼ੀਆ ਵੱਧ ਤੋਂ ਵੱਧ ਯੂਕਰੇਨ ਨੂੰ ਪੇਨ 'ਚ ਸੁੱਟ ਰਿਹਾ ਔਰ ਉਹਨੂੰ ਜੰਗ ਖਤਮ ਕਰਨ ਦਾ ਇਹੀ ਹੈ ਤਰੀਕਾ ਕਿ ਭਾਈ ਉਹਨਾਂ ਦੇ ਉੱਤੇ ਹੋਰ ਇਕਨੋਮਿਕਲ ਸੈਂਕਸ਼ਨਸ ਲਾਈਆਂ ਜਾਣ। ਔਰ ਇਸ ਦੇ ਉੱਤੇ ਜਿਹੜਾ ਅਸੀਂ ਸਮਝਦੇ ਹਾਂ ਕਿ ਆਉਣ ਵਾਲੇ ਪੀਰੀਅਡ 'ਚ ਇਹ ਤਾਂ ਸਮਝਦੇ ਨੇ ਕਿ ਟਰੰਪ ਸ਼ਾਇਦ ਨੀਤੀ ਚੇਂਜ ਕਰੇ, ਪਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਇਸ ਵੀਕ ਦੇ ਵਿੱਚ ਹੀ, ਕਿਉਂਕਿ ਯੂਰਪੀਅਨ ਯੂਨੀਅਨ ਦੇ ਲੀਡਰਾਂ ਨੂੰ ਸੱਦਿਆ ਟਰੰਪ ਨੇ ਇਹ ਯੂਕਰੇਨ ਦੇ ਮੁੱਦੇ ਦੇ ਉੱਤੇ ਹੀ, ਔਰ ਉਹ ਇਹ ਕਹਿ ਰਿਹਾ ਵੀ ਜੁਆਇਨ ਕਰੋ ਤੁਸੀਂ ਵੀ ਇਕਨੋਮਿਕਲ ਸੈਂਕਸ਼ਨਸ ਦੇ ਉੱਤੇ, ਔਰ ਜਿਹੜੇ ਨੇਸ਼ਨ ਉਹਨਾਂ ਤੋਂ ਆਇਲ ਬਾਏ ਕਰ ਰਹੇ ਨੇ ਉਹਨਾਂ ਦੇ ਉੱਤੇ ਸੈਕੰਡਰੀ ਔਰ ਟਰਸ਼ਰੀ ਸੈਂਕਸ਼ਨਸ ਵੀ ਲਾਓ। ਸੋ ਇਹ ਵਿਚਾਰੇ ਜਿਹੜੇ ਨੇ ਨੱਥ ਕਢਾਉਣ ਨੂੰ ਸਮਝਦੇ ਸੀ ਵੀ ਹੁਣ ਸੁਨਿਆਰੇ ਨੂੰ ਆਰਡਰ ਕਰਤਾ ਹੈ ਟਰੰਪ ਨੇ ਵੀ ਨੱਥ ਕਢਾ ਰਿਹਾ ਸਾਡੇ ਨੱਕ 'ਚ ਨੱਥ ਨਹੀਂ ਪਾਉਣੀ ਹੈ, ਪਰ ਉਹਨੇ ਜਿਹੜਾ ਉਹ ਸੀਜ਼ਰ ਆਰਡਰ ਕੀਤੀ ਹੈ ਕੈਂਚੀ ਕਿ ਇਹਨਾਂ ਦਾ ਅੱਗੋਂ ਨੱਕ ਵੱਢਣਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤੁਹਾਨੂੰ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਰਕਾਰੀ ਅੱਤਵਾਦ ਨੂੰ ਠੱਲਣ ਵਾਲੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਅਤੇ ਲਾਵਾਰਸ ਲਾਸ਼ਾਂ ਦੇ ਵਾਰਸ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ ਆਉਂਦੀ 14 ਸਤੰਬਰ 2025 ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣਗੇ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ, ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ ਸਮੇਤ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਪੁਰਜ਼ੋਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।
FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। दर्शकों ब्रेक बाद फिर दोबारा थोड़ा स्वागत है। सो इस गलबात करन जा रहे हैं कि मीडिया रिपोर्ट अनुसार मोदी ने 26 ਸਤੰਬਰ ਨੂੰ ਨਿਊਯਾਰਕ ਵਿੱਚ ਯੂਨਾਈਟਿਡ ਨੇਸ਼ਨ ਦੇ ਸੰਮੇਲਨ ਵਿੱਚ ਆਉਣ ਦਾ ਫੈਸਲਾ ਰੱਦ ਕਰ ਦਿੱਤਾ ਹੈ। ਹੁਣ ਭਾਰਤ ਦਾ ਵਿਦੇਸ਼ ਮੰਤਰੀ ਸ਼ਮੂਲੀਅਤ ਲਈ ਆਏਗਾ। ਸੋ ਇਸ ਤੋਂ ਜ਼ਾਹਿਰ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਮੋਦੀ ਨੂੰ ਘਾ ਨਹੀਂ ਪਾਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਯੂਨਾਈਟਿਡ ਨੇਸ਼ਨਸ 193 ਮੁਲਕਾਂ ਦੀ ਬਾਡੀ ਹੈ, ਮੈਂਬਰਸ ਨੇ 193 ਮੁਲਕ। ਜਨਰਲ ਅਸੈਂਬਲੀ ਜਿਸ ਨੂੰ ਕਿਹਾ ਜਾਂਦਾ ਹੈ, ਉਸ ਦਾ ਸੈਸ਼ਨ ਸਤੰਬਰ ਮਹੀਨੇ ਦੇ ਵਿੱਚ ਨਿਊਯਾਰਕ ਦੇ ਵਿੱਚ ਹੁੰਦਾ ਹੈ, ਕਿਉਂਕਿ ਯੂਨਾਈਟਿਡ ਨੇਸ਼ਨਸ ਦਾ ਹੈੱਡਕੁਆਰਟਰ ਨਿਊਯਾਰਕ ਦੇ ਵਿੱਚ ਹੈ ਜੀ। ਔਰ ਇਸ ਵਾਰ ਵੀ ਇਹ ਜਿਹੜਾ ਜਨਰਲ ਅਸੈਂਬਲੀ ਸੈਸ਼ਨ ਤਾਂ ਸ਼ੁਰੂ ਹੋ ਜਾਂਦਾ ਅਰਲੀਅਰ ਸਪਟੈਂਬਰ ਆਲਮੋਸਟ 8 ਤੋਂ ਇਸ ਦੀ ਸ਼ੁਰੂਆਤ ਹੈ। ਲੇਕਿਨ ਜਿਹੜਾ ਸਪੀਕਰਸ ਆ ਕੇ ਐਜ਼ ਅ ਪ੍ਰਾਈਮ ਮਿਨਿਸਟਰ, ਹੈਡ ਆਫ ਸਟੇਟਸ ਐਡਰੈਸ ਕਰਦੇ ਨੇ, ਉਹ ਟੁਵਰਡਸ ਦਾ ਐਂਡ ਆਫ ਸਪਟੈਂਬਰ ਕਰਦੇ ਨੇ। ਔਰ ਉਹਦੇ 'ਚ ਵੀ ਇੱਕ ਉਹਨਾਂ ਦਾ ਪ੍ਰੋਟੋਕੋਲ ਬਣਿਆ ਹੁੰਦਾ ਹੈ। ਸਭ ਤੋਂ ਪਹਿਲਾਂ ਜਿਹੜਾ ਬ੍ਰਾਜ਼ੀਲ ਦਾ ਪ੍ਰੈਜ਼ੀਡੈਂਟ ਉਹਨੂੰ ਐਡਰੈਸ ਕਰਦਾ ਹੈ, ਔਰ ਦੂਸਰੇ ਦਿਨ ਜਾਂ ਜਿਹੜਾ ਉਹ ਅਮਰੀਕਨ ਪ੍ਰੈਜ਼ੀਡੈਂਟ ਟਰੰਪ ਐਡਰੈਸ ਕਰਨਗੇ 23 ਤਰੀਕ ਨੂੰ। ਸੋ 23 ਤੋਂ 27-28 ਤੱਕ ਜਿਹੜਾ ਹੈ ਇਹ ਜਿਹੜਾ ਇੱਕੋ ਦਿਨ ਦੇ ਵਿੱਚ ਕਈ ਪ੍ਰੈਜ਼ੀਡੈਂਟ ਜਿਹੜੇ ਨੇ 2-2 4-4 ਮਿੰਟ ਬੋਲਣਾ ਹੁੰਦਾ। ਔਰ ਇਸੇ ਤਰ੍ਹਾਂ ਜਿਹੜਾ 23 ਨੂੰ ਪ੍ਰੈਜ਼ੀਡੈਂਟ ਟਰੰਪ ਐਡਰੈਸ ਕਰਨਗੇ। ਔਰ ਜਿਹੜੇ ਇਜ਼ਰਾਈਲ, ਚਾਈਨਾ, ਪਾਕਿਸਤਾਨ, ਬੰਗਲਾਦੇਸ਼, ਇਹਨਾਂ ਦੇ ਹੈਡ ਆਫ ਸਟੇਟ ਜਿਹੜੇ ਨੇ 26 ਸਤੰਬਰ ਨੂੰ ਐਡਰੈਸ ਕਰਨਗੇ। ਜਿਹੜਾ ਪਹਿਲਾ ਉਹਨਾਂ ਦਾ ਸਕੈਜੂਲ ਆਇਆ ਉਹਦੇ 'ਚ ਸੀ ਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ, ਉਹਨਾਂ ਦੀ ਫੋਰਨ ਮਿਨਿਸਟਰੀ ਨੇ ਵੀ ਕਿਹਾ ਕਿ ਮੋਦੀ ਜਾ ਰਹੇ ਨੇ ਨਿਊਯਾਰਕ। ਔਰ ਜਿਹੜੇ UN ਵੱਲੋਂ ਵੀ ਸਪੀਕਰਸ ਦੀ ਲਿਸਟ ਆਈ, ਉਹਦੇ 'ਚ ਸੀ ਕਿ ਮੋਦੀ ਨੇ 26 ਸਤੰਬਰ ਨੂੰ UN ਜਨਰਲ ਅਸੈਂਬਲੀ ਨੂੰ ਐਡਰੈਸ ਕਰਨਾ। ਔਰ ਆਲਰੇਡੀ ਜਿਹੜੀ ਹੈ ਸਿੱਖ ਜਥੇਬੰਦੀਆਂ ਨੇ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਵਰਲਡ ਸਿੱਖ ਪਾਰਲੀਮੈਂਟ, ਬਾਕੀਆਂ ਨੇ ਆਲਰੇਡੀ ਜਿਹੜਾ ਉਹ 26-27 ਨੂੰ 2 ਦਿਨ ਦਾ ਕੰਪਲੀਟ ਜਿਹੜਾ ਉਹ ਪ੍ਰੋਟੈਸਟ ਰੈਲੀਜ਼ ਦਾ ਪ੍ਰੋਗਰਾਮ ਲਿਖਿਆ ਹੋਇਆ ਸੀ। ਹੁਣ ਸਡਨਲੀ ਔਰ ਇਸ ਪੀਰੀਅਡ 'ਚ ਜਦੋਂ ਜਿਹੜੇ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਇੱਥੇ ਆਉਂਦੇ ਨੇ, ਉਹਨਾਂ ਦਾ ਮਕਸਦ ਸਿਰਫ ਜਨਰਲ ਅਸੈਂਬਲੀ ਤੱਕ ਨਹੀਂ ਹੁੰਦਾ। ਉਹ ਉਹਦਾ ਸਾਈਡ ਲਾਈਨਸ ਜਿਹਨੂੰ ਕਹਿੰਦੇ ਨੇ, ਉਹ ਸਾਈਡ ਲਾਈਨਸ ਦੇ ਉੱਤੇ ਉਹ ਬਾਈਲੈਟਰਲ ਮੀਟਿੰਗ ਵੀ ਕਰਦੇ ਨੇ। ਔਰ ਹੁਣ ਜੋ ਭਾਰਤ ਦਾ ਇਸ ਵੇਲੇ ਹਸ਼ਰ ਮੋਦੀ ਨੇ ਮੋਦੀ ਦਾ, ਉਹਦੀ ਸਰਕਾਰ ਦਾ, ਟਰੰਪ ਐਡਮਿਨਿਸਟ੍ਰੇਸ਼ਨ ਨੇ ਕੀਤਾ ਹੋਇਆ, ਇਹ ਲੁੱਕ ਫਾਰਵਰਡ ਕਰ ਰਹੇ ਸੀ ਕਿ ਜੇ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਜਿਹੜੀ ਹੈ ਇੱਕ ਮੀਟਿੰਗ ਮਿਲ ਜਾਏ, ਸਾਈਡ ਲਾਈਨ ਮੀਟਿੰਗ ਮਿਲ ਜਾਏ, ਫਿਰ ਜੇ ਸਬੰਧ ਚੰਗੇ ਹੋਣ ਦੀ ਕੋਈ ਸੰਭਾਵਨਾ ਇਸ ਪੀਰੀਅਡ 'ਚ ਆਏ ਤੇ ਉਹ ਫਰਦਰ ਉਹਨੂੰ ਸਟਰੈਂਥਨ ਹੋਏ।
ਲੇਕਿਨ ਅਸੀਂ ਦੇਖਦੇ ਹਾਂ ਕਿ ਵੀ ਜੇ ਪ੍ਰੈਜ਼ੀਡੈਂਟ ਟਰੰਪ ਨੇ ਥੋੜ੍ਹਾ ਜਿਹਾ ਇੱਕ ਸਵਾਲ ਰਿਪੋਰਟਰ ਦੇ ਸਵਾਲ ਦੇ ਜਵਾਬ 'ਚ ਕਿਹਾ ਵੀ ਮੋਦੀ ਇਜ਼ ਏ ਗ੍ਰੇਟ ਲੀਡਰ ਔਰ ਇੰਡੀਆ ਨਾਲ ਸਾਡੀ ਖਾਸ ਰਿਲੇਸ਼ਨਸ਼ਿਪ ਹੈ, ਬਟ ਮੋਦੀ ਇਜ਼ ਨਾਟ ਡੂਇੰਗ ਰਾਈਟ ਦੀਸ ਡੇਜ਼। ਪਰ ਉਸ ਤੋਂ 2 ਦਿਨ ਬਾਅਦ ਹੀ ਵੀਕਐਂਡ ਦੇ ਉੱਤੇ ਸੈਚਰਡੇ ਪੀਟਰ ਨਵਾਰੋ ਨੇ ਅਗੇਨ ਇੰਡੀਆ ਨੂੰ ਬਲੱਡ ਮਨੀ ਲੈਣ ਵਾਲਾ ਕਿਹਾ ਔਰ ਨਾਲ ਦੀ ਨਾਲ ਉਹਨਾਂ ਨੇ ਵਿੱਚ ਹੀ ਐਲਨ ਮਸਕ ਨੂੰ ਵੀ ਇੰਡੀਆ ਦੀ ਪ੍ਰੋਪੇਗੈਂਡਾ ਸਪਿਨ ਨੂੰ ਵੀ ਲਿਆ। ਤਾਂ ਮੈਨੂੰ ਇਹ ਲੱਗਦਾ ਵੀ ਉਸ ਤੋਂ ਉਹਨਾਂ ਨੂੰ ਲੱਗਾ ਵੀ ਇਹ ਮੋਦੀ ਨੂੰ ਉੱਥੇ ਗਏ ਪਤਾ ਨਹੀਂ ਬੰਨ ਕੇ ਨਾ ਲੈ ਜਾਣ ਚੁੱਕ ਕੇ। ਔਰ ਨਾ ਹੁਣ ਉਹਨਾਂ ਨੇ ਇੰਡੀਅਨ ਐਕਸਪ੍ਰੈਸ ਨੇ ਮੇਨ ਸਟੋਰੀ ਦਿੱਤੀ, ਹਾਲੇ ਸਾਰੇ ਮੀਡੀਆ ਨੇ ਦਿੱਤੀ ਵੀਕਐਂਡ 'ਤੇ। ਐਮਿਡ US ਇੰਡੀਆ ਟੈਰਿਫ ਰੋ, PM Modi not to address United Nations General Assembly in New York later this month। ਬਿਜ਼ਾਰ ਹੈ ਵੀ ਇਸ ਦੇ ਵਿੱਚ ਇੱਕ ਤਾਂ ਅਮਰੀਕਾ ਦੇ ਨਾਲ ਵਸਟ ਹੁੰਦੇ ਜਾ ਰਹੇ ਨੇ ਰਿਲੇਸ਼ਨ, ਪਲੱਸ ਮੋਦੀ ਦਾ ਇੱਥੇ ਆ ਕੇ ਹੋਰ ਵੀ ਜਿਹੜਾ ਸਿੱਖਾਂ ਨੇ ਵੀ ਉਹਨਾਂ ਦੀ ਖਬਰ ਲੈਣੀ ਸੀ। ਔਰ ਇਸ ਸਾਰੇ ਦੇ ਚੱਲਦੇ ਆ ਉਹਨਾਂ ਨੇ ਕਿਹਾ ਜੀ ਨਹੀਂ ਮੋਦੀ ਨਹੀਂ ਆ ਰਿਹਾ, S ਜੈਸ਼ੰਕਰ ਜਿਹੜਾ ਹੈ ਉਹ ਆਏਗਾ 26 ਸਤੰਬਰ ਨੂੰ, ਉਹ ਐਡਰੈਸ ਕਰੇਗਾ 26 ਜਾਂ 27, ਕਿਉਂਕਿ ਇਹ ਕਈ ਵਾਰੀ ਨੇੜੇ ਜੇ ਆ ਕੇ ਬਦਲ ਵੀ ਦਿੰਦੇ ਹੁੰਦੇ ਨੇ ਡੇਟ 'ਚ। ਦੂਜਾ ਸਿੱਖ ਸਵਾਗਤ ਕਰਨਗੇ ਉਹਦਾ, S ਜੈਸ਼ੰਕਰ ਵੀ ਆਏ ਭਾਵੇਂ ਨੁਮਾਇੰਦਾ ਤਾਂ ਇੰਡੀਅਨ ਹਕੂਮਤ ਦਾ ਹੀ ਹੈ। ਔਰ ਪਰ ਇਸ ਸਾਰੇ 'ਚੋਂ ਇੱਕ ਗੱਲ ਜ਼ਾਹਰ ਹੈ ਕਿ ਵੀ ਇੱਕ ਤਾਂ ਇਹਨਾਂ ਦੇ ਸਬੰਧਾਂ 'ਚ ਕੋਈ ਸੁਧਾਰ ਨਹੀਂ ਹੋਇਆ। ਇਹਦੇ ਲਈ ਹਾਲਾਂਕਿ ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਕਿਹਾ ਕਿ ਬਹੁਤ ਪਾਵਰਫੁਲ ਮਿਲੀਅਨਸ ਆਫ ਡਾਲਰਸ ਦੇ ਕੇ ਲੌਬਿੰਗ ਫਰਮਸ ਵੀ ਹਾਇਰ ਕੀਤੀਆਂ ਹੋਈਆਂ। ਪਰ ਹੁਣ ਇੱਕ ਪਾਸੇ ਜਿਹੜਾ ਉਹ ਪੀਟਰ ਨਵਾਰੋ ਨੇ ਖਬਰ ਲਈ, ਦੂਸਰੇ ਪਾਸੇ ਜਿਹੜੇ US ਟ੍ਰੇਜਰੀ ਚੀਫ ਹੈ ਉਸ ਨੇ ਵੀ ਇਸ ਦੇ ਉੱਤੇ ਕਿਹਾ ਮੋਰ ਸੈਕੰਡਰੀ ਸੈਂਕਸ਼ਨਸ ਔਨ ਕੰਟਰੀਜ਼ ਬਾਇੰਗ ਰਸ਼ੀਅਨ ਆਇਲ ਕੈਨ ਡੈਮੇਜ ਮਾਸਕੋਜ਼ ਇਕੋਨਮੀ। ਔਰ ਇਹ ਮਿਸਟਰ ਬ੍ਰੈਂਟ ਜਿਹੜਾ ਅਗੇਨ ਟਰੰਪ ਦਾ ਵੀ ਨਜ਼ਦੀਕੀ ਹੈ ਔਰ ਇਹ ਟ੍ਰੇਜਰੀ ਸੈਕਟਰੀ ਹੈ ਸਕਾਟ ਬੈਸੈਂਟ, ਉਹਨੇ ਜਿਹੜਾ ਉਹ 7 ਸਤੰਬਰ ਨੂੰ ਕੱਲ੍ਹ ਦੀ ਸਟੇਟਮੈਂਟ ਹੀ ਹੈ ਕਿ ਰਸ਼ੀਅਨ ਇਕੋਨਮੀ ਵਿਲ ਕੋਲੈਪਸ ਇਫ ਵਾਸ਼ਿੰਗਟਨ ਐਂਡ ਯੂਰਪੀਅਨ ਯੂਨੀਅਨ ਇੰਪੋਜ਼ ਮੋਰ ਸੈਕੰਡਰੀ ਸੈਂਕਸ਼ਨਸ on countries that buy crude oil from Moscow। So already ਜਿਹੜੇ ਯੂਰਪੀਅਨ ਯੂਨੀਅਨ ਦੇ ਲੀਡਰ ਨੇ ਔਰ ਇਹ ਟਰੰਪ ਨੇ ਵੀ ਕਿਹਾ, ਟਰੰਪ ਸੇਜ਼ ਯੂਰਪੀਅਨ ਲੀਡਰਸ ਵਿਲ ਵਿਜ਼ਿਟ US this week to discuss Russia Ukraine war। ਸੋ ਯੂਰਪੀਅਨ ਯੂਨੀਅਨ ਦੇ ਲੀਡਰ ਆ ਰਹੇ ਨੇ ਇਸ ਹਫਤੇ 'ਚ ਹੀ। ਟ੍ਰੇਜਰੀ ਸੈਕਟਰੀ ਕਹਿ ਰਿਹਾ ਵੀ ਜੇ ਅਸੀਂ ਹੋਰ ਸੈਂਕਸ਼ਨਸ ਲਾ ਦਈਏ ਉਹਨਾਂ ਮੁਲਕਾਂ 'ਤੇ ਜਿਹੜਾ ਰਸ਼ੀਅਨ ਆਇਲ ਬਾਏ ਕਰਦੇ ਨੇ, ਰਸ਼ੀਅਨ ਇਕੋਨਮੀ ਨੂੰ ਜਿਹੜਾ ਫਰਦਰ ਕਲੈਪਸ ਹੋਏਗਾ। ਤੇ ਇੰਡੀਆ ਦੀ ਫਾਈਨੈਂਸ ਮਿਨਿਸਟਰ ਵੀ ਤੇ ਉਹਨਾਂ ਦਾ ਫੋਰਨ ਮਿਨਿਸਟਰ ਵੀ ਕਹਿ ਰਿਹਾ ਅਸੀਂ ਤਾਂ ਜਿੱਥੋਂ ਸਾਡਾ ਜੀ ਕਰੇਗਾ ਆਇਲ ਬਾਏ ਕਰਾਂਗੇ। ਸੋ ਇਹਨਾਂ ਹਾਲਾਤਾਂ 'ਚ ਮੋਦੀ ਐਂਡ ਕੰਪਨੀ ਨੇ ਦੇਖਿਆ ਕਿ ਭਾਈ ਸਾਡਾ ਜਿਹੜਾ ਇੱਥੇ ਗੁਜ਼ਾਰਾ ਨਹੀਂ ਹੋਣਾ, ਰਾਦਰ ਹਾਲਾਤ ਬਦਤਰ ਹੋਣਗੇ। ਹਾਲਾਂ ਜਿਹੜੀ ਇੰਡੀਆ ਦੇ ਹੱਕ 'ਚ ਲੌਬੀ ਹੈ, ਜਦੋਂ ਤੁਸੀਂ ਦੇਖਦੇ ਹੋ ਹੁਣ ਯਰੂਸ਼ਲਮ ਦੇ ਵਿੱਚ ਇੱਕ ਹਿੰਸਕ ਘਟਨਾ ਹੋਈ ਹੈ ਜਿਹਦੇ 'ਚ ਹੁਣ ਜੋ ਕੁਛ ਇਹ ਗਜ਼ਾ ਦੇ ਵਿੱਚ ਇਜ਼ਰਾਈਲ ਕਰ ਰਿਹਾ 70-80 ਹਜ਼ਾਰ ਫਲਸਤੀਨੀ ਇਮਾਰਤ ਹੈ, ਜਿਹੜੀ ਸੈਕੰਡ ਹਾਈਐਸਟ ਬਿਲਡਿੰਗ ਸੀ ਉਹ ਵੀ ਤਬਾਹ ਕੀਤੀ ਹੈ। ਔਰ ਇਸ ਸਾਰੇ ਦੇ ਚੱਲਦੇ ਆ ਜੇ ਹਮਾਸ ਸੀਜ਼ਫਾਇਰ ਲਈ ਐਗਰੀ ਵੀ ਕਰਦਾ, ਇਜ਼ਰਾਈਲ ਨਹੀਂ, ਕਿਉਂਕਿ ਉਹਨਾਂ ਦਾ ਮਕਸਦ ਗਜ਼ਾ ਨੂੰ ਵਿਹਲਾ ਕਰਾਉਣਾ ਔਰ ਉਹ ਵੈਸਟ ਬੈਂਕ ਦੇ ਵਿੱਚ ਵੀ ਆਪਣੀਆਂ ਜਿਹੜੀਆਂ ਨੇ ਆਕੂਪਾਈਡ ਟੈਰੀਟਰੀ ਨੂੰ ਉਹਦੇ ਸੈਟਲਮੈਂਟਸ ਬਣਾ ਰਹੇ ਨੇ। ਔਰ ਇਸ ਜਿਹੜੀ ਯਰੂਸ਼ਲਮ ਦੇ ਵਿੱਚ ਘਟਨਾ ਹੋਈ ਜਿਹਦੇ 'ਚ ਜ਼ਾਹਰ ਹੈ ਫਲਸਤੀਨੀਆਂ ਨੇ ਜਿਹੜਾ ਇੱਕ ਬੱਸ 'ਤੇ ਹਮਲਾ ਕੀਤਾ, 6-7 ਮਾਰੇ ਗਏ, 13-14 ਜ਼ਖਮੀ ਨੇ। ਅਸੀਂ ਵੀ ਕੰਡੈਮ ਕਰਦੇ ਹਾਂ ਕੋਈ ਵੀ ਦਹਿਸ਼ਤਗਰਦ, ਪਰ 6 ਦੇ ਮਾਰੇ ਜਾਣਾ ਤੇ 70,000 ਲੋਕਾਂ ਨੂੰ ਤੁਸੀਂ ਮਾਰ ਦਿੱਤਾ ਜਿਨ੍ਹਾਂ 'ਚ 2/3 ਬੀਬੀਆਂ ਤੇ ਬੱਚੇ ਨੇ। ਉਹ ਮੋਦੀ ਨੂੰ ਨਜ਼ਰ ਨਹੀਂ ਆਉਂਦਾ। ਅੱਜ ਮੋਦੀ ਨੇ ਸਭ ਤੋਂ ਪਹਿਲਾਂ ਜਿਹੜਾ ਉਹ ਬੜਾ ਇਜ਼ਰਾਈਲ ਦੇ ਨਾਲ ਹਮਦਰਦੀ ਕੀਤੀ, ਅਸੀਂ ਕੰਡੈਮ ਕਰਦੇ ਹਾਂ, ਅਸੀਂ ਇਹ ਟੈਰਰਿਜ਼ਮ ਦੀਆਂ ਜਿਹੜੀਆਂ ਉਹਦੇ ਖਿਲਾਫ ਦੇ ਹਾਂ। ਔਰ ਇਹ ਐਵੇਂ ਨਹੀਂ ਕਿ ਨਾਲ ਦੀ ਨਾਲ ਨੈਤਨਯਾਹੂ ਨੇ ਥੈਂਕ ਯੂ ਕੀਤਾ ਕਿ ਜੀ ਥੈਂਕ ਯੂ ਮਿਸਟਰ ਮੋਦੀ, ਤੁਸੀਂ ਜਿਹੜਾ ਇੰਨਾ ਵੱਡਾ ਸਾਡਾ ਕੰਮ। ਹੁਣ ਉਹਦੇ ਪਿੱਛੇ ਜਿੱਥੇ ਬਿਲਕੁਲ ਇਹ ਵੀ ਨਾਜ਼ੀ ਇਕੱਠੇ ਹੋਏ ਨੇ, ਪੁਤਿਨ ਹੋਏ, ਨੈਤਨਯਾਹੂ ਆਏ, ਮੋਦੀ ਹੋਏ, ਹੁਣ ਈਵਨ ਇਜ਼ਰਾਈਲ, ਕਿਉਂਕਿ ਹਰ ਇੱਕ ਨੂੰ ਪਤਾ ਹੈ ਵੀ ਅਮਰੀਕਾ 'ਚ ਯਹੂਦੀ ਲੌਬੀ ਬਹੁਤ ਪਾਵਰਫੁਲ ਹੈ ਔਰ ਜ਼ਾਹਰ ਹੈ ਇਜ਼ਰਾਈਲ ਜੋ ਵੀ ਕਰ ਰਿਹਾ ਜੇ ਉਹਨੂੰ ਓਕੇ ਮਿਲਦਾ ਜਾਂਦਾ ਤਾਂ ਪਾਵਰਫੁਲ ਹੈ। ਹੁਣ ਇੰਡੀਆ ਨੂੰ ਜਿਵੇਂ ਧੱਕਾ ਦੇ ਕੇ ਪਾਸੇ ਕੀਤਾ ਟਰੰਪ ਐਡਮਿਨਿਸਟ੍ਰੇਸ਼ਨ ਨੇ, ਹੁਣ ਇੰਡੀਆ ਇਜ਼ਰਾਈਲ ਲੌਬੀ ਨੂੰ ਇਸਤੇਮਾਲ ਕਰ ਰਿਹਾ ਜਾਂ ਇਜ਼ਰਾਈਲ ਵਾਲੇ ਉਹਨਾਂ ਦੇ ਹੱਕ 'ਚ ਖਲੋ ਰਹੇ ਨੇ ਕਿ ਟਰੰਪ ਦੇ ਨਾਲ ਜਿਹੜਾ ਉਹ ਰਾਬਤਾ ਕਰਕੇ ਕਿ ਹਜ਼ੂਰ ਥੋੜਾ ਹੱਥ ਹੌਲਾ ਰੱਖੋ। ਔਰ ਇਹ ਇਹਨਾਂ ਦੀ ਆਪਣੀ ANI ਜਿਹੜੀ ਰॉ ਦੀ ਨਿਊਜ਼ ਏਜੰਸੀ ਹੈ ਉਹਦੀ ਖਬਰ ਹੈ ਕਿ ਇਜ਼ਰਾਈਲ ਦਾ ਫੋਰਨ ਮਿਨਿਸਟਰ ਹੈ ਬੈਜ਼ਾਲੇਲ ਸਮੋਟਰਿਚ,
ਉਹਦੇ 'ਚ ਉਹ ਕਹਿ ਰਿਹਾ ਹੈ, ਇਹ ਉਹਨਾਂ ਦਾ ਜਿਹੜਾ ਫਾਈਨੈਂਸ ਮਿਨਿਸਟਰ ਹੈ ਉਹ ਕਹਿ ਰਿਹਾ both Israel and India are negotiating with the United States. Israel's foreign minister Bezalel Smotrich ਜਿਹੜਾ ਹੈ ਉਹ confident of resolution. ਚਲੋ ਇਜ਼ਰਾਈਲ ਦਾ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈ ਜੇ ਇੰਨਾ ਜਿੱਥੇ ਜੈਨੋਸਾਈਡ ਹੋ ਰਿਹਾ ਤੇ ਟਰੰਪ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਉਹ ਤਾਂ ਇਜ਼ਰਾਈਲ ਦੇ ਇਹ ਇੰਡੀਆ ਨੂੰ ਨਾਲ ਦੇਣ ਦੇ ਲਈ ਇਜ਼ਰਾਈਲ ਨੇ ਆਪਣਾ ਨਾਮ ਵੀ ਕਿ ਜੀ ਅਸੀਂ ਗੱਲਬਾਤ ਕਰ ਰਹੇ ਹਾਂ ਔਰ ਇਹ ਉਹਨੇ ਫਾਈਨੈਂਸ ਮਿਨਿਸਟਰ Bezalel ਨੇ ਕਿਹਾ both Israel and India are in negotiation with the United States over tariff related issues, voicing confidence that agreement will be reached. ਔਰ ANI ਨਾਲ ਗੱਲਬਾਤ ਕਰਦੇ ਆ ਇਜ਼ਰਾਈਲ ਫੋਰਨ ਮਿਨਿਸਟਰ ਨੇ ਕਿਹਾ India and America go back many years. ਇਹਨਾਂ ਦੇ ਤਾਂ ਬਹੁਤ ਪੁਰਾਣੇ ਸੰਬੰਧ ਨੇ Israel and India go back many years. ਸਾਡੇ ਵੀ ਇੰਡੀਆ ਨਾਲ ਬਹੁਤ ਪੁਰਾਣੇ Each of the bilateral relations goes back many years and it is perfectly okay that there are differences with this relationship. ਉਹ ਮਾੜੇ ਮੋਟੇ ਮਤਭੇਦ ਹੁੰਦੇ ਨੇ ਸਾਡੇ ਵੀ ਸੰਬੰਧ ਇੰਡੀਆ ਨਾਲ ਬੜੇ ਪੁਰਾਣੇ ਨੇ ਅਮਰੀਕਾ ਦੇ ਵੀ ਬੜੇ ਪੁਰਾਣੇ ਨੇ There is a great appreciation between each of three leaders. ਇਹਨਾਂ ਤਿੰਨੋਂ ਲੀਡਰਾਂ ਦੇ ਵਿੱਚ ਹੀ ਮੋਦੀ ਟਰੰਪ ਔਰ ਨੈਤਨਯਾਹੂ ਬੜੀਆਂ ਸਾਂਝਾਂ ਨੇ Both of our countries, Israel and India, are negotiating with the United States administration over tariff nowadays. I am sure, however long it takes, we will reach an agreement on this. So ਇਹੀ ਕਹਿ ਰਿਹਾ ਕਿ ਕੋਈ ਗੱਲ ਨਹੀਂ ਅਸੀਂ ਇੰਡੀਆ ਨੂੰ ਟਰੰਪ ਦੇ ਕਹਿਰ ਤੋਂ ਅਲਟੀਮੇਟਲੀ ਬਚਾ ਲਾਂਗੇ ਛੁਡਾ ਲਾਂਗੇ ਸੋ ਇਹ ਹੈ ਰੀਜ਼ਨ ਜਦੋਂ ਸਾਰੇ ਇੱਕੋ ਹੀ ਨਸਲ ਦੇ ਇਕੱਠੇ ਹੁੰਦੇ ਨੇ ਤੇ ਫਿਰ ਇਹੋ ਜਿਹਾ ਹੀ ਵਰਤਾਰਾ ਹੁੰਦਾ ਜੋ ਇਜ਼ਰਾਈਲ ਫਲਸਤੀਨੀਆਂ ਨਾਲ ਕਰ ਰਿਹਾ ਗਜ਼ਾ ਦੇ ਵਿੱਚ ਵੈਸਟ ਬੈਂਕ ਦੇ ਵਿੱਚ ਤੇ ਜੋ ਮੋਦੀ ਮੁਸਲਮਾਨਾਂ ਦਲਿਤਾਂ ਈਸਾਈਆਂ ਔਰ ਪੰਜਾਬ ਨੂੰ ਤਾਂ ਵਾਟਰ ਵੈਪਨ ਦੇ ਨਾਲ ਤਬਾਹ ਕਰਨ ਦਾ ਜਿਹੜਾ ਆਪਰੇਸ਼ਨ ਸੰਦੂਰ ਦਾ ਦੂਸਰਾ ਫੇਜ਼ ਚੱਲ ਰਿਹਾ ਇਹ ਹਕੀਕਤ ਔਨ ਦਾ ਗਰਾਊਂਡ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਸੋ ਇੱਥੇ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਸਰਕਾਰੀ ਅੱਤਵਾਦ ਨੂੰ ਠੱਲਣ ਵਾਲੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਅਤੇ ਲਾਵਾਰਸ ਲਾਸ਼ਾਂ ਦੇ ਵਾਰਸ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ ਆਉਂਦੀ 14 ਸਤੰਬਰ 2025 ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣਗੇ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ, ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ ਸਮੇਤ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਪੁਰਜ਼ੋਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਐਨੂਅਲ ਸੈਕਸ਼ਨ 'ਚ ਕਿ ਭਾਰਤ ਦੀ ਇੱਕ ਪ੍ਰਮੁੱਖ ਨੋਨ ਪ੍ਰੋਫਿਟ ਸੰਸਥਾ ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮਸ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਕਿ ਔਰ ਇਸ ਰਿਪੋਰਟ ਅਨੁਸਾਰ ਭਾਰਤ ਦੇ ਕੇਂਦਰੀ ਅਤੇ ਸੂਬਾਈ ਵਜ਼ੀਰਾਂ ਵਿੱਚੋਂ 47% ਵਜ਼ੀਰ ਕ੍ਰਿਮੀਨਲ ਜਿਹੜੇ ਪਿਛੋਕੜ ਵਾਲੇ ਹਨ ਸੋ ਇਹ ਹੈ ਭਾਰਤ ਦੀ ਜਮਹੂਰੀਅਤ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਸੋ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਜਦੋਂ ਲੇਬਰ ਪਾਰਟੀ ਦੇ ਮਿਸਟਰ ਐਟਲੀ ਨੇ ਬ੍ਰਿਟਿਸ਼ ਹਾਊਸ ਦੇ ਵਿੱਚ ਫਰੀडम ਆਫ ਇੰਡੀਆ ਬਿੱਲ ਪੇਸ਼ ਕੀਤਾ ਉਦੋਂ ਵਿੰਸਟਨ ਚਰਚਲ ਜਿਹਨੇ ਸੈਕੰਡ ਵਰਲਡ ਵਾਰ 'ਚ ਲੀਡ ਕਰਕੇ ਵਿਕਟਰੀ ਦਵਾਈ ਸੀ ਅਲਾਈਡ ਫੋਰਸਿਸ ਨੂੰ ਉਹਦੀ ਪਾਰਟੀ ਮਾਈਨੋਰਟੀ ਸੀ ਲੇਬਰ ਪਾਰਟੀ ਜਿੱਤ ਗਈ ਸੀ ਪਰ ਉਹਨੇ ਆਪਣੀ ਸੀਟ ਚਰਚਲ ਨੇ ਰਿਟੇਨ ਕੀਤੀ ਸੀ ਜਿਹੜੀ ਵਿੰਸਟਨ ਚਰਚਲ ਦੀ ਸਪੀਚ ਹੈ ਹਾਊਸ ਦੇ ਵਿੱਚ ਉਹ ਅੱਜ 70 ਜਾਂ 78 ਸਾਲ ਬਾਅਦ ਜੋ ਭਾਰਤ ਦਾ ਹਾਲ ਹੈ ਉਸ ਨੂੰ ਬਿਆਨਦੀ ਹੈ ਉਸ ਦੇ ਵਿੱਚ ਉਹਨੇ ਕਿਹਾ ਸੀ ਮਿਸਟਰ ਐਟਲੀ ਨੂੰ ਸੰਬੋਧਨ ਕਰਕੇ ਕਿ ਤੁਸੀਂ ਇਹ ਜਿਹੜੇ ਲੁਟੇਰੇ ਡਾਕੂ ਚੋਰ ਮੈਨ ਆਫ ਸਟਰਾ ਕੱਖੋਂ ਹੌਲੇ ਲੋਕ
ਇਹਨਾਂ ਦੇ ਹਵਾਲੇ ਕਰ ਰਹੇ ਹੋ। ਲੋਕਾਂ ਦਾ ਕੀ ਹਸ਼ਰ ਹੋਏਗਾ, ਕਿੱਧਰ ਜਾਣਗੇ, ਕੀ ਹੋਏਗਾ। ਮੈਨ ਆਫ ਸਟਰਾ ਆਪਣੇ ਆਪ 'ਚ ਹੀ ਕਹਿ ਦਿੰਦਾ ਕੱਖੋਂ ਹੌਲੇ ਲੋਕ। ਉਹਨੇ ਕਿਹਾ ਸੀ ਕਿ ਬਲੱਡ ਆਫ ਦੋਜ਼ ਮਿਲੀਅਨਸ ਆਫ ਇਨੋਸੈਂਟ ਇੰਡੀਅਨਸ ਵਿਲ ਬੀ ਔਨ ਯੋਰ ਹੈਡ ਮਿਸਟਰ ਐਟਲੀ। ਹੁਣ ਜਿਹੜੀ ਖਬਰ ਅਸੀਂ ਇਹਨਾਂ ਦੇ ਮੀਡੀਆ 'ਚੋਂ ਹੀ ਲੈਂਦੇ ਹਾਂ, ਆਪ ਤਾਂ ਅਸੀਂ ਕੱਢਦੇ ਨੇ। ਜਿਹੜੀ ਸੰਸਥਾ ਨੇ ਰਿਪੋਰਟ ਦਿੱਤੀ ਹੈ ਕਿ ਉਹਨਾਂ ਦੀ ਪਾਰਲੀਮੈਂਟ ਹੋਏ, ਸਟੇਟ ਅਸੈਂਬਲੀਜ਼ ਹੋਣ ਔਰ ਉਹਨਾਂ ਦੇ ਮਿਨਿਸਟਰਸ ਕਿੰਨੇ ਕਿਸ ਲੈਵਲ ਦੇ ਕ੍ਰਿਮੀਨਲ ਨੇ। ਕੱਖੋਂ ਹੌਲੇ ਹੋਣਾ ਤਾਂ ਹੋਰ ਗੱਲ ਹੈ, ਇਹ ਤਾਂ ਕ੍ਰਿਮੀਨਲਸ ਦੇ ਹੱਥ ਦੇ ਵਿੱਚ ਪਾਵਰ ਹੈ। ਔਰ ਇਹ ਸੰਸਥਾ ਹੈ, ਨਾਨ ਪ੍ਰੋਫਿਟ ਹੈ, ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮਸ, ADR ਇਨ ਬਰੀਫ ਨੂੰ ਕਹਿੰਦੇ ਨੇ। ਔਰ ਇਹ ਖਬਰ ਉਹਨਾਂ ਦੀ ਪ੍ਰਮੁੱਖ ਏਜੰਸੀਆਂ ਨੇ ਛਾਪੀ। ਹੈਡਲਾਈਨ ਇਹ ਹੈ 47 ਮਿਨਿਸਟਰਸ ਇਨ ਇੰਡੀਆ ਫੇਸ ਕ੍ਰਿਮੀਨਲ ਕੇਸਿਸ। 47% ਮਿਨਿਸਟਰ ਉਹਨਾਂ ਦੇ ਉੱਤੇ ਕ੍ਰਿਮੀਨਲ ਕੇਸ ਨੇ। ਔਰ ਇਹ ADR ਨੇ ਕਿਹਾ ਕਿ ਵੀ ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮਸ ਐਗਜ਼ਾਮਿਨਡ ਸੈਲਫ ਸਵੋਰਨ ਐਫੀਡੇਵਿਟਸ ਆਫ 643 ਮਿਨਿਸਟਰਸ from 27 state assemblies, 3 union territories and union council of ministers। ਇਹ ਨਹੀਂ ਹੈ ਵੀ ਉਹਨਾਂ ਨੇ ਕਿਸੇ, ਕਿਉਂਕਿ ਜਦੋਂ ਤੁਸੀਂ ਪੇਪਰ ਭਰਦੇ ਹੋ, ਤੁਸੀਂ ਐਫੀਡੇਵਿਟ ਦਿੰਦੇ ਹੋ ਕਿ ਤੁਹਾਡੇ ਤੇ ਕੀ ਕੇਸ ਨੇ। ਇਹ ਜਿਹੜੇ ਐਫੀਡੇਵਿਟ ਦਿੱਤੇ ਨੇ ਉਹ 643 ਮਿਨਿਸਟਰਸ, 27 ਅਸੈਂਬਲੀਆਂ ਦੇ ਯੂਨੀਅਨ, ਉਹਨਾਂ ਤੇ ਬੇਸਡ ਇਹਨਾਂ ਨੇ ਇਹ ਜਿਹੜੀ ਹੈ ਰਿਪੋਰਟ ਜਾਰੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਵੀ ਅਬਾਊਟ 47% ਮਿਨਿਸਟਰਸ ਇਨ ਇੰਡੀਆ including the union cabinet and state cabinet have declared criminal cases against themselves, out of which 27% are of serious nature। 27% serious ਨੇ, ਜਿਨ੍ਹਾਂ ਦੇ ਵਿੱਚ including murder, kidnapping, rape, crime against women। A report by non-profit Association for Democratic Reforms has found। ਇਹ ਉਹਨਾਂ ਦੇ ਉੱਤੇ ਬਣੇ ਕੇਸ ਨੇ। ਉਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਕਿਸ ਲੈਵਲ ਦੇ ਹਾਰਡ ਕੋਰ ਕ੍ਰਿਮੀਨਲ ਉਹਨਾਂ ਦੀਆਂ ਪਾਰਲੀਮੈਂਟ ਔਰ ਅਸੈਂਬਲੀਆਂ ਦੇ ਵਿੱਚ ਬੈਠੇ ਨੇ। ਫਿਰ ਉਹਨਾਂ ਨੇ, ਇਹ ਨਹੀਂ ਹੈ ਵੀ ਉਹਨਾਂ ਦਾ ਸੰਬੰਧ ਇਕੱਲਾ BJP ਨਾਲ ਹੀ ਹੈ, ਸਾਰੀਆਂ ਪਾਰਟੀਆਂ ਦਾ ਫਰਦਰ ਬ੍ਰੇਕਅਪ ਦਿੱਤਾ ਹੈ। Analysis found that 302 ministers have criminal cases against them. Out of these, 2 lawmakers, 174 face serious criminal charges। ਇੱਕ ਤਾਂ ਹੁੰਦਾ ਵੀ ਕੋਈ ਤੁਹਾਡਾ ਝਗੜਾ ਹੋਇਆ ਜੀ, ਕੋਈ ਕੀ ਉਹਨੂੰ ਕਹਿੰਦੇ 57 ਲੱਗ ਗਈ, ਇਹ ਕ੍ਰਿਮੀਨਲ ਕੇਸ ਨੇ। Political parties, with regard to political parties, out of 336 Bharatiya Janata Party ministers, 136 have declared criminal cases against themselves, of which 88 ministers are facing serious charges। ਭਾਰਤੀ ਜਨਤਾ ਪਾਰਟੀ ਦੇ 336 ਮਿਨਿਸਟਰਾਂ ਚੋਂ 136 ਜਿਹੜੇ ਨੇ ਉਹਨਾਂ ਦੇ ਖਿਲਾਫ ਕ੍ਰਿਮੀਨਲ ਕੇਸ ਨੇ। ਕਾਂਗਰਸ has 45 ministers with criminal cases, including 18 charged with serious offences। ਕਾਂਗਰਸ ਦੇ 45 ਮਿਨਿਸਟਰ ਨੇ ਜਿਨ੍ਹਾਂ ਦੇ ਖਿਲਾਫ ਕ੍ਰਿਮੀਨਲ ਕੇਸ ਨੇ। DMK ਜਿਨ੍ਹਾਂ ਦੀ ਤਮਿਲਨਾਡੂ 'ਚ ਹਕੂਮਤ ਹੈ, 27 out of 31 ministers face criminal charges। 31 ਚੋਂ 27 ਦੇ ਉੱਤੇ ਕ੍ਰਿਮੀਨਲ। ਤ੍ਰਿਣਮੂਲ ਕਾਂਗਰਸ TMC ਬੰਗਾਲ ਦੇ ਵਿੱਚ 2 had 13 of its 40 minister facing charges in criminal case। 40 ਚੋਂ 13 ਦੇ ਖਿਲਾਫ ਕ੍ਰਿਮੀਨਲ ਚਾਰਜ ਨੇ। ਆਂਧਰਾ ਦੇ ਵਿੱਚ ਤੇਲਗੂ ਦੇਸ਼ਮ ਪਾਰਟੀ, the party with the highest proportion of ministers having criminal cases lodged against them is Telugu Desam Party, with 22 of its 23 ministers declaring criminal cases। 23 ਮਿਨਿਸਟਰ ਨੇ, 23 ਚੋਂ 22 ਕ੍ਰਿਮੀਨਲ ਨੇ। ਦੇਖੋ। and 13 of them booked for serious offences। ਆਮ ਆਦਮੀ ਪਾਰਟੀ ਜਿਹੜਾ ਸੀ ਜੀ ਅਸੀਂ ਕਲੀਨ in the ਆਮ ਆਦਮੀ ਪਾਰਟੀ 11 of 16 ministers face criminal charges। 16 ਚੋਂ 11 ਕ੍ਰਿਮੀਨਲ ਨੇ ਬੈਠੇ ਹੋਏ। nationally 29 of 72 union ministers have declared criminal cases against them। 72 ਚੋਂ 29 ਮੋਦੀ ਕੈਬਨਿਟ ਦੇ ਮਿਨਿਸਟਰਾਂ 'ਚ ਕ੍ਰਿਮੀਨਲ ਬੈਠੇ ਹੋਏ ਨੇ। In the 11 state assemblies, namely Andhra, Tamil Nadu, Bihar, Odisha, Maharashtra, Karnataka, Punjab, Telangana, Himachal, Delhi, Pondicherry, more than 60% ministers had criminal cases against them। 60% ਤੋਂ ਜ਼ਿਆਦਾ ਇਹ ਸਾਰੀਆਂ ਸਟੇਟਾਂ ਦੇ ਵਿੱਚ। Ministers in Haryana, Jammu Kashmir, Nagaland, Uttarakhand,
ਰਿਪੋਰਟਡ ਨੋ ਕ੍ਰਿਮੀਨਲ ਕੇਸਿਸ ਅਗੇਂਸਟ them। ਇਹ ਕਿਵੇਂ ਹੋ ਗਿਆ? ਉਹਨਾਂ ਨੇ ਝੂਠ ਹੀ ਬੋਲਿਆ ਹੋਣੇ, ਤਾਂ ਕ੍ਰਿਮੀਨਲ ਤਾਂ ਹਰ ਥਾਂ ਹੀ ਬੈਠੇ ਹੋਏ ਨੇ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਹੈ ਹਾਲ ਜਮਹੂਰੀਅਤ ਦਾ ਭਾਰਤ ਦੀ। ਹੁਣ ਤੁਸੀਂ ਕ੍ਰਿਮੀਨਲ ਜਿਹੜਾ ਮਰਡਰਰ ਹੈ, ਜਿਹੜਾ ਰੇਪਿਸਟ ਹੈ, ਜਿਹੜਾ ਐਕਸਟੋਰਨਿਸਟ ਹੈ, ਉਹ ਬੈਠਾ ਹੈ। ਅਸੀਂ ਤਾਂ ਆਮ ਕਹਾਵਤ ਕਹਿੰਦੇ ਨੇ ਜੀ, ਦੁੱਧ ਦੀ ਰਾਖੀ ਬੱਕਰਾ ਬਿਠਾਇਆ। ਇਹ ਤਾਂ ਵਿਚਾਰਾ ਬੱਕਰਾ ਵੀ ਕਿੰਨਾ ਕੁ ਦੁੱਧ ਪੀਂਦਾ ਹੋਣਾ, ਜਿਹੜਾ ਨਾ ਦੁੱਧ ਦੀ ਰਾਖੀ ਬਿੱਲਾ ਬਿਠਾਇਆ। ਜਿਹੜਾ ਬੱਕਰਾ ਉਹ ਕਣਕ ਦੇ ਬੋਲ ਦੀ ਰਾਖੀ ਬਿਠਾਓ, ਕਿੰਨੀ ਕਣਕ ਕੋ ਖਾ ਜਾਂਦਾ ਬੱਕਰਾ, ਜਾਂ ਬਿੱਲਾ ਕਿੰਨਾ ਕੁ ਦੁੱਧ ਪੀ ਜਾਏਗਾ। ਸੋ ਇਹ ਹੈ ਹਾਲ। ਇਹਨਾਂ ਤੋਂ ਅਸੀਂ ਇਨਸਾਫ ਲੱਭਦੇ ਹਾਂ, ਇਹਨਾਂ ਕ੍ਰਿਮੀਨਲਸ ਤੋਂ, ਕਿ ਜੀ ਇਹ ਲਾਅ ਐਨਫੋਰਸਮੈਂਟ ਤੋਂ ਬਾਅਦ ਦੀ ਗੱਲ ਹੈ, ਲਾਅ ਮੇਕਿੰਗ ਇੰਸਟੀਟਿਊਸ਼ਨਸ ਨੇ। ਇਹ ਹੈ। ਔਰ ਚਰਚਲ ਕਿੰਨਾ ਠੀਕ ਸੀ, 77-78 ਸਾਲ ਬਾਅਦ ਚਰਚਲ ਦਾ ਇੱਕ ਲਫ਼ਜ਼ ਜਿਹੜਾ ਹੈ ਉਹ ਬਿਲਕੁਲ ਪ੍ਰੋਫਿਟਿਕ ਸਾਬਤ ਹੋ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਮੁਹੰਮਦ ਯਾਕੂਬ ਜੀ ਸਾਡੇ ਪਹਿਲੇ ਵਿਊਅਰ ਨੇ, ਔਰ ਸਾਰੇ ਉਹਨਾਂ ਨੇ ਜਿਹੜਾ ਜਿਹੜੀ ਚੈਟ ਹੈਗੀ ਹੈ ਲਾਈਵ ਦੀ, ਉਹਦੇ ਭਰੀ ਹੋਈ ਹੈ ਆਪਣੇ ਮੈਸੇਜ ਲਿਖ ਕੇ। ਬਹੁਤ ਅੱਛਾ ਹੈ, ਬੜੀ ਫੁੱਲ एनर्जी ਦੇ ਨਾਲ। बहुत बहुत शुक्रिया जाकूब जी ਤੁਹਾਡਾ। और अमरजीत सैनी जी भी और राजप्रीत सिंह जी। जाकूब जी कहते हैं कि अगर कश्मीर हमारे कंट्रोल में होता तो आज पूरा पंजाब है पानी में ना होता। और फिर कहते हैं कि न्यूयॉर्क में रहने वाले जड़े कश्मीरी हैं, लोगों को कश्मीर की बिल्कुल परवाह नहीं है, वो डॉलरों के पीछे भाग रहे हैं। प्लीज़ ज्वाइन द प्रोटेस्ट अगेंस्ट इंडिया एंड ऑफ दिस मंथ। ਹਾਂ, ਜਦੋਂ ਇਹਨਾਂ ਨੇ UN ਜਨਰਲ ਅਸੈਂਬਲੀ 'ਚ ਆਉਣਾ, ਸਭ ਨੂੰ ਜੁਆਇਨ ਕਰਨਾ ਉਹਨਾਂ ਦਾ ਇਖਲਾਕੀ ਫਰਜ਼ ਹੈ। ਔਰ ਕਸ਼ਮੀਰ ਦੇ ਲੋਕਾਂ ਨੂੰ ਕਹਿੰਦੇ ਨੇ ਕਿ ਹੋਸ਼ ਕਰੋ। ਔਰ ਫਿਰ ਇਸੇ ਤਰ੍ਹਾਂ ਗੁਰਪ੍ਰੀਤ ਕੌਰ ਜੀ ਵੀ, ਔਰ ਰਾਜਵਿੰਦਰ ਕੌਰ ਜੀ ਵੀ, ਗੁਰਪ੍ਰੀਤ ਸਿੰਘ ਜੀ ਵੀ, ਔਰ ਸਰਕਾਰੇ ਖਾਲਸਾ ਜੀ ਵੀ, ਔਰ ਫਿਰ ਇਸੇ ਤਰ੍ਹਾਂ ਦਾ ਗਾਰਡ ਜੀ, ਔਰ ਫਿਰ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਜੀ। ਡਾਕਟਰ ਸਾਹਿਬ ਆਮ ਸੈਡਡ with the ignorance or shamefully ignoring our history by preachers. Last ਹਾਂਜੀ, I controlled the procedure about no mention of Shaheed Dilawar Singh and they did it again this week. ਰਾਜਵਿੰਦਰ ਸਿੰਘ ਜੀ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਇੱਥੇ ਤਾਂ ਉਹਨਾਂ ਨੇ ਉਸ ਦਿਨ ਬਾਬੇ ਨਾਨਕ ਦੇ ਵਿਆਹ ਦਾ ਸਮਾਗਮ ਵੀ ਕਈ ਥਾਵਾਂ 'ਤੇ ਰੱਖਿਆ ਹੋਇਆ ਸੀ। ਔਰ ਕਿਉਂਕਿ ਐਤਕੀ 31 ਜਿਹੜੀ ਅਗਸਤ ਹੈ ਸੰਡੇ ਸੀ, ਔਰ ਚਾਹੀਦਾ ਤਾਂ ਇਹ ਸੀ ਕਿ ਹਰ ਥਾਂ ਦੇ ਉੱਤੇ, ਔਰ ਇਸ ਗੱਲ ਦਾ ਧਿਆਨ ਰਹੇ ਕਿ ਦਿਲਾਵਰ ਸਿੰਘ ਦੀ ਸ਼ਹਾਦਤ ਕੋਈ ਛੋਟੀ ਸ਼ਹਾਦਤ ਨਹੀਂ ਹੈ। ਔਰ ਜੇ ਜਸਟਿਸ ਅਜੀਤ ਸਿੰਘ ਦੇ ਲਫ਼ਜ਼ਾਂ ਜਿਹੜੀ ਉਹਨਾਂ ਨੇ ਇਮੀਡੀਏਟ ਇੱਕ ਅਣਖੀਲਾ ਪੰਜਾਬ ਡਿਬੇਟ ਜਿਹਦੇ 'ਚ ਮੈਂ ਵੀ ਪੈਨਲ ਦੇ ਵਿੱਚ ਸੀ, ਉਹਨਾਂ ਨੇ ਕਿਹਾ ਸੀ ਕਿ 50,000 ਸਿੱਖ ਨੌਜਵਾਨ ਬੁੱਚੜ ਬੇਅੰਤੇ KP ਗਿੱਲ ਨੇ ਮਾਰੇ ਪਹਿਲੇ 2-2.5 ਸਾਲ 'ਚ, ਤੇ ਜੇ ਨਾ ਮਰਦਾ ਤੇ ਇੰਨੇ ਹੋਰ ਮਾਰਨੇ ਸੀ ਘੱਟੋ ਘੱਟ। ਸੋ ਭਾਈ ਦਿਲਾਵਰ ਸਿੰਘ ਨੇ ਜਵਾਨੀ ਨੂੰ ਬਚਾ ਲਿਆ 50,000 ਤੋਂ ਜ਼ਿਆਦਾ ਨੂੰ। ਔਰ ਅਸੀਂ ਦੇਖਦੇ ਹਾਂ ਕਿ ਵੀ ਜੇ ਅੱਜ ਜਿਹੜੇ ਬਹੁਤ ਸਾਰਾ ਜਿਹੜਾ ਸਾਡਾ ਇਹ ਧਾਰਮਿਕ ਲਾਣਾ ਹੈ, ਮੈਂ ਲਫ਼ਜ਼ ਲਾਣਾ ਜਿਹੜਾ ਉਹ ਡਰੋਗੇਟਰੀ ਤੌਰ 'ਤੇ ਨਹੀਂ ਇਸਤੇਮਾਲ ਕਰਨਾ ਚਾਹੁੰਦਾ, ਪਰ ਇਹ ਬਣਿਆ ਹੋਇਆ ਹੈ। ਇਹ ਬਹੁਤਿਆਂ ਦਾ ਕੰਮ ਰੋਟੀਆਂ ਕਾਰਨ ਪੂਰੇ ਤਾਲ। ਇਹ ਆਪਣਾ ਉਹਨਾਂ ਨੇ ਡਾਲਰ ਇਕੱਠੇ ਕਰਨੇ ਨੇ, ਉਹਨਾਂ ਦਾ ਕੋਈ ਬਹੁਤਾ ਲਾਗਾ ਦੇਗਾ ਨਹੀਂ। ਕੀ ਹੈ, ਜੇ ਤੁਸੀਂ ਉਹਨਾਂ ਨੂੰ ਕਨਫਰੰਟ ਕਰੋਗੇ ਉਹ ਕਹਿਣਗੇ ਜੀ ਤੁਸੀਂ ਤਾਂ ਇੱਥੇ ਬੈਠੇ ਹੋ, ਅਸੀਂ ਵਾਪਸ ਵੀ ਜਾਣਾ। ਆ ਇਹਨਾਂ ਦਾ ਆਰਗੂਮੈਂਟ ਹੁੰਦਾ ਹੈ ਜਿਹੜਾ ਆਪਣੇ ਆਪ ਨੂੰ ਜਿਹੜਾ ਉਹ ਸਿੱਖ ਪ੍ਰਚਾਰਕ ਹੁੰਦੇ ਨੇ। ਔਰ ਫਿਰ ਇਸ ਤਰ੍ਹਾਂ ਮੁਹੰਮਦ ਯਾਕੂਬ ਜੀ ਕਹਿੰਦੇ ਨੇ ਕਿ ਜਿਹੜੇ ਕਸ਼ਮੀਰ ਦੇ ਲਈ ਜਿਹੜੀ ਆਜ਼ਾਦੀ ਪਸੰਦ ਜਿਹੜੇ ਨੇ ਉਹਨਾਂ ਨੇ ਕਾਫੀ ਸ਼ਹੀਦੀਆਂ, 1 ਲੱਖ ਤੋਂ ਜ਼ਿਆਦਾ ਸ਼ਹੀਦੀਆਂ ਜਿਹੜੀਆਂ ਪਾਈਆਂ ਹੋਈਆਂ ਨੇ। ਔਰ ਫਿਰ ਇਸੇ ਤਰ੍ਹਾਂ ਹਾਂਜੀ ਪਰਮਿੰਦਰ ਜੀ ਔਰ ਹਰਮਨ ਪੰਨੂ ਜੀ ਵੀ। और मोहम्मद याकूब जी कहते 1947 से लेकर 2025 तक तकरीबन 1 लाख, हाँ जी वो मैं मेंशन करता ना फिर दोबारा ना कि बलवंत सिंह जी भी और बसरा जी भी और फिर इसी तरह राजविंदर कौर जी भी, ऑल अबाउट ट्रूथ एंड सिखिज्म जी भी। और फिर इसी तरह राजविंदर जी कहते हैं कि जिन्हें कहते हैं किन्ने शेमलैस जोड़े पॉलिटिशियन ने ਜਿਹੜੇ ਸਨੈਚ ਕਰ ਰਹੇ ਨੇ, ਜਿਹੜੇ ਆਪਣੇ ਜਿਹੜੇ ਸੇਵਾਦਾਰ ਨੇ ਔਰ ਆਪਣਾ ਕ੍ਰੈਡਿਟ ਜਿਹੜਾ ਹੈ ਉਹ ਲੈ ਰਹੇ ਨੇ। ਉਹ ਜਿੱਥੇ ਨਹੀਂ ਵੀ ਪਾਣੀ ਹੁੰਦਾ ਉੱਥੇ ਪਾਰਟੀਆਂ ਚਾਰ ਪਵਾ ਕੇ ਉਹਦੇ ਚ ਡੋਬ ਕੇ ਉਹ ਹੋ ਰਿਹਾ ਹੁੰਦਾ ਜੀ ਅਸੀਂ ਰਿਲੀਜ਼ ਕਰ ਰਹੇ ਹਾਂ ਜੀ। ਰਾਦਰ ਜਿਹੜੇ ਟਰੂ ਸੇਵਾਦਾਰ ਸੇਵਾ ਕਰ ਰਹੇ ਨੇ ਉਹਨਾਂ ਦੇ ਰਸਤੇ ਦੀ ਰੁਕਾਵਟ ਬਣੇ ਹੁੰਦੇ ਨੇ। ਬਿਲਕੁਲ ਫੋਟੋ ਕਲਚਰ। ਹਾਂਜੀ, ਜਸਵੀਰ ਸਿੰਘ ਜੀ ਵੀ ਇਹ ਕਹਿੰਦੇ ਸੁਖਬੀਰ ਬਾਦਲ ਵਧੀਆ ਕੰਮ ਕਰ ਰਿਹਾ
ਔਰ ਸ਼ਲਾਘਾਯੋਗ ਬਾਦਲ 2017 ਤੋਂ ਸੱਤਾ ਤੋਂ ਬਾਹਰ ਹੈ। ਸਿਲਟ ਕਾਂਗਰਸ ਅਤੇ ਝਾੜੂ ਵਾਲੇ ਕੱਢ ਲੈਂਦੇ, ਪਤਾ ਨਹੀਂ ਕੀ ਕਹਿਣਾ ਚਾਹੁੰਦੇ ਨੇ। ਔਰ ਮਿਸ਼ਰਾ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਪ੍ਰਭਜੋਤ ਗੇਮਿੰਗ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸੁਖਵਿੰਦਰ ਸਿੰਘ ਜੀ ਵੀ, ਔਰ ਫਿਰ ਇਸ ਤਰ੍ਹਾਂ ਇੰਦਰਜੀਤ ਕੌਰ ਜੀ ਵੀ, ਔਰ ਫਿਰ ਇਸੇ ਤਰ੍ਹਾਂ ਹਰਜਿੰਦਰ ਸਿੰਘ ਜੀ ਵੀ ਕਹਿੰਦੇ ਮੇਕ ਪੰਜਾਬ ਗ੍ਰੇਟ ਅਗੈਨ, ਔਰ ਗੁਰਵਿੰਦਰ ਕੌਰ ਜੀ ਵੀ, ਫਿਰ ਇਸ ਤਰ੍ਹਾਂ ਅਬਦੁਲ ਗਫੂਰ ਜੀ ਵੀ ਹੈ। ਇਹ ਕਹਿੰਦੇ ਡਾਕਟਰ ਸਾਹਿਬ ਆਮ ਫਰੋਮ ਕੈਲੀਫੋਰਨੀਆ ਸਰ, ਨਾਓ ਦਿਸ ਇਜ਼ ਗੁੱਡ ਟਾਈਮ ਟੂ ਅਨਾਉਂਸ ਖਾਲਿਸਤਾਨ ਫ੍ਰੀ ਕੰਟਰੀ, what you think in flood who they treat Punjab by India? ਗਫੂਰ ਸਾਹਿਬ ਸ਼ੁਕਰੀਆ, ਤੁਸੀਂ ਪ੍ਰੋਗਰਾਮ ਨਾਲ ਜੁੜੇ ਹੋਏ ਹੋ। ਦੇਖੋ ਸਿੱਖ ਕੌਮ ਨੇ ਤਾਂ ਆਲਰੇਡੀ 29 ਅਪ੍ਰੈਲ 1986 ਨੂੰ ਖਾਲਿਸਤਾਨ ਦੀ ਡੈਕਲੇਰੇਸ਼ਨ ਕੀਤੀ ਹੋਈ ਹੈ। ਅਸੀਂ ਉਸੇ ਕਾਜ਼ ਲਈ ਲੜ ਰਹੇ ਹਾਂ। ਇਹ ਠੀਕ ਹੈ ਵੀ ਜਿਵੇਂ ਫਲੱਡਸ ਨੂੰ ਐਜ਼ ਏ ਵੈਪਨ ਯੂਜ਼ ਕੀਤਾ ਹੈ ਇੰਡੀਆ ਨੇ, ਵਾਟਰ ਐਜ਼ ਏ ਵੈਪਨ, ਉਹਨੇ ਜਿਹੜੇ ਸਿੱਖ ਉੱਥੇ ਬੈਠੇ ਨੇ ਜਿਨ੍ਹਾਂ ਨੂੰ ਕਈ ਵਾਰ ਲੱਗਦਾ ਹੁੰਦਾ ਹੈ ਕਿ ਵੀ ਸ਼ਾਇਦ ਵਿਦ ਇਨ ਇੰਡੀਆ ਕੋਈ ਸੋਲੂਸ਼ਨ ਸਿੱਖਾਂ ਦੇ ਮਸਲਿਆਂ ਦਾ ਨਿਕਲ ਆਏ, ਪਰ ਹੁਣ ਉਹ ਵੀ ਕਨਵਿੰਸ ਹੋ ਗਏ ਨੇ ਕਿ ਭਾਈ ਖਾਲਿਸਤਾਨ ਤੋਂ ਬਿਨਾਂ ਗੱਲ ਨਹੀਂ ਬਣਨੀ ਹੈ। ਔਰ ਅਸੀਂ ਜਿਹੜਾ ਹੈ ਉਹ ਇੰਟਰਨੈਸ਼ਨਲ ਇੰਟਰਵੈਂਸ਼ਨ ਬੜੀ ਇੰਪੋਰਟੈਂਟ ਹੈ। ਸਿੱਖ ਕੌਮ ਤਾਂ ਇਸ ਵੇਲੇ ਆਲਮੋਸਟ ਇਸ ਦੇ ਲਈ ਰੈਡੀ ਹੈ ਆਪਣੀ ਆਜ਼ਾਦ ਹਸਤੀ। ਬਲਵਿੰਦਰ ਸਿੰਘ ਜੀ ਵੀ, ਨਸਰੀਨ ਜੀ ਵੀ ਕਹਿੰਦੇ ਨੇ ਕਿ ਅੱਲਾ ਆਪਕੋ ਖਾਲਿਸਤਾਨ ਮੇ ਦੇ ਔਰ ਨਸੀਬ ਕਰੇ ਬਹੁਤ ਜਲਦ। ਔਰ ਫਿਰ ਇਸੇ ਤਰ੍ਹਾਂ ਜਾਕੂਬ ਜੀ ਸਾਨੂੰ ਦਾਵਤ ਦੇਣਾ ਚਾਹੁੰਦੇ ਨੇ ਦੋਨੋਂ ਜਣਿਆਂ ਨੂੰ, ਕਹਿੰਦੇ ਚੰਗੇ ਰੈਸਟੋਰੈਂਟ 'ਚ ਮੈਂ ਤੁਹਾਡੀ ਦਾਵਤ ਕਰਾਂਗਾ। ਹਾਂ ਕੋਈ ਨਹੀਂ ਜਾਕੂਬ ਸਾਹਿਬ, ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ। ਤੁਸੀਂ ਰੋਜ਼ਾਨਾ ਆ ਕੇ ਸਾਨੂੰ ਹੌਸਲਾ ਦਿੰਦੇ ਹੋ। ਬਿਲਕੁਲ, ਤੇ ਅਸੀਂ ਜ਼ਰੂਰ ਜਿਹੜਾ ਕਿਸੇ ਵੇਲੇ ਮਿਲਾਂਗੇ ਆਉਣ ਵਾਲੇ ਪੀਰੀਅਡ 'ਚ। ਸ਼ਮਸ਼ੇਰ ਸਿੰਘ ਖਹਿਰਾ ਜੀ ਵੀ, ਔਰ ਫਿਰ ਇਸੇ ਤਰ੍ਹਾਂ ਕੁਲਦੀਪ ਕੌਰ ਜੀ ਵੀ, ਔਰ ਸਤਨਾਮ ਮੌਜਰਾ ਜੀ ਵੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੀ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।